ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਦਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਜੁਲਾਈ 2026 12 ਸਾਵਰ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਤੇ ਜਾਂ ਫੇਸਬੁੱਕ ਤੇ ਜੁੜੇ ਹੋਏ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਗੁਲਵਿੰਦਰ ਸਿੰਘ ਪਿੰਦਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅਸੀਂ ਵੀਰ ਗੁਲਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਪ੍ਰੋਗਰਾਮ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਵਿਊਅਰਸ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਦਾ ਲੀਡ ਸੈਗਮੈਂਟ ਹੈ ਕਾਂਗਰਸ ਜਨਤਾ ਪਾਰਟੀ ਦਾ ਜੰਤਰ ਮੰਤਰ ਰੋਡ ਤੇ ਜਿਹੜਾ ਦਿੱਲੀ ਤੇ ਰੋਸ ਵਿਖਾਵਾ ਹੈ ਉਹ ਖਤਮ ਹੋ ਗਿਆ ਕਿਉਂਕਿ ਐਜੂਕੇਸ਼ਨ ਮਿਨਿਸਟਰ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ। ਵਿਦਿਆਰਥੀਆਂ ਲਈ ਭਾਵੇਂ ਇਹ ਇੱਕ ਬਹੁਤ ਵੱਡੀ ਜਿੱਤ ਹੈ ਲੇਕਿਨ ਹੁਣ ਬੀਜੇਪੀ ਨੇ ਬਦਲਾ ਲਊ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸਿੱਖਾਂ ਨੇ ਇਸ ਐਜੀਟੇਸ਼ਨ ਦੌਰਾਨ ਆਪਣੀ ਨਿਸ਼ਕਾਮ ਸੇਵਾ ਕਰਕੇ ਬੜੀ ਵਾਹ ਖੱਟੀ ਹੈ ਪਰ ਹੁਣ ਸਿੱਖਾਂ ਨੂੰ ਹਿੰਦੂ ਤਵੀਆਂ ਵੱਲੋਂ ਨਿਸ਼ਾਨੇ ਤੇ ਰੱਖਿਆ ਗਿਆ ਹੈ। ਸੋ ਇਸ ਸੰਬੰਧੀ ਜਿਹੜੀ ਹੈ ਬਾਕੀ ਵਿਚਾਰ ਦੇ ਨਾਲ ਜਿਹੜੀ ਬੀਬੀ ਅਮਨਜੋਤ ਕੌਰਾਂ ਦੀ ਜਿਹੜੀ ਲਿਖਤ ਹੈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਲਵਿੰਦਰ ਸਿੰਘ ਪਿੱਦਾ ਜਿਹੜੇ ਸਟਾਕਟਨ ਕੈਲੀਫੋਰਨੀਆ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ। ਅੱਛਾ, ਇਹ ਵੀ ਸਾਡੇ ਉਹਨਾਂ ਸਾਥੀਆਂ 'ਚ ਸ਼ਾਮਲ ਨੇ ਜਿਨ੍ਹਾਂ ਨੇ ਸਾਡੇ ਨਾਲ 1990 ਦੀ ਸ਼ੁਰੂਆਤ ਤੋਂ ਹੀ ਜਿਹੜਾ ਸਾਥ ਦਿੱਤਾ ਹੈ। ਇੱਕ ਕਾਮਯਾਬ ਬਿਜ਼ਨਸਮੈਨ ਵੀ ਨੇ, ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦੇ ਵਿੱਚ ਵੀ ਮੁੱਖ ਭੂਮਿਕਾ ਇਹਨਾਂ ਦੀ ਰਹੀ ਹੈ। ਜਿਹੜਾ ਇਤਿਹਾਸਕ ਗੁਰਦੁਆਰਾ ਸਟਾਕਟਨ ਦਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਖਾਲਿਸਤਾਨ ਦੇ ਮੁੱਦੇ ਤੇ ਮੁਕੰਮਲ ਕਲੈਰਿਟੀ ਹੈ ਔਰ ਸਟਾਕਟਨ ਦਾ ਗੁਰਦੁਆਰਾ ਸਾਹਿਬ ਉਹਨਾਂ ਪ੍ਰਮੁੱਖ ਗੁਰਦੁਆਰਾ ਸਾਹਿਬਾਨ 'ਚੋਂ ਹੈ ਜਿੱਥੇ ਜਦੋਂ ਇਤਿਹਾਸਕ ਕਹਿੰਦੇ ਆ ਗਦਰੀ ਬਾਬਿਆਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਪਰ ਉਸ ਦੇ ਨਾਲ ਨਾਲ ਖਾਲਿਸਤਾਨ ਦੀਆਂ ਐਕਟੀਵਿਟੀਜ਼ ਦਾ ਵੀ ਕੇਂਦਰ ਹੈ। ਔਰ ਸਟਾਕਟਨ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਝੁਲਾਇਆ ਗਿਆ ਜਿਹੜਾ ਕਿ ਲਗਾਤਾਰਤਾ ਦੇ ਨਾਲ ਇੱਕ ਇਰੀਟੈਂਟ ਹੈ ਇੰਡੀਅਨ ਸਿਸਟਮ ਦੇ ਲਈ। ਇਸ ਲਈ ਜਿਹੜਾ ਇੰਡੀਅਨ ਆਪਰੇਸ਼ਨ ਜਿਹਦਾ ਬਹੁਤ ਸਾਰਾ ਹਿੱਸਾ ਹਾਰਡ ਬਾਲ ਰਾਹੀਂ ਐਕਸਪੋਜ਼ ਹੋਇਆ ਹੈ ਉਸ ਤੋਂ ਪਹਿਲਾਂ ਵੀ FBI ਨੇ ਕਾਰਵਾਈਆਂ ਕੀਤੀਆਂ। ਸੋ ਕਿਸੇ ਨਾ ਕਿਸੇ ਢੰਗ ਨਾਲ ਸਟਾਕਟਨ ਦੀ ਮੈਨੇਜਮੈਂਟ ਦੇ ਵਿੱਚ ਦਖਲਅੰਦਾਜ਼ੀ ਕਰਕੇ ਉਸ ਦੇ ਪੰਥਕ ਏਜੰਡੇ ਨੂੰ ਹਾਰਮ ਕਰਨ ਦੀ ਲਾਈਨ ਕਿਉਂਕਿ ਸਾਡਾ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਸ ਕਿਸਮ ਦੇ ਜਿਹੜੇ ਜੈਸਚਰ ਨੇ ਜਿਹੜੇ ਕਿ ਖਾਲਿਸਤਾਨ ਦੇ ਕਾਨਸੈਪਟ ਨੂੰ ਹੋਰ ਵੀ ਰੋਸ਼ਨਾਉਂਦੇ ਨੇ ਉਹ ਕਿੰਨੇ ਖਤਰਨਾਕ ਨੇ। ਸੋ ਗੁਲਵਿੰਦਰ ਸਿੰਘ ਪਿੰਦਾ ਸਾਡੇ ਕੋਰ ਸਪੋਰਟਰ ਨੇ, ਉਹਨਾਂ ਦਾ ਪਰਿਵਾਰ ਵੀ ਭੈਣ ਜੀ ਬੱਚੇ
ਸਾਰੇ ਹੀ ਜਿਹੜੇ ਨੇ ਉਹ ਬੜੀ ਕਲੈਰਿਟੀ ਦੇ ਨਾਲ ਪੰਥਕ ਸੇਵਾ ਦੇ ਪਿੜ 'ਚ ਨੇ ਔਰ ਅਸੀਂ ਵੀਰ ਗੁਲਵਿੰਦਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਜੀ। ਜਿਵੇਂ ਅਸੀਂ ਦੱਸਿਆ ਸੀ ਕਿ ਐਤਵਾਰ ਦਾ ਪ੍ਰੋਗਰਾਮ ਗੁਰਦੁਆਰਾ ਗਲੈਨ ਰੌਕ ਨਿਊ ਜਰਸੀ ਸਾਡੇ ਸੰਘਰਸ਼ ਦੇ ਦੋ ਵੱਡੇ ਯੋਧਿਆਂ ਭਾਈ ਗਜਿੰਦਰ ਸਿੰਘ ਜਿਨ੍ਹਾਂ ਨੇ 42 ਸਾਲ ਜਲਾਵਤਨੀ ਕੱਟੀ 29 ਸਤੰਬਰ 1981 ਤੋਂ ਲੈ ਕੇ ਜੁਲਾਈ ਤੱਕ, ਜੁਲਾਈ 2024 ਜਦੋਂ ਉਹਨਾਂ ਨੇ ਚੜ੍ਹਾਈ ਕੀਤੀ। ਤੇ ਦੂਸਰੇ ਪਾਸੇ ਅਸੀਂ ਹਰਸਿਮਰਨ ਸਿੰਘ ਜਿਹੜੇ ਕੋ-ਫਾਊਂਡਰ ਸਨ ਬਾਕੀਆਂ ਦੇ ਨਾਲ ਦਲ ਖਾਲਸਾ ਦੇ ਔਰ ਜਨਵਰੀ 1982 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਔਰ ਜਦੋਂ ਹਵਾਈ ਯੋਧਿਆਂ ਨੇ ਏਅਰ ਇੰਡੀਆ ਦਾ ਜਹਾਜ਼ ਜਿਹੜਾ ਹੈ ਉਹ ਉਡਾ ਕੇ ਲਾਹੌਰ ਪਹੁੰਚਾਇਆ ਤੇ ਇਹ ਕਾਰਵਾਈ ਦਲ ਖਾਲਸਾ ਦੀ ਹੈ। ਮੰਗਾਂ ਕੀ ਨੇ ਇਸ ਸੰਬੰਧੀ ਜਿਹੜੀ ਪ੍ਰੈਸ ਕਾਨਫਰੰਸ ਕਮਰਾ ਨੰਬਰ 42 ਗੁਰੂ ਨਾਨਕ ਨਿਵਾਸ ਦੇ ਵਿੱਚ ਉਹ ਹਰਸਿਮਰਨ ਸਿੰਘ ਹੋਰਾਂ ਨੇ ਕੀਤੀ ਸੀ। ਨਤੀਜੇ ਦੇ ਤੌਰ ਤੇ ਉਹਨਾਂ ਦੇ ਜਿਹੜਾ ਉੱਥੋਂ ਦਾ ਉਦੋਂ ਨਿਕਲ ਗਏ ਸੀ ਲੇਕਿਨ ਬਾਅਦ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਇਹ ਮਹਿਸੂਸ ਕੀਤਾ 2-3 ਸਾਲ ਉਹਨਾਂ ਨੇ ਜੇਲ੍ਹ ਕੱਟੀ ਕਿ ਕੌਮ ਨੂੰ ਬੌਧਿਕ ਪੱਧਰ ਦੇ ਉੱਤੇ ਇੰਟੈਲੈਕਚੁਅਲੀ ਜਿਹੜਾ ਹੈ ਉਹ ਸ਼ਾਰਪ ਹੋਣ ਦੇ ਲਈ ਜ਼ਰੂਰੀ ਹੈ ਕਿ ਖਾਲਿਸਤਾਨ ਪ੍ਰਭੂ ਸਤਾ ਸੰਪੰਨ ਮੁਲਕ ਅਕਾਲ ਤਖਤ ਦਾ ਜਿਹੜਾ ਰੁਤਬਾ ਹੈ ਮੀਰੀ ਪੀਰੀ ਦਾ ਇਸ ਸੰਬੰਧੀ ਜਿਹੜਾ ਹੈ ਉਹ ਲਿਟਰੇਚਰ ਪ੍ਰੋਡਿਊਸ ਕੀਤਾ ਜਾਏ। ਸੋ ਉਹਨਾਂ ਨੇ ਅਨੰਦਪੁਰ ਸਾਹਿਬ 'ਚ ਅਕੈਡਮੀ ਬਣਾ ਕੇ ਬਹੁਤ ਸਾਰਾ, ਕਿਉਂਕਿ ਇਹ ਸਾਰੇ ਭਾਈ ਗਜਿੰਦਰ ਸਿੰਘ, ਹਰਸਿਮਰਨ ਸਿੰਘ ਔਰ ਦੂਸਰੇ ਜਿੰਨੇ ਵੀ ਚੰਡੀਗੜ੍ਹ ਬੇਸਡ ਯੰਗਸਟਰਸ ਦਾ ਗਰੁੱਪ ਸੀ, ਇਸ ਸਰ ਕਪੂਰ ਸਿੰਘ ਜਿਹੜੇ ਕਿ ਆਪਣੇ ਡਿਸਮਿਸਲ ਤੋਂ ਬਾਅਦ ਨੌਕਰੀ ਤੋਂ ਚੰਡੀਗੜ੍ਹ ਰਹੇ, ਬਾਅਦ ਦੇ ਜ਼ਿੰਦਗੀ ਦੇ ਅਖੀਰਲੇ ਦਿਨ ਜਦੋਂ ਬਿਮਾਰੀ ਦੀ ਹਾਲਤ ਸਨ ਫਿਰ ਤਾਂ ਉਹਨਾਂ ਨੇ ਆਪਣੇ ਭਰਾ ਦੇ ਨਾਲ ਸਰ ਗੰਗਾ ਸਿੰਘ ਜਿਹੜੇ ਜਗਰਾਵਾਂ ਦੇ ਨੇੜੇ 3 ਜਾਮਨ ਨਾਂ ਦੇ ਮੁਕਾਮ ਤੇ ਉਹਨਾਂ ਦਾ ਘਰ ਸੀ, ਉੱਥੇ ਅਖੀਰਲਾ ਵਕਤ ਗੁਜ਼ਾਰਿਆ। ਸੋ ਇਹ ਸਾਰੇ ਨੌਜਵਾਨ ਸਰ ਕਪੂਰ ਸਿੰਘ ਹੋਰਾਂ ਦੀ ਪ੍ਰੇਰਨਾ ਸਦਕਾ ਹੀ ਜਿਹੜਾ ਹੈ ਇਸ ਪਾਸੇ ਕਲੈਰਿਟੀ ਦੇ ਨਾਲ ਕੌਮੀ ਘਰ ਦੇ ਰਸਤੇ ਤੇ ਤੁਰੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਈਵਨ ਦਲ ਖਾਲਸਾ ਜਥੇਬੰਦੀ ਦਾ ਨਾਮ ਵੀ ਸਰ ਕਪੂਰ ਸਿੰਘ ਹੋਰਾਂ ਨੇ ਸੁਜੈਸਟ ਕੀਤਾ ਸੀ ਕਿ ਜੇ ਅਸੀਂ ਆਪਣੇ ਇਤਿਹਾਸ ਪਰੰਪਰਾ ਤੋਂ ਜੇ ਅਸੀਂ ਪ੍ਰੇਰਨਾ ਲੈਣੀ ਹੈ ਤੇ ਫਿਰ ਦਲ ਖਾਲਸਾ ਦੀ ਕਮਾਂਡ ਥੱਲੇ ਜਿਹਨੂੰ ਲੰਬਾ ਵਕਤ ਲਗਭਗ 45 ਸਾਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਲੀਡ ਕੀਤਾ, ਇਹ ਸਾਡੀ ਸਰਬੱਤ ਖਾਲਸਾ ਦਾ ਕਲੈਕਟਿਵ ਲੀਡਰਸ਼ਿਪ ਦਾ ਕਾਨਸੈਪਟ ਵੀ ਹੈ ਔਰ ਦਲ ਖਾਲਸਾ ਦੀ ਅਗਵਾਈ ਦੇ ਵਿੱਚ ਹੀ ਜਿਸ 'ਚੋਂ 12 ਮਿਸਲਾਂ ਵੀ ਬਣੀਆਂ ਜਿਹੜਾ ਹੈ 1774 ਦੇ 1699 ਤੋਂ ਬਾਅਦ ਜਿਹੜੀ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ 1710 ਦੇ ਵਿੱਚ ਸਥਾਪਿਤ ਕੀਤਾ। ਫਿਰ ਜਿਹੜਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਲੰਬਾ ਗੈਪ ਹੈ, ਫਿਰ ਜਿਹੜੀ ਵਾਪਸ ਪਾਵਰ ਸੈਂਟਰਿਕ ਅਕਾਲ ਤਖਤ ਦੇ ਨਾਲ ਜੁੜ ਕੇ ਸਾਡੀਆਂ ਵਿਕਟਰੀਜ਼ ਵੀ ਔਰ ਘੱਲੂਘਾਰਿਆਂ ਦਾ ਦੌਰ ਵੀ ਜਿਹੜਾ ਸ਼ੁਰੂ ਹੁੰਦਾ ਹੈ। ਲੇਕਿਨ ਦਲ ਖਾਲਸਾ ਦੇ ਰੂਪ 'ਚ ਜਿਹਦੇ 'ਚ ਬਾਅਦ 'ਚ 12 ਮਿਸਲਾਂ ਹੋਣ ਚਾਹੀਆਂ, ਲਾਹੌਰ ਜਿਹੜਾ ਉਹ 1762 ਦੇ ਵਿੱਚ ਫਤਿਹ ਕੀਤਾ ਗਿਆ ਔਰ 1783 'ਚ ਦਿੱਲੀ ਫਤਿਹ ਕੀਤੀ ਗਈ। ਸੋ ਇਹਦਾ ਹਿਸਟੋਰੀਕਲ ਜਿਹੜਾ ਪਰਿਖੇਪ ਇਹੀ ਹੈ ਕਿ ਦਲ ਖਾਲਸਾ ਦਾ ਜਿਹੜਾ ਨਾਮ ਵੀ ਜਿਹੜੀ 1970ਵਿਆਂ ਦੇ ਵਿੱਚ ਇਹ ਆਰਗੇਨਾਈਜੇਸ਼ਨ ਚੰਡੀਗੜ੍ਹ ਦੇ ਵਿੱਚ ਐਲਾਨੀ ਗਈ ਔਰ ਇਸ ਨੂੰ ਕਿਉਂਕਿ ਇਹਨਾਂ ਦੋਨੋਂ ਹੀ ਯੋਧਿਆਂ ਦਾ ਇੱਕ ਆਪਣਾ ਆਪਣਾ ਕੰਟਰੀਬਿਊਸ਼ਨ ਦਾ ਪਾਰਟ ਹੈ। ਭਾਈ ਗਜਿੰਦਰ ਸਿੰਘ ਉਹਨਾਂ ਨੇ ਬਾਗੀਆਨਾ ਉਸ ਤੌਰ ਦੇ ਥੱਲੇ 42 ਸਾਲ ਆਪਣੇ ਜਿਸ ਰਸਤੇ ਨੂੰ ਚੁਣਿਆ ਸਾਬਤ ਕਦਮਾਂ ਦੇ ਨਾਲ ਉਸ ਰਸਤੇ ਤੇ ਤੁਰੇ ਔਰ ਇਸੇ ਤਰ੍ਹਾਂ ਹਰਸਿਮਰਨ ਸਿੰਘ ਜਿਹੜੇ ਨੇ ਉਹਨਾਂ ਨੇ ਫਰਵਰੀ 2026 ਦੇ ਵਿੱਚ ਜਿਹੜਾ ਉਹ ਚੜ੍ਹਾਈ ਕੀਤੀ ਹੈ। ਸੋ ਇਹਨਾਂ ਦੀ ਯਾਦ ਨੂੰ ਸਮਰਪਿਤ, ਕਿਉਂਕਿ ਨਿਊ ਜਰਸੀ ਦੇ ਵਿੱਚ ਸਾਡੇ ਵੀਰ ਸਰ ਪ੍ਰਿਤਪਾਲ ਸਿੰਘ ਦਲ ਖਾਲਸਾ ਜਿਹੜੇ ਉਹਨਾਂ ਦਿਨਾਂ ਤੋਂ ਹੀ 70ਵਿਆਂ ਤੋਂ ਇਹਨਾਂ ਸ਼ਖਸੀਅਤਾਂ ਦੇ ਨਾਲ ਜੁੜੇ ਰਹੇ ਔਰ ਉਹਨਾਂ ਨੇ ਐਫਰਟ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਗਲੈਨ ਰੌਕ ਸਮਾਗਮ ਰੱਖਿਆ ਸੀ ਔਰ ਉਸ 'ਚ ਅਸੀਂ ਪਾਰਟਿਸਿਪੇਟ ਕੀਤਾ। ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਵੀ ਦੇਖ ਸਕਦੇ ਨੇ। ਉਸ ਦੀਵਾਨ ਦੀ ਮੁਕੰਮਲ ਕਾਰਵਾਈ ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਸਾਹਮਣੇ ਰੱਖਾਂਗੇ ਔਰ ਇਹ ਸਾਰੇ ਦਾ ਇੱਕ ਖਾਸ ਇਹ ਵੀ ਸੀ ਕਿ
ਭਾਈ ਹਰਸਿਮਰਨ ਸਿੰਘ, ਉਹਨਾਂ ਦੇ ਪਰਿਵਾਰ ਦੇ ਮੈਂਬਰ, ਜਿਹਦੇ 'ਚ ਉਹਨਾਂ ਦੇ ਕਲੋਜ਼ ਰਿਸ਼ਤੇਦਾਰ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੀ ਡਾਕਟਰ ਨੇ, ਉਹਨਾਂ ਦੇ ਸ਼ਾਇਦ ਭਤੀਜੇ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਵੀ ਦਿੱਤੀ। ਸੋ ਇਹ ਜ਼ਰੂਰੀ ਹੈ, ਮੈਂ ਸਮਝਦਾ ਕਿ ਜਿੱਥੇ ਜਿਹੜੇ ਇਸ ਰਸਤੇ ਤੁਰਦੇ ਨੇ ਸਿੰਘ, ਉਹਨਾਂ ਦੇ ਵਿੱਚ ਤਾਂ ਇੱਕ ਜਨੂਨ ਹੁੰਦਾ ਹੈ, ਇੱਕ ਇਸ਼ਕ ਹੁੰਦਾ ਹੈ, ਇੱਕ ਮੁਹੱਬਤ ਹੁੰਦੀ ਹੈ। ਬਿਲਕੁਲ। ਲੇਕਿਨ ਕਿਵੇਂ ਪਰਿਵਾਰ ਸਫ਼ਰ ਕਰਦੇ ਨੇ, ਔਰ ਇਹ ਅਸੀਂ ਸਮੁੱਚੇ ਸੰਘਰਸ਼ ਦੇ ਕੰਟੈਕਸਟ ਦੇ ਵਿੱਚ ਹੀ ਕਹਿ ਰਹੇ ਹਾਂ। ਸੋ ਇਹ ਜ਼ਰੂਰੀ ਹੈ ਕਿ ਜਦੋਂ ਅਸੀਂ 1.5 ਲੱਖ ਸ਼ਹੀਦ ਸਿੰਘਾਂ ਦੀ ਗੱਲ ਕਰਦੇ ਹਾਂ ਤੇ ਉਦੋਂ ਤੁਸੀਂ ਜੇ ਪਰਿਵਾਰ ਦੇ ਐਵਰੇਜ 5-6 ਜੀ ਵੀ, ਹਾਲਾਂਕਿ ਕਈ ਹਾਲਤਾਂ 'ਚ ਤਾਂ ਉਹਨਾਂ ਨੇ ਮਾਮੇ, ਚਾਚੇ, ਤਾਏ ਤੱਕ, ਜੇ ਮੈਂ ਗਲਤ ਨਾ ਹੋਵਾਂ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ ਹੀ 20 ਤੋਂ ਜ਼ਿਆਦਾ ਜੀ ਜਿਹੜੇ ਨੇ ਉਹ ਸ਼ਹੀਦ ਕੀਤੇ ਨੇ। ਕਿੰਨਿਆਂ ਨੇ ਸਫ਼ਰ ਕੀਤਾ, ਕਿੰਨੇ ਘਰਾਂ ਨੂੰ ਐਬੈਂਡਨ ਕਰਕੇ ਅੱਗਾ ਪਿੱਛਾ ਜਿਹੜਾ ਜਾ ਕੇ ਰਹਿੰਦੇ ਰਹੇ। ਬਿਲਕੁਲ। ਸੋ ਅੱਜ ਜਦੋਂ ਅਸੀਂ ਆਪਣੇ ਉਸ ਮੰਜ਼ਿਲ ਵੱਲ ਵੱਧ ਰਹੇ ਹਾਂ, ਸਾਨੂੰ ਉਹਨਾਂ ਸਾਰੇ ਹੀ ਜਿਹੜੇ ਪਰਿਵਾਰਾਂ ਨੇ ਜਫਰ ਜਾਲੇ ਨੇ, ਜਿਨ੍ਹਾਂ ਨੇ ਇਸ ਰਸਤੇ ਦੇ ਉੱਤੇ ਤੁਰਦਿਆਂ ਤਕਲੀਫਾਂ ਸਹੀਆਂ ਨੇ, ਉਹਨਾਂ ਨੂੰ ਰੈਕਗਨਾਈਜ਼ ਕਰਨਾ ਬਣਦਾ। ਸੋ ਗਲੈਨ ਰੌਕ ਦੀ ਸੰਗਤ ਵੱਲੋਂ ਵੀ, ਮੈਨੇਜਮੈਂਟ ਵੱਲੋਂ ਵੀ ਇੰਤਹਾ ਪਿਆਰ ਦਿੱਤਾ ਗਿਆ। ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਕਐਂਡ ਦੀਆਂ ਸਿਆਸੀ ਡਿਵੈਲਪਮੈਂਟਸ, ਕਿਉਂਕਿ ਲਾਸਟ ਸ਼ੋਅ ਅਸੀਂ ਫਰਾਈਡੇ ਕੀਤਾ ਔਰ ਉਦੋਂ ਜੋ ਚੱਲ ਰਿਹਾ ਸੀ ਉਹ ਅਸੀਂ ਸਾਹਮਣੇ ਲਿਆਂਦਾ। ਲੇਕਿਨ ਇਹ ਜਿੰਨਾ ਦਬਾਅ ਔਰ ਪ੍ਰੈਸ਼ਰ ਬਣਦਾ ਚਲਾ ਜਾ ਰਿਹਾ ਸੀ, ਖਾਸ ਤੌਰ 'ਤੇ ਜਦੋਂ ਇੰਟਰਨੈਸ਼ਨਲ ਮੀਡੀਆ, ਔਰ ਕਿਉਂਕਿ ਦਿੱਲੀ ਦੇ ਵਿੱਚ ਘਟਨਾਕ੍ਰਮ ਵਾਪਰ ਰਿਹਾ ਸੀ, ਪੁਲਿਸ ਵੱਲੋਂ ਕੀਤਾ ਗਿਆ ਲਾਠੀ ਚਾਰਜ, ਟੀਅਰ ਗੈਸ, ਔਰ ਫਿਰ ਇਹ ਵੀ ਸਾਹਮਣੇ ਆਇਆ ਕਿ ਭਾਈ ਈਵਨ ਪੈਲਟ ਗਨਸ ਦਾ ਇਸਤੇਮਾਲ ਵੀ ਹੋਇਆ। ਉਹ ਵਿਕਟਮ ਵੀ ਸਾਹਮਣੇ ਆ ਗਏ ਜਿਨ੍ਹਾਂ ਦੇ ਗਨ ਸ਼ਾਟ ਲੱਗੇ ਨੇ, ਕਿਸੇ ਦੀਆਂ ਅੱਖਾਂ ਵੀ ਜਿਹੜੀਆਂ ਉਹਨਾਂ ਦੀ ਰੋਸ਼ਨੀ ਵੀ ਪ੍ਰਭਾਵਿਤ ਹੋਈ। ਸੋ ਇਹ ਜਦੋਂ ਔਰ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਇਆ ਔਰ ਉਹ ਸਾਰੇ ਦੇ ਚੱਲਦਿਆਂ ਆਪੋਜੀਸ਼ਨ ਨੇ ਇਸ ਵਾਰ ਕਾਫੀ ਦਬੰਗ ਰੋਲ ਅਦਾ ਕੀਤਾ। ਔਰ ਦਿੱਲੀ ਦੇ ਪ੍ਰੋਟੈਸਟ 'ਚ, ਕਿਉਂਕਿ ਪਹਿਲਾ ਦਿਨ ਤਾਂ ਇੱਕ ਵਾਰ ਪੁਲਿਸ ਨੇ ਖਦੇੜ ਦਿੱਤਾ ਸੀ, ਜੋ ਕੁਛ 20 ਜੁਲਾਈ ਦੇ ਮੌਕੇ ਦੇ ਉੱਤੇ ਹੋਇਆ। ਸੋਨਮ ਵਾਂਗਚੁਕ ਨੂੰ 3 ਦਿਨ ਪਹਿਲਾਂ ਚੁੱਕ ਲਿਆ ਸੀ। ਸੋਨਮ ਵਾਂਗਚੁਕ ਨੇ ਬੇਸ਼ੱਕ ਆਪਣਾ ਵਰਤ ਜਾਰੀ ਰੱਖਿਆ ਹਸਪੀਟਲ ਦੇ ਵਿੱਚ, ਲੇਕਿਨ ਇਵੈਂਚੁਅਲੀ ਦੋਨਾਂ ਵਜ਼ੀਰਾਂ ਤੋਂ, ਜਿਹੜੇ ਬੀਜੇਪੀ ਦੇ ਨੇ, ਜਤਿੰਦਰ ਸਿੰਘ ਔਰ ਇੱਕ ਹੋਰ, ਉਹਨਾਂ ਤੋਂ ਜੂਸ ਦਾ ਗਲਾਸ ਪੀ ਕੇ ਬਿਨਾਂ, ਜਿਹੜੀ ਮੰਗ ਤਾਂ ਮੁੱਖ ਤੌਰ 'ਤੇ ਇਹੀ ਸੀ ਜਦੋਂ ਇਸ ਸੋਨਮ ਵਾਂਗਚੁਕ ਨੇ ਵੀ ਸ਼ੁਰੂਆਤ ਕੀਤੀ ਆਪਣੇ ਵਰਤ ਦੀ, ਔਰ ਕਾਕਰੋਚ ਜਨਤਾ ਪਾਰਟੀ ਦਾ ਵੀ ਏਜੰਡਾ ਕਿ ਭਾਈ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ, ਜਿਹਦੀ ਕਮਾਂਡ ਥੱਲੇ ਨੀਟ ਐਗਜ਼ਾਮ ਹੁੰਦੇ ਨੇ, ਕਿਉਂਕਿ ਸੈਂਟਰ ਹੀ ਕੰਡਕਟ ਕਰਦਾ, ਸਟੇਟਾਂ ਤੋਂ ਤਾਂ ਬਹੁਤ ਸਾਰੀਆਂ ਪਾਵਰਸ ਖੋਹ ਲਈਆਂ ਗਈਆਂ ਨੇ, ਕਿ ਉਹ ਅਸਤੀਫਾ ਦੇ, ਕਿਉਂਕਿ ਜਿਸ ਲੈਵਲ ਦੇ ਉੱਤੇ ਇਹ ਪੇਪਰ ਲੀਕ ਹੋਏ, ਜਿਹਦੀ ਵਜ੍ਹਾ ਕਰਕੇ 20 ਤੋਂ ਜ਼ਿਆਦਾ ਜਿਹੜੇ ਸਟੂਡੈਂਟਸ ਜਿਨ੍ਹਾਂ ਨੇ ਤਿਆਰੀ ਵੀ ਕੀਤੀ ਸੀ, ਬੇਸ਼ੱਕ ਐਗਜ਼ਾਮ ਦੁਬਾਰਾ ਵੀ ਹੋਏ, ਪਰ ਉਸ ਪ੍ਰੈਸ਼ਰ ਨੂੰ ਲੈ ਨਹੀਂ ਸਕੇ ਔਰ ਉਹਨਾਂ ਨੇ ਆਤਮਘਾਤ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ। ਔਰ ਇਹ ਜਿਹੜਾ ਧਰਮਿੰਦਰ ਪ੍ਰਧਾਨ ਹੈ, ਕੋਈ ਆਰਡੀਨਰੀ ਬੰਦਾ ਨਹੀਂ ਹੈ। ਮੋਹਨ ਭਾਗਵਤ ਤੋਂ ਬਾਅਦ ਨੰਬਰ 2 ਮੈਨ, ਔਰ ਇਹਨੂੰ ਤਾਂ ਰੱਖਿਆ ਹੀ ਉਹਨਾਂ ਨੇ ਉਹ ਐਜੂਕੇਸ਼ਨ ਸਿਸਟਮ ਦੇ ਵਿੱਚ ਐਜੂਕੇਸ਼ਨ ਦਾ ਭਗਵਾਕਰਨ ਕਰਨ ਲਈ ਹੈ, ਔਰ ਉਹ ਬੜੀ ਕਾਮਯਾਬੀ ਨਾਲ ਕਰ ਰਿਹਾ ਸੀ। ਇਸ ਤੋਂ ਪਹਿਲਾਂ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ, ਉਦੋਂ ਵੀ ਹਿਊਮਨ ਡਿਵੈਲਪਮੈਂਟ ਮਿਨਿਸਟਰੀ ਦੇ ਤੌਰ 'ਤੇ ਮੁਰਲੀ ਮਨੋਹਰ ਜੋਸ਼ੀ, ਜਿਹੜਾ ਲੰਬਾ ਵਕਤ ਬੀਜੇਪੀ ਪ੍ਰੈਜ਼ੀਡੈਂਟ ਵੀ ਰਿਹਾ, ਉਹਨੂੰ ਰੱਖਿਆ ਗਿਆ ਸੀ। ਕਿਉਂਕਿ RSS ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਕਿ ਭਾਈ ਜੇ ਤੁਸੀਂ ਐਜੂਕੇਸ਼ਨ ਸਿਸਟਮ ਬਦਲਦੇ ਹੋ, ਔਰ ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਜੂਕੇਸ਼ਨ ਸਿਸਟਮ ਸਟੇਟ ਸਬਜੈਕਟ ਹੈ, ਸੋ ਇਸ ਦੇ ਥੱਲੇ ਉਹਨਾਂ ਨੇ ਇਸ ਢੰਗ ਦੇ ਨਾਲ ਸੈਂਟਰ ਨੇ ਆਪਰੇਟ ਕੀਤਾ, ਯੂਨੀਵਰਸਿਟੀਜ਼ ਦੇ ਰਾਹੀਂ ਸਿਲੇਬਸ ਸਟੈਂਡਰਡ ਬਣਾਉਣ ਦੇ ਨਾਂ ਥੱਲੇ, ਕਿ ਸਭ ਸਟੇਟਾਂ ਨੇ ਆਲਮੋਸਟ ਤਮਿਲਨਾਡੂ ਜਾਂ ਇੱਕ ਅੱਧੀ ਕਿਸੇ ਹੋਰ ਨੂੰ ਛੱਡ ਕੇ ਸਰੈਂਡਰ ਕਰ ਦਿੱਤਾ ਹੋਇਆ। ਸੋ ਇਹੀ ਕਾਰਨ ਹੈ ਕਿ ਉਹ ਜੋਤਿਸ਼ ਹੋਏ, ਯੋਗਾ ਹੋਏ, ਦੂਸਰੇ ਜੋ ਝੂਠ ਬਿਲਕੁਲ ਇਹਨਾਂ ਦਾ, ਜਿਹੜੇ ਸਾਇੰਸ ਨੂੰ ਕਾਊਂਟਰ ਕਰਨ ਵਾਲੀਆਂ ਥਿਊਰੀਆਂ ਨੇ, ਜਿਹਦੇ 'ਚ ਪਲਾਸਟਿਕ ਸਰਜਰੀ ਵੀ ਇੰਡੀਆ 'ਚ ਸ਼ੁਰੂ ਹੋਈ ਔਰ ਗਮਲਿਆਂ 'ਚ ਨਿਆਣੇ ਵੀ ਇਹਨਾਂ ਨੇ, ਟੈਸਟ ਟਿਊਬ ਬੇਬੀਜ਼ ਵੀ ਇਹਨਾਂ ਨੇ ਸ਼ੁਰੂ ਕੀਤੀਆਂ। ਇਹ ਸਭ ਉਹਨਾਂ ਦੇ ਐਜੂਕੇਸ਼ਨ ਸਿਸਟਮ ਦਾ ਭਾਰਤੀ ਪ੍ਰਾਈਡ ਜਾਂ ਭਾਰਤੀ ਗਰਵ ਦੇ ਨਾਂ ਥੱਲੇ ਉਹਦਾ ਹਿੱਸਾ ਹੈ। ਸੋ ਧਰਮਿੰਦਰ ਪ੍ਰਧਾਨ ਜਿਹੜਾ ਉਹ ਮੇਨ ਬੰਦਾ ਹੈ। ਸੋ ਉਹਨਾਂ ਦੇ ਲਈ RSS ਦੇ ਲਈ ਵੀ ਪ੍ਰੈਸਟੀਜ ਸੀ। ਪਰ ਮੈਂ ਸਮਝਦਾ ਵੀ ਇੱਕ ਗੱਲ ਜਿਹੜੀ ਬ੍ਰਾਹਮਣਵਾਦੀਆਂ ਤੋਂ ਸਿੱਖਣ ਵਾਲੀ ਹੈ
ਓਕੇ ਕਦੋਂ ਲੋੜ ਪੈਣ ਦੇ ਉੱਤੇ ਗਧੇ ਨੂੰ ਪਿਓ ਕਹਿਣਾ ਤੇ ਕਦੋਂ ਜਦੋਂ ਵਕਤ ਲੰਘ ਜਾਏ ਫਿਰ ਪਿਓ ਨੂੰ ਵੀ ਗਧਾ ਕਹਿ ਦੇਣਾ। ਬਿਲਕੁਲ। ਔਰ ਉਹਨਾਂ ਨੇ ਹਾਲਾਂ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਸਰਕਾਰ ਜਿਹੜੀ ਹੈ ਉਹ ਜਿਵੇਂ ਉਹਨਾਂ ਨੇ ਰਿਐਕਟ ਕੀਤਾ 20 ਜੁਲਾਈ ਦੇ ਪ੍ਰੋਟੈਸਟ ਨੂੰ, ਲੇਕਿਨ ਜਿਸ ਲੈਵਲ ਦੇ ਉੱਤੇ ਬ੍ਰੌਡਰ ਪ੍ਰੋਟੈਸਟ ਹੋਏ ਬਿਹਾਰ ਦੇ ਵਿੱਚ ਤਾਂ ਵੱਡੇ ਪੈਮਾਨੇ ਦੇ ਉੱਤੇ ਵਾਇਲੈਂਸ ਵੀ ਹੋਣੀ ਸ਼ੁਰੂ ਹੋਈ ਪੁਲਿਸ ਦੇ ਉੱਤੇ। ਔਰ ਜਿਹੜੀਆਂ ਬੀਜੇਪੀ ਗਵਰਨਡ ਸਟੇਟਸ ਨੇ, ਇਕੱਲਾ ਇਹੀ ਨਹੀਂ, ਬੀਜੇਪੀ ਦੇ ਮਿਨਿਸਟਰਾਂ ਦੇ, ਔਰ ਉਹ ਸਾਹਮਣੇ ਵੀ ਆ ਗਿਆ ਕਿ ਅਸਮ ਦੇ ਫਲਾਮ ਮਿਨਿਸਟਰ ਦੀ ਡਾਟਰ ਵੀ ਸ਼ਾਮਲ ਹੋਈ ਪ੍ਰੋਟੈਸਟ ਦੇ ਵਿੱਚ, ਔਰ ਮੱਧ ਪ੍ਰਦੇਸ਼ ਤੋਂ ਵੀ ਹੋਏ। ਤੇ ਦੂਜਾ ਉਹਨਾਂ ਨੂੰ ਸਟੇਟਮੈਂਟਾਂ ਜਾਰੀ ਕਰਨੀਆਂ ਪਈਆਂ ਬੀਜੇਪੀ ਲੀਡਰਾਂ ਨੂੰ ਕਿ ਜੇ ਹੁਣ ਬੱਚਿਆਂ ਦੀ ਆਪਣੀ ਮਰਜ਼ੀ ਹੈ ਕਿੱਧਰ ਕੀ ਹੈ। ਪਰ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਕਿ ਵੀ ਜਿਹੜੀ ਜੈਨ ਜ਼ੀ ਜਿਹਨੂੰ ਕਿਹਾ ਗਿਆ ਉਹਦੇ 'ਚ ਈਵਨ ਇਹਨਾਂ ਬੀਜੇਪੀ ਦੇ ਕੁਛ ਲੀਡਰਾਂ ਦੇ ਪੁੱਤਰ ਧੀਆਂ ਨੂੰ ਵੀ ਜਿਹੜਾ ਇਹ ਲੱਗਾ ਕਿ ਭਾਈ ਇਹ ਜਿਹੜੇ ਸਾਡੇ ਪੇਰੈਂਟਸ ਨੇ ਇਹ ਗਲਤ ਰਸਤੇ ਤੇ ਨੇ, ਇਹ ਧੱਕਾ ਕਰ ਰਹੇ ਨੇ ਔਰ ਅਸੀਂ ਸਾਥ ਦੇਣਾ। ਸੋ ਇਹ ਮਲਟੀਪਲ ਪ੍ਰੈਸ਼ਰ ਪਲੱਸ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹਨਾਂ ਦੀ ਤੋਏ ਹੋ ਰਹੀ ਸੀ, ਕਿਉਂਕਿ ਸਾਰੇ ਵੱਡੇ ਨੈਟਵਰਕ ਮੀਡੀਆ ਦੇ ਰੈਗੂਲਰ ਕਵਰ ਕਰ ਰਹੇ ਸੀ ਔਰ ਇਹ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ। ਈਵਨ ਐਮਨੈਸਟੀ ਇੰਟਰਨੈਸ਼ਨਲ ਨੇ ਇਸ ਦੇ ਉੱਤੇ ਇਸ ਦਾ ਸਖਤ ਨੋਟਿਸ ਲਿਆ ਸੀ ਕਿ ਪੀਸਫੁਲ ਡੈਮੋਨਸਟ੍ਰੇਟਰਸ ਦੇ ਉੱਤੇ ਟੀਅਰ ਗੈਸ ਔਰ ਲਾਠੀ ਚਾਰਜ ਔਰ ਪੈਲਟ ਗਨਸ ਦਾ ਇਸਤੇਮਾਲ ਕੀਤਾ ਗਿਆ। ਔਰ ਇਸ ਸਾਰੇ ਦੌਰ ਦੇ ਵਿੱਚ ਜਿਹੜਾ ਉਹਨਾਂ ਨੇ ਨਾਗਪੁਰ ਬੈਠ ਕੇ ਆਪਣਾ ਕੈਲਕੂਲੇਟ ਕੀਤਾ ਹੋਏਗਾ ਕਿ ਭਾਈ ਸਾਡੇ ਲਈ ਕੀ ਸੂਟੇਬਲ ਹੈ। ਸੋ ਉਹਨਾਂ ਨੇ ਫਾਈਨਲੀ ਜਿਹੜੀ ਵੀਕਐਂਡ ਦੀ ਡਿਵੈਲਪਮੈਂਟ ਸੀ ਕਿ ਧਰਮਿੰਦਰ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ, ਕਿਉਂਕਿ ਗੱਲਬਾਤ ਤਾਂ ਕਾਕਰੋਚ ਜਨਤਾ ਪਾਰਟੀ ਦੇ ਡੈਲੀਗੇਸ਼ਨ ਨਾਲ ਉਹਨਾਂ ਨੇ ਖੋਲ੍ਹੀ ਹੋਈ ਸੀ। ਨਾਲ ਦੀ ਨਾਲ ਜਿਹੜੀ ਦੂਸਰੀ ਮੰਗ ਸੀ ਉਹਨਾਂ ਦੀ ਕਿ ਜਿਹੜੇ 20 ਤੋਂ ਜ਼ਿਆਦਾ ਸਟੂਡੈਂਟਸ ਨੇ ਆਤਮਘਾਤ ਕੀਤਾ ਹੈ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਏ, ਮੁਆਵਜ਼ਾ ਦਿੱਤਾ ਜਾਏ। 1 ਕਰੋੜ ਦੇ ਕਰੀਬ ਮੁਆਵਜ਼ੇ ਦੀ ਮੰਗ ਹੈ ਪਰ ਪਰਸਨ। ਔਰ ਥਰਡ ਸੀ ਕਿ ਵੀ ਜਿੰਨੇ ਕੇਸ FIR ਫਸਟ ਇਨਫੋਰਮੇਸ਼ਨ ਰਿਪੋਰਟ ਪ੍ਰੋਟੈਸਟਰਸ ਦੇ ਖਿਲਾਫ ਹੈ ਉਹ ਸਾਰੀਆਂ ਕੈਂਸਲ ਕੀਤੀਆਂ ਜਾਣਗੀਆਂ। ਜਿੰਨੇ ਜੇਲ੍ਹਾਂ 'ਚ ਸਟੂਡੈਂਟਸ ਨੂੰ ਫੜਿਆ ਹੋਇਆ ਉਹਨਾਂ ਨੂੰ ਰਿਹਾ ਕੀਤਾ ਜਾਏਗਾ। ਔਰ ਜਿਹੜੀ ਪਹਿਲੀ ਖਬਰ ਵੀਕਐਂਡ ਤੇ ਆਈ ਉਹ ਸੀ ਕਿ ਵੀ ਉਹਨਾਂ ਨੇ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ। ਸੋ ਇੱਕਦਮ ਜਸ਼ਨ ਦਾ ਮਾਹੌਲ ਬਣ ਗਿਆ ਉਸ ਜੰਤਰ ਮੰਤਰ ਤੇ ਪਾਰਟੀ, ਔਰ ਫਿਰ ਡੀਜੇ ਵੱਜਣ ਲੱਗ ਗਏ ਬਹੁਤ ਥਾਵਾਂ ਤੇ, ਨੱਚਣ ਟੱਪਣ ਦਾ ਕੰਮ ਸ਼ੁਰੂ ਹੋ ਗਿਆ। ਪਰ ਸਾਨੂੰ ਉਦੋਂ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਵੀ ਇਹੀ ਹਾਲ ਕਿਸਾਨ ਮੂਵਮੈਂਟ ਦੇ ਵੇਲੇ ਸੀ। ਭਾਵੇਂ 3 ਖੇਤੀ ਕਾਨੂੰਨ ਵਾਪਸ ਲਏ ਗਏ ਸੀ, ਪਰ ਜਿਹੜਾ ਬਾਕੀ ਹਿੱਸਾ ਉਸ ਦਾ ਕਿ ਸਰਕਾਰ ਕਮੇਟੀ ਬਣਾਏਗੀ, ਜਿਹੜਾ ਉਹਨਾਂ ਦਾ ਸਪੋਰਟ ਪ੍ਰਾਈਸ ਰੱਖਿਆ ਜਾਂਦਾ ਹੈ ਮਿਨੀਮਮ ਸਪੋਰਟ ਪ੍ਰਾਈਸ ਉਹ ਡਿਕਲੇਅਰ ਕੀਤਾ ਜਾਏਗਾ, ਇਹ ਹੋਏਗਾ, ਛੱਡਿਆ ਜਾਏਗਾ, ਬਾਕੀਆਂ ਨੂੰ ਥਾਂ ਦਿੱਤੀ ਜਾਏਗੀ ਜਿੱਥੇ 700 ਤੋਂ 800 ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋਏ ਜਾਂ ਮਾਰੇ ਗਏ ਉਹਨਾਂ ਦੀ ਯਾਦ। ਪਰ ਬਾਕੀ ਕੁਛ ਨੇ ਇਹ ਠੀਕ ਹੈ ਵੀ ਖੇਤੀ ਕਾਨੂੰਨ ਜਿਹੜੇ ਆਲਰੇਡੀ ਲਾਅ ਬਣ ਚੁੱਕੇ ਸੀ ਉਹ ਉਹਨਾਂ ਨੇ ਵਾਪਸ ਲਏ। ਸੋ ਇਹਦੇ 'ਚ ਜਿਹੜੀ ਵਿਜ਼ਿਬਿਲਟੀ ਹੈ ਇਹ ਠੀਕ ਹੈ ਵੀ ਉਹਦਾ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋ ਗਿਆ। ਇਹਨੂੰ ਤੁਸੀਂ ਇੱਕ ਵਿਕਟਰੀ ਕਹਿ ਸਕਦੇ ਹੋ। ਔਰ ਜ਼ਾਹਰ ਹੈ ਕਿ ਵੀ ਬਾਕੀ ਜੋ ਕੁਝ ਚੱਲ ਰਿਹਾ ਹੈ ਉਹਦੇ ਜੇ ਮੈਂ ਅੱਜ ਦੀਆਂ ਖਬਰਾਂ ਦੇ ਸਿਰਫ ਟਾਈਟਲ ਹੀ ਪੜ੍ਹਾਂ ਤੇ ਇਸ ਦੇ ਉੱਤੇ ਉਹੀ ਸੁਪਰੀਮ ਕੋਰਟ ਜਿਹਦਾ ਚੀਫ ਜਸਟਿਸ ਸੂਰਿਆ ਕਾਂਤ ਇਹ ਕਹਿੰਦਾ ਸੀ ਕਿ ਸਾਡੇ ਕੋਲ ਵਕਤ ਨਹੀਂ ਹੈ ਕਿ ਦਿੱਲੀ ਪੁਲਿਸ ਨੇ ਜੋ ਕੀਤਾ ਹੈ ਕਿ ਵੀ ਉਹ ਕਨਸਟੀਟਿਊਸ਼ਨ ਦੇ ਮੁਤਾਬਕ ਹੈ ਕਿ ਨਹੀਂ, ਉਹ ਹੁਣ ਕਹਿ ਰਿਹਾ ਐਜੀਟੇਸ਼ਨ ਡਜ਼ਨਟ ਜਸਟੀਫਾਈ ਪੁਲਿਸ ਐਕਸੈਸਿਸ ਪੀਸਫੁਲ ਪ੍ਰੋਟੈਸਟ ਕਨਸਟੀਟਿਊਸ਼ਨਲ ਰਾਈਟ, ਕਿ ਜੀ ਇਹ ਜਿਹੜੀ ਹੈ ਪੁਲਿਸ ਉਹਨੂੰ ਰੋਕ ਨਹੀਂ ਸਕਦੀ, ਇਹ ਜਿਹੜਾ ਸੰਵਿਧਾਨਕ ਹੱਕ ਹੈ ਪੀਸਫੁਲ ਪ੍ਰੋਟੈਸਟ। ਹੁਣ ਜਿਹੜਾ ਹੈ ਕਿ ਜੈਨ ਜ਼ੀ ਪ੍ਰੋਟੈਸਟ ਟੈਸਟ ਦਾ ਸੰਗ ਰੇਜ਼ ਅਨਕੰਫਰਟੇਬਲ ਕੁਐਸਚਨਸ। ਫਿਰ ਉਹਨਾਂ ਨੇ ਜਿਹੜਾ ਮੈਂ ਕਿਹਾ ਕਿ ਵੀ ਜਿਹੜੇ ਮਿਨਿਸਟਰਾਂ ਦੇ ਪੁੱਤਰ ਧੀਆਂ ਨੇ ਪਾਰਟਿਸਿਪੇਟ ਕੀਤਾ ਹੈ ਉਹਨਾਂ ਦੇ ਹਵਾਲੇ ਨਾਲ ਹੈ ਵੀ ਇਸ ਨੇ ਉਹਨਾਂ ਨੂੰ ਚੌਂਕਾ ਕੇ ਰੱਖ ਦਿੱਤਾ ਹੈ ਕਿ ਭਾਈ ਇਸ ਕਿਸਮ ਦਾ ਹੈ। ਪਰ ਹੁਣ ਨਾਲ ਦੀ ਨਾਲ ਕਿਉਂਕਿ ਸਟੂਡੈਂਟ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ, ਉਹਨਾਂ ਨੇ ਡਿਊਰਿੰਗ ਦਾ ਜੰਤਰ ਮੰਤਰ ਪ੍ਰੋਟੈਸਟ ਜਿਹੜੇ ਆਈ ਕੰਟੈਕਟ ਰਾਹੀਂ ਜਿਹੜੀ ਅੱਜ ਕੱਲ੍ਹ ਲੇਟੈਸਟ ਟੈਕਨੋਲੋਜੀਜ਼ ਨੇ ਉਹ ਸ਼ਨਾਖਤ ਕਰਕੇ ਘਰਾਂ ਦੇ ਉੱਤੇ ਵੀ ਛਾਪੇ ਮਾਰ ਰਹੇ ਨੇ। ਬਿਹਾਰ ਦੇ ਵਿੱਚ ਪਟਨਾ 'ਚ ਖਾਸ ਤੌਰ 'ਤੇ 400 ਤੋਂ ਜ਼ਿਆਦਾ ਸਟੂਡੈਂਟ ਉਹ ਚੁੱਕੇ ਗਏ ਨੇ ਗਾਂਧੀ ਮੈਦਾਨ 'ਚੋਂ, ਔਰ ਦੂਸਰੇ ਲਗਾਤਾਰਤਾ ਨਾਲ ਚੱਲ ਰਹੇ। ਔਰ ਇਹ ਠੀਕ ਹੈ ਵੀ ਇਹ ਸਾਰੇ
ਮੋਰਚੇ ਦੌਰਾਨ ਜਾਂ ਐਜੀਟੇਸ਼ਨ ਦੌਰਾਨ ਸਿੱਖਾਂ ਨੇ ਬਹੁਤ ਵਾਹਵਾਹੀ ਖੱਟੀ ਕਿ ਜਦੋਂ ਮੰਦਰਾਂ ਦੇ ਦਰਵਾਜ਼ੇ ਬੰਦ ਹੋ ਗਏ ਔਰ ਦੂਸਰੇ ਬੰਗਲਾ ਸਾਹਿਬ ਗੁਰਦੁਆਰਾ ਸਭ ਦੇ ਲਈ ਇੱਕ ਖੁੱਲ੍ਹਾ ਉਹਨਾਂ ਲਈ ਥਾਂ ਸੀ ਜਿੱਥੇ ਉਹਨਾਂ ਦੀ ਭੋਜਨ ਔਰ ਰਹਿਣ ਸਹਿਣ ਨਹਾਉਣ ਧੋਣ ਔਰ ਸਿਕਿਉਰਿਟੀ ਉਸ ਦੀ ਗਾਰੰਟੀ ਸੀ। ਮੌਕੇ ਦੇ ਉੱਤੇ ਵੀ ਸਿੱਖ ਵਲੰਟੀਅਰਸ ਔਰ ਦੂਸਰਿਆਂ ਨੇ ਜਾ ਕੇ ਉਹਨਾਂ ਨੂੰ ਸੇਫਟੀ ਦਾ ਅਹਿਸਾਸ ਦਿਵਾਇਆ ਔਰ ਦੂਸਰਾ ਇਸ ਦੇ ਉੱਤੇ ਬਹੁਤ ਵਾਹਵਾਹੀ ਵੀ ਹੋਈ ਕਿਉਂਕਿ ਬਹੁਤ ਸਾਰੇ ਖਾਸ ਤੌਰ ਤੇ ਜਿਹੜੇ ਇਸ ਕਿਸਮ ਦੀ ਵਾਹਵਾਹੀ ਵਾਲੇ ਮੈਂ ਦੇਖਦਾ ਬਹੁਤ ਸਾਰੇ ਦਲਿਤ ਵਰਗ ਦੇ ਪਿਛੜੇ ਵਰਗਾਂ ਦੇ ਕੋਈ ਰਾਜਸਥਾਨ ਕੋਈ ਯੂਪੀ ਕੋਈ ਬਿਹਾਰ ਜਿਨ੍ਹਾਂ ਨੇ ਪਹਿਲਾਂ ਇਹਨਾਂ ਦਾ ਹੀ ਪ੍ਰੋਪੇਗੈਂਡਾ ਦੇਖਿਆ ਹੋਇਆ ਸੀ। ਜਿਵੇਂ ਕਿਸਾਨ ਮੂਵਮੈਂਟ ਵੇਲੇ ਵੈਸਟਰਨ ਯੂਪੀ ਤੇ ਹਰਿਆਣੇ ਦੇ ਜਾਟਾਂ ਨੇ ਸਿੱਖਾਂ ਦੀ ਜਨਰੋਸਿਟੀ ਦੇਖੀ ਪਰ ਉਹਨਾਂ ਨੂੰ ਸਮਝ ਆਈ ਕਿ ਭਾਈ ਇਹ ਤਾਂ ਸਾਡੇ ਲਈ ਮਸੀਹਾ ਵਾਂਗ ਨੇ ਔਰ ਉਹਨਾਂ ਚੋਂ ਕਈਆਂ ਨੇ ਕਹਿਣਾ ਸ਼ੁਰੂ ਕੀਤਾ ਕਿ ਅਗਰ ਯਹੀ ਖਾਲਿਸਤਾਨ ਹੈ ਤਾਂ ਹਮ ਵੀ ਖਾਲਿਸਤਾਨੀ ਹੈ। ਸੋ ਇਸ ਵਾਰ ਵੀ ਬਹੁਤ ਸਾਰੀਆਂ ਹੰਡਰਡਸ ਆਫ ਸੱਚ ਵੀਡੀਓਜ਼ ਜਿਹੜੀਆਂ ਨੇ ਉਹ ਇੰਟਰਨੈਟ ਤੇ ਟਰੈਕ ਕੀਤੀਆਂ ਜਾ ਸਕਦੀਆਂ ਜਿਹਦੇ ਵਿੱਚ ਬਹੁਤ ਸਾਰਿਆਂ ਨੇ ਕਈਆਂ ਨੇ ਤਾਂ ਕਿਹਾ ਹੁਣ ਅਸੀਂ ਮੰਦਰ ਨਹੀਂ ਜਾਵਾਂਗੇ ਅਸੀਂ ਗੁਰਦੁਆਰੇ ਹੀ ਜਾਵਾਂਗੇ ਔਰ ਕਈਆਂ ਨੇ ਰਿਗਰੈਟ ਕੀਤਾ ਵੀ ਅਸੀਂ ਸਿੱਖਾਂ ਦੇ ਨਾਲ ਕੀ ਧੱਕੇ ਕਰਦੇ ਰਹੇ ਹਾਂ ਉਹਨਾਂ ਨੂੰ ਅਸੀਂ ਕਿਵੇਂ ਜਿਹੜਾ ਉਹਨਾਂ ਦਾ ਨੂੰ ਅਪਮਾਨਿਤ ਕਰਦੇ ਰਹੇ ਔਰ ਹੁਣ ਇਹ ਜਿਹੜਾ ਦੁਬਾਰਾ ਫੜੋ ਫੜਾਈ ਔਰ ਆਪਣੇ ਐਗਰੀਮੈਂਟ ਤੋਂ ਮੁਕਰਨ ਦੀ ਗੱਲ ਹੈ ਸਭ ਨੂੰ ਛੱਡਣਾ ਜਾਂ ਦੂਜਾ ਇਸ ਦੇ ਉੱਤੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਜਿਹੜੀ ਕਾਕਰੋਚ ਜਨਤਾ ਪਾਰਟੀ ਦੀ ਮੇਨ ਲੀਡਰਸ਼ਿਪ ਨੇ ਕਪਿਲ ਸਿੱਬਲ ਜਿਹੜਾ ਕਾਂਗਰਸ ਦਾ ਲੀਡਰ ਵੀ ਹੈ ਪ੍ਰੋਮਿਨੈਂਟ ਸੁਪਰੀਮ ਕੋਰਟ ਦਾ ਅਟਾਰਨੀ ਹੈ ਉਹਦੇ ਨਾਲ ਵੀ ਉਹਨਾਂ ਨੇ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਸੀਜੇਪੀ ਵਾਰਨਸ ਆਫ ਫਰੈਸ਼ ਪ੍ਰੋਟੈਸਟ ਓਵਰ ਸੈਂਟਰਸ ਪ੍ਰੋਮਿਸ ਬੀਚ ਕਿ ਵੀ ਸਾਡੇ ਨਾਲ ਕੀਤੇ ਵਾਅਦੇ ਜਿਹੜੇ ਨੇ ਉਹ ਵਫਾ ਨਹੀਂ ਹੋ ਰਹੇ ਔਰ ਅਸੀਂ ਦੁਬਾਰਾ ਪ੍ਰੋਟੈਸਟ ਸ਼ੁਰੂ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਭਾਈ ਸਾਡੇ ਨਾਲ ਰਿਟਨ ਐਗਰੀਮੈਂਟ ਸੈਂਟਰ ਨੇ ਕੀਤਾ ਪਰ ਹੁਣ ਕ੍ਰੈਕ ਡਾਊਨ ਹੋ ਰਿਹਾ ਪ੍ਰੋਟੈਸਟਰਸ ਦੇ ਉੱਤੇ ਔਰ ਵਲੰਟੀਅਰਸ ਦੇ ਉੱਤੇ ਅਕ੍ਰੋਸ ਸਟੇਟਸ ਔਰ ਇਹ ਜਿਹੜਾ ਬਿਹਾਰ ਸਰਕਾਰ ਨੇ ਵੀ ਐਲਾਨ ਕੀਤਾ ਸੀ ਕਿ ਅਸੀਂ ਸਾਰੀਆਂ FIR ਪ੍ਰੋਟੈਸਟਰਸ ਦੇ ਅਗੇਂਸਟ ਵਾਪਸ ਲਵਾਂਗੇ ਪਰ ਕੋਈ ਉਹਦੇ ਚੋਂ ਵਾਪਸ ਕੀ ਲੈਣਾ ਹੋਰਨਾਂ ਨੂੰ ਫੜਿਆ ਜਾ ਰਿਹਾ ਔਰ BJP ਰੂਲਡ ਵੈਸਟ ਬੰਗਾਲ ਦੇ ਵਿੱਚ ਵੀ ਕਾਫੀ ਜਿਹੜਾ ਪੁਲਿਸ ਦਾ ਜ਼ਬਰ ਹੈ ਉਹ ਸਾਹਮਣੇ ਆ ਰਿਹਾ ਔਰ ਇਹ ਜਿਹੜਾ ਇਸ ਦੇ ਵਿੱਚ ਫਿਰ ਇਹ ਵੀ ਹੈ ਕਿ CJP flags detention of protesters in states ask center to honor assurances ਪਰ ਮੈਨੂੰ ਇਹ ਲੱਗਦਾ ਕਿ ਭਾਈ ਇਹ ਜਿਹੜਾ ਇੱਕ ਪਾਸੇ ਇਹ ਵੀ ਮੰਗ ਹੋ ਰਹੀ ਹੈ ਕਿ ਬੈਨ ਯੂਜ਼ ਆਫ ਪੈਰਟ ਗਨਸ ਇਲੈਕਟ੍ਰਿਕ ਸ਼ੌਕ ਬੈਟਨਸ ਬਾਈ ਆਲ ਪੁਲਿਸ ਫੋਰਸਿਸ ਇਹ ਹੁਣ ਸਾਰਾ ਕੁਝ ਚੱਲੇਗਾ ਕਿਉਂਕਿ ਜਿਨ੍ਹਾਂ ਦੇ ਨਾਲ ਵਾਹ ਹੈ ਇਹਨਾਂ ਦਾ ਵੀ ਕਿਉਂਕਿ ਸਟੂਡੈਂਟ ਵਰਗ ਬਹੁਤ ਸਾਰਾ ਜਿਹੜਾ ਹੈ ਉਹ ਉਸ ਜਿਹੜੇ ਸਫਰਰ ਵੀ ਨੇ ਜੋ ਪੇਪਰ ਲੀਕ ਦਾ ਮਕਸਦ ਕੀ ਹੁੰਦਾ ਹੈ ਔਰ RSS ਦੇ ਥੱਲੇ ਸਾਰਾ ਐਜੂਕੇਸ਼ਨ ਸਿਸਟਮ ਹੈ ਹੁਣ ਜੇ ਰਾਮ ਮੰਦਰ ਚੰਦਾ ਚੋਰੀ ਦਾ ਗੱਲ ਹੈ ਉਹ ਸਾਰੀ ਮੈਨੇਜਮੈਂਟ RSS ਦੀ ਹੈ ਸੋ ਮਤਲਬ ਜਦੋਂ ਨੀਟ ਪੇਪਰ ਜਿਹੜੇ ਸੈਂਟਰਲ ਸਰਵਿਸਿਜ਼ ਮੈਡੀਕਲ ਕਾਲਜਸ ਨਾਲ ਸੰਬੰਧਿਤ ਜਾਂ UG ਦੇ ਨਾਲ ਸੰਬੰਧਿਤ ਨੇ ਮਤਲਬ ਇਹ ਹੈ ਕਿ ਪੇਪਰ ਤੁਹਾਡੇ ਕੋਲ ਹੈ ਤੁਹਾਡੇ ਆਪਣੇ ਬੱਚੇ ਜਿਹੜੇ ਨੇ RSS ਦੇ ਔਰ ਦੂਜੇ ਹਿੰਦੂ ਤੋਂ ਵੀ ਉਹਨਾਂ ਨੂੰ ਤੁਸੀਂ ਜਿਹੜਾ ਉਹ ਦੇ ਰਹੇ ਹੋ ਪੇਪਰ ਔਰ ਉਹ ਲਿਖ ਕੇ ਉਹ ਅਫਸਰ ਬਣਨਗੇ ਉਹੀ ਜਿਹੜੇ ਪਾਲਿਸੀ ਮੇਕਰ ਨੇ ਫਿਰ IAS ਜੁਡੀਸ਼ਰੀ ਮੈਡੀਕਲ ਸਾਰੇ ਉਹਨਾਂ ਚੋਂ ਹੀ ਨਿਕਲਦੇ ਨੇ ਸੋ ਇਸ ਸੰਬੰਧੀ ਸਾਨੂੰ ਲਗਾਤਾਰਤਾ ਨਾਲ ਬਹੁਤ ਸਾਰੀਆਂ ਈਮੇਲਸ ਸਾਡੀ ਭੈਣ ਬੀਬੀ ਅਮਨਜੋਤ ਕੌਰ ਔਰ ਦੀਆਂ 7-8 ਈਮੇਲਸ ਇਸ ਵੀਕਐਂਡ ਤੇ ਵੀ ਆਈਆਂ ਨੇ ਉਹਦੇ 'ਚ ਪਹਿਲੀ 'ਚ ਤਾਂ ਉਹਨਾਂ ਨੇ ਰਾਦਰ ਇਹ ਕਿਹਾ ਕਿ ਭਾਈ ਮੈਂ ਜਿਹੜਾ ਬਹੁਤ ਸਾਰੀਆਂ ਮੈਂ ਖੁਦ ਵੀ ਈਮੇਲਸ ਲਿਖੀਆਂ ਸੀ ਵੀ ਅਸੀਂ ਓਵਰਡੂ ਨਾ ਕਰੀਏ ਪਰ ਮੈਂ ਹੁਣ ਇਹ ਮਹਿਸੂਸ ਆਈ ਮਸਟ ਸੇ ਸਿੱਖਸ ਐਂਡ ਮੁਸਲਿਮਸ ਡਿਡ ਅ ਗ੍ਰੇਟ ਜੌਬ ਇਹ ਸਾਰੇ ਦੇ ਵਿੱਚ ਉਹਨਾਂ ਦਾ ਰੋਲ ਬੜਾ ਜ਼ਬਰਦਸਤ ਹੈ ਕਿ ਵੀ ਮੁਸਲਮਾਨਾਂ ਨੇ ਵੀ ਜਿਹੜਾ ਆਪਣਾ ਫੂਡ ਸਟਾਲ ਔਰ ਟੈਂਟ ਔਰ ਮੌਸਕਸ ਦੇ ਵਿੱਚ ਉਹਨਾਂ ਨੂੰ ਸਟੂਡੈਂਟਸ ਨੂੰ ਸ਼ੈਲਟਰ ਦਿੱਤੀ ਔਰ ਉਹਨਾਂ ਨੇ ਫਿਰ ਕਿਸੇ ਮੁਸਲਿਮ ਭਾਈ ਜੁਨੈਦ ਦਾ ਜ਼ਿਕਰ ਕੀਤਾ ਕਿ ਹੁਣ ਉਹਨੂੰ ਕਿਵੇਂ ਹਰਾਸ ਕੀਤਾ ਜਾ ਰਿਹਾ ਹੈ ਹੀ ਕੈਪਟ ਔਨ ਫੀਡਿੰਗ ਪੀਪਲ ਫਿਰ ਉਹਨਾਂ ਨੇ ਕਿਹਾ ਵੀ ਸਟੂਡੈਂਟਸ ਮੇਡ ਲੋਟ ਆਫ ਵੀਡੀਓਜ਼ ਐਂਡ ਰੀਲਸ ਥੈਂਕਿੰਗ ਸਿੱਖਸ ਐਂਡ ਗੁਰਦੁਆਰਾਸ ਫॉर देयर ਸੇਵਾ ਸ਼ੈਲਟਰ ਔਰ ਇਸੇ ਤਰ੍ਹਾਂ ਜਿਹੜਾ ਹਿੰਦੂ ਆਊਟਫਿਟਸ ਨੇ ਤਾਂ ਜਿਹੜਾ ਉਹ ਹਿੰਦੂ ਸ਼ਾਪ ਓਨਰਸ ਨੇ ਵੀ ਢਾਬਾ ਓਨਰਸ ਨੇ ਆਪਣੇ ਦਰਵਾਜ਼ੇ ਬੰਦ ਕੀਤੇ ਪਰ ਦੂਸਰੇ ਪਾਸੇ ਸਿੱਖਾਂ ਨੇ ਜਿਹੜਾ ਇਸ ਦੇ ਵਿੱਚ ਜਿੰਨੀ ਕੁ ਮਦਦ ਕੀਤੀ ਔਰ ਫਿਰ ਉਹਨਾਂ ਨੇ ਮਨਜੀਤ ਜੀਕੇ ਦਾ ਜ਼ਿਕਰ ਕੀਤਾ ਕਿ ਭਾਈ ਕਿਵੇਂ BJP ਵਾਲੇ ਜਾਂ ਦੂਸਰੇ ਕੀ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਜੀ ਇਵਨ ਬੁੱਧਿਸਟ ਮੌਂਕਸ ਵੀ ਜਿਹੜੇ ਨੇ
ਕਿਉਂਕਿ ਸੋਨਮ ਵਾਂਗਚੁਕ ਬੁੱਧਿਸਟ ਹੈ ਔਰ ਉਹ ਵੀ RSS ਨੂੰ ਜਿਹੜਾ ਹੈ ਉਹ ਚੰਗੀ ਤਰ੍ਹਾਂ ਸਬਕ ਸਿਖਾ ਰਹੇ ਨੇ ਔਰ ਇਹ ਜਿਹੜੇ ਉਹਨਾਂ ਨੂੰ RSS ਵੀ ਜਿਹੜਾ ਹੈ ਔਰ ਉਹਨਾਂ ਦੇ ਜਿਹੜੇ IT ਸੈੱਲ ਔਰ ਦੂਸਰੇ ਬਿਠਾਏ ਹੋਏ ਨੇ ਹੁਣ ਉਹ ਕਾਫੀ ਸਿੱਖਾਂ ਦੇ ਦੁਆਲੇ ਵੀ ਹੋ ਰਹੇ ਨੇ। ਉਹਨਾਂ ਨੇ ਪਰ ਭੈਣ ਜੀ ਨੇ ਕਿਹਾ ਕਿ ਵੀ ਮੈਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਅੰਮ੍ਰਿਤਧਾਰੀ ਸਿੱਖ ਜਿਹੜੇ ਨੇ ਉਹ ਜਦੋਂ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਹਿੰਦੂ ਤਵੀਆਂ ਵੱਲੋਂ ਕਿ ਜੀ ਤਲਵਾਰਾਂ ਤੇ ਨੇਜ਼ਿਆਂ ਦੇ ਨਾਲ ਸਿੱਖਾਂ ਦਾ ਆਉਣਾ ਇਹਨੂੰ ਜਿਹੜਾ ਪਾਬੰਦੀ ਲੱਗਣੀ ਚਾਹੀਦੀ, ਉਹਨਾਂ ਨੇ ਕਿਹਾ ਵੀ ਇਹ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਫਖਰ ਹੋਇਆ। ਮੈਂ ਸਮਝਦੀ ਸੀ ਕਿ ਵੀ ਭਾਰਤੀ ਸਿੱਖਾਂ ਨੇ ਖਾਸ ਤੌਰ ਤੇ ਪੰਜਾਬ ਤੋਂ ਬਾਹਰਲੇ ਸੂਬੇ ਵਾਲਿਆਂ ਨੇ ਤਾਂ ਬਿਲਕੁਲ ਦਬਦਬਾ ਮੰਨ ਕੇ ਗੁਲਾਮੀ ਕਬੂਲ ਲਈ ਹੈ, ਪਰ ਹੁਣ ਉਹਨਾਂ ਨੇ ਵੀ ਜਿਹੜਾ ਡਿਫੈਂਡ ਕੀਤਾ ਵੀ ਇਹ ਸਾਡਾ ਧਾਰਮਿਕ ਹੱਕ ਹੈ ਜਿਹੜਾ ਕਿਰਪਾਨ ਰੱਖਣਾ ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਾਈ ਕਿਵੇਂ ਸਿੰਘਾਂ ਨੇ ਖਾਕੀ ਪੈਂਟ ਵਾਲਿਆਂ ਨੂੰ ਉੱਥੋਂ ਦੌੜਾਇਆ ਵੀ ਜੰਤਰ ਮੰਤਰ ਤੋਂ ਔਰ ਹੁਣ ਜਿਹੜਾ ਸਿੱਖਸ ਆਰ ਆਲਸੋ ਕਲੀਅਰਿੰਗ ਅਪ ਐਟ ਪ੍ਰੋਟੈਸਟ ਸਾਈਟਸ ਅਲੋਂਗ ਵਿਦ ਅਦਰ ਕਮਿਊਨਿਟੀ ਦੇ ਡਿਡਨਟ ਲੀਵ ਐਨੀ ਲਿਟਰ ਔਨ ਰੋਡਸ ਕਿ ਵੀ ਨਾਲ ਦੀ ਨਾਲ ਹੁਣ ਉਸ ਤੋਂ ਬਾਅਦ ਸਫਾਈ ਵੀ ਕਰ ਰਹੇ ਨੇ ਔਰ ਦੈਟ ਇਜ਼ ਗ੍ਰੇਟ। I may have disliked Sikhs going way too overboard for CJP protests, but the goodwill they earned and the way Amritdhari Sikhs articulated own principles and also did a gatka to celebrate victory after resignation of Dharmendra Pradhan is good to watch। ਜਦੋਂ ਉਹਨੇ ਅਸਤੀਫਾ ਦਿੱਤਾ ਹੈ ਸਿੰਘਾਂ ਨੇ ਗੱਤਕੇ ਦੀ ਪੂਰੀ ਸੈਲੀਬ੍ਰੇਸ਼ਨ ਕੀਤੀ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ I do wish we had shown same energy for women and students lathi charged by Punjab Police and Chandigarh Police though। So ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਇਹ ਇਕੱਲਾ ਹੀ ਨਹੀਂ Sikhs were there at CJP protests in all states be it Maharashtra, Bihar or Jammu and Kashmir or Punjab, Chandigarh, UP, Uttarakhand Sikhs were also there perhaps as a form of retaliation after clashes last month ਕਿ ਇਹਨਾਂ ਸਾਰੀਆਂ ਸਟੇਟਾਂ 'ਚ ਵੀ ਸਿੱਖ ਜਿਹੜੇ ਨੇ ਮੋਰਲੀਆਂ ਸਫਾਂ 'ਚ ਰਹੇ। ਸਿੱਖ ਸਪਿਰਿਟ ਇਰੀਟੇਟਸ ਭਗਵਾਧਾਰੀਜ਼ ਟੂ ਨੋ ਐਂਡਸ ਵੀ ਜਿਹੜੀ ਸਿੱਖਾਂ ਦੀ ਸਪਿਰਿਟ ਹੈ ਡਿਫਾਇੰਸ ਦੀ ਇਹ ਭਗਵਾਧਾਰੀਆਂ ਨੂੰ ਬਹੁਤ ਤਕਲੀਫ ਦਿੰਦੀ ਹੈ। ਦਿਸ ਟਾਈਮ ਈਵਨ ਸੰਘੀ ਸਰਦਾਰਜ਼ ਅਬੈਂਡਨਡ BJP ਐਂਡ ਕੁਡਨਟ ਡੂ ਮਚ ਕਿ ਜਿਹੜੇ ਇਹਨਾਂ ਦੇ ਪੇਰੋਲ ਤੇ ਨੇ ਉਹ ਵੀ ਲੁਕ ਛਿਪ ਕੇ ਹੀ ਰਹੇ, ਸਾਹਮਣੇ ਨਹੀਂ ਆਏ। ਸਿੰਘਸ ਐਂਡ ਕੌਰਸ ਡਿਡ ਏ ਗ੍ਰੇਟ ਜੌਬ ਫਾਰ ਸ਼ੋਰ। ਦਸਤਾਰ ਵਾਲੀ ਬੀਬੀਆਂ were also there even volunteering at night, good for them ਕਿ ਸਿੰਘਣੀਆਂ ਨੇ ਵੀ ਆ ਕੇ ਪੂਰਾ ਕੀਤਾ। Delhi police has not changed its character all these decades. They attacked students, they attacked women, they attacked even lawyers who came to offer legal aid to arrest students। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ ਹੈ ਜਿੱਥੇ ਬਿਲੋਂਗ ਕਰਦਾ। I had thought Indian Sikhs have been entirely mentally enslaved. I am happy to see Khalsa spirit is alive in Sikhs of other states of India and not just Punjab। ਇਕੱਲਾ ਪੰਜਾਬ ਨਹੀਂ ਬਾਕੀ ਸਾਰੀਆਂ ਥਾਵਾਂ ਤੇ ਵੀ ਸਿੱਖਾਂ ਦੀ ਗੁਰੂ ਦਾ ਕ੍ਰਿਸ਼ਮਾ ਹੈ ਬਸ। I can only call it miracle despite all anti-Sikh propaganda taught to us in textbooks and erasure of Sikhs in Indian media। ਔਰ ਇਹ ਜਿਹੜਾ ਉਹਨਾਂ ਨੇ ਇਹ ਇਵਨ ਕਿਹਾ ਵੀ ਕੋਈ ਦਿੱਲੀ ਪੁਲਿਸ ਦਾ ਕੋਈ ਸਿੱਖ ਵੀ ਜਿਹੜਾ ਉਹ ਨਜ਼ਰ ਨਹੀਂ ਆਇਆ ਕਿ ਉਹਨੇ ਕੋਈ ਜ਼ੁਲਮ ਕੀਤਾ ਹੋਏ। ਔਰ ਫਿਰ ਉਹਨਾਂ ਨੇ ਇਸ ਈਮੇਲ ਤੋਂ ਬਾਅਦ ਜਿਹੜੀ ਲਾਸਟ ਈਮੇਲ ਅੱਜ ਸਵੇਰੇ ਆਈ ਉਹਦੇ 'ਚ ਉਹਨਾਂ ਨੇ ਕਿਹਾ ਵੀ ਆਲਰੇਡੀ BJP ਨੇ ਆਪਣੀ ਰੈਟਰੀਬਿਊਸ਼ਨ ਜਵਾਬੀ ਕਾਰਵਾਈ ਬਦਲਾ ਲਓ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਔਰ ਉਹਨਾਂ ਨੇ ਦੇ ਥ੍ਰੈਸ਼ ਸਟੂਡੈਂਟਸ one serving langar etc and ran propaganda against Sikhs, Muslims, Gurdwaras, NGOs and TV, print media and social media ਕਿ ਜਿਹੜੇ ਲੰਗਰ ਸਰਵ ਕਰਨ ਵਾਲੇ ਸਿੱਖ ਔਰ ਮੁਸਲਮਾਨ ਸੀ ਉਹਨਾਂ ਦੀ ਵੀ ਮਾਰਕੁੱਟ ਕਰ ਰਹੇ ਨੇ ਔਰ ਜਿਹੜੀਆਂ NGOs ਔਰ ਦੂਸਰੀਆਂ ਨੇ ਉਹਨਾਂ ਨੂੰ ਜਿਹੜਾ ਇਹ ਪੂਰਾ TV ਦੇ ਉੱਤੇ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਤੇ ਨੈਗੇਟਿਵ ਪ੍ਰੋਪੇਗੈਂਡਾ ਕਰ ਰਹੇ ਨੇ। ਫਿਰ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ, ਮੈਂ ਘੜੀ ਵੱਲ ਦੇਖ ਰਿਹਾ, ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਔਰ ਇਹ ਉਹਨਾਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਸਿੱਖ ਮੈਨੇਜਮੈਂਟ ਕਮੇਟੀ ਤੇ ਮੈਨੇਜਮੈਂਟ ਆਫ ਗੁਰਦੁਆਰਾ ਬੰਗਲਾ ਸਾਹਿਬ ਗੌਟ ਥ੍ਰੈਟਸ for giving shelter, langar, medicines to students. BJP government was not happy that Gurdwara was offering shelter to students। ਕਿ ਉਹਨਾਂ ਨੂੰ ਹੋਰ ਕੁਛ ਤਾਂ ਇਹ ਵੀ ਕਹਿ ਰਹੇ ਨੇ ਕਿ ਜਿਵੇਂ ਮੰਦਰਾਂ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਇਵੇਂ ਇਹਨਾਂ ਦੇ ਗੁਰਦੁਆਰੇ ਵੀ ਇਹਨਾਂ ਤੋਂ ਖੋਹ ਲਓ
ਤਾਂ ਕਿ ਇਹ ਇਸ ਕਿਸਮ ਦੀ ਹਰਕਤ ਨਾ ਕਰਨ ਔਰ ਦੇਸ਼ ਵਿਰੋਧੀਆਂ ਨੂੰ ਵੀ ਇਹ ਜਿਹੜਾ ਹੈ ਪਾਲ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੇ ਜਿਹੜਾ ਨੇ ਪੋਸਟਾਂ ਵੀ ਪਾਈਆਂ ਸੋਸ਼ਲ ਮੀਡੀਆ ਤੇ ਮੋਦੀ ਦੇ ਖਿਲਾਫ, ਇਹ NDTV ਨੇ ਕਿਹਾ ਕਿ ਵੀ ਉਹਨਾਂ ਦੀਆਂ ਏਜੰਸੀਆਂ ਇੰਡੀਆ ਦੀਆਂ ਸੋਸ਼ਲ ਮੀਡੀਆ ਨੂੰ ਟਰੈਕ ਕਰ ਰਹੀਆਂ ਨੇ, ਸਾਰਿਆਂ ਨੂੰ ਟਰੈਕ IDs, get their accounts suspended, arrest people by slapping fake cases such as threat to public law and order, causing communal tension, ये सारियां धारावां ला के। और Hindu protesters are openly admitting they will never go to mandars, how mandars closed doors to them। ਤੇ ਇਸ ਦੇ ਜਵਾਬ ਦੇ ਵਿੱਚ ਜਿਹੜੇ ਨੇ ਹਿੰਦੂ ਜਿਹੜੇ ਨੇ ਦੂਸਰੇ ਹਿੰਦੂ ਤੋਂ ਵੀ ਉਹ ਭੜਕੇ ਹੋਏ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਭਾਈ IT cell Hindutva trolls are now calling everything as Sikh PR and taunting Sikhs using slurs like Langar Jeet or calling Sikhs camera GV and claiming Sikhs do everything to record for cameras and flaunt to media। So ਕਿ ਜੀ ਇਹ ਤਾਂ ਭੁੱਖੇ ਨੇ ਸ਼ੌਹਰਤ ਦੇ, ਇਹ ਗੁਰਦੁਆਰੇ ਇਕੱਲੇ ਥੋੜੀ ਨੇ, ਮੰਦਰ ਵੀ ਤਾਂ ਲੰਗਰ ਲਾਉਂਦੇ ਨੇ, ਪਰ ਇਹ ਜਿਹੜੇ ਨੇ ਲੰਗਰ ਜੀਵੀ ਨੇ ਔਰ ਕੈਮਰਾ ਜੀਵੀ ਨੇ ਔਰ ਦੂਸਰੇ। ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਇਹ ਪਚ ਹੀ ਨਹੀਂ ਰਿਹਾ ਵੀ ਹਿੰਦੂ ਆ ਕੇ ਹੁਣ ਇਹ ਕਹਿ ਰਹੇ ਨੇ ਵੀ ਸਾਡੇ ਲਈ ਗੁਰਦੁਆਰੇ ਹੀ ਸੇਫ ਨੇ ਔਰ ਦੂਸਰੇ ਨੇ। ਔਰ ਨਾਲ ਦੀ ਨਾਲ ਉਹ ਕਹਿ ਰਹੇ ਨੇ ਜੀ ਜਿਹੜੇ ਅੱਜ ਦੇ ਸਿੱਖ ਨੇ ਕੋਈ ਪੁਰਾਣੇ ਸਿੱਖਾਂ ਵਾਂਗ ਥੋੜੀ ਨੇ ਜਿਹੜੇ ਕਿ ਸਨਾਤਨੀ ਮਤ 'ਚ ਯਕੀਨ ਕਰਦੇ ਸੀ। Unprecedented but clear divide between Hindus and others has come out in these protests कि भी clearly हो गया भी हिंदुत्व कौन है। अच्छा। I am happy that young Hindu students realize Sikhs are better and I hope anti-Sikh hate awakens Sikhs too about real nature of BJP RSS। So ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਕਿਉਂਕਿ ਜਿਹੜਾ BJP ਦਾ ਪੈਟਰਨ ਹੈ ਉਹਦੇ ਥੱਲੇ ਉਹ ਇਹ ਟੋਲਰੇਟ ਨਹੀਂ ਕਰ ਸਕਣਗੇ ਕਿ ਭਾਈ ਜਿਨ੍ਹਾਂ ਸਿੱਖਾਂ ਨੂੰ ਇਹਨਾਂ ਨੇ ਹਿੰਦੂਤਵਾ ਦੇ ਉਸ ਸਮੁੰਦਰ 'ਚ ਡੋਬਣ ਦਾ ਏਜੰਡਾ ਰੱਖਿਆ ਹੋਇਆ ਵੀ ਉਹਨਾਂ ਦੀ ਇੰਡੀਪੈਂਡੈਂਟ ਐਂਟੀਟੀ ਨਿਕਲੇ, ਉਹਨਾਂ ਦੇ ਲਈ ਤਾਰੀਫ ਨਿਕਲੇ। ਉਹ ਤਾਂ ਸਿੱਖਾਂ ਨੂੰ ਇੱਕ ਗਿਲਟ ਦੇਣਾ ਚਾਹੁੰਦੇ ਨੇ ਲਗਾਤਾਰਤਾ ਨਾਲ। ਔਰ ਮੈਜੋਰਿਟੀ ਹਿੰਦੂਆਂ ਦੇ ਵਿੱਚ ਨਫ਼ਰਤ ਦਾ ਏਜੰਡਾ ਜਿਹੜਾ ਇਹਨਾਂ ਦਾ ਮੁੱਢਲੇ ਤੌਰ ਦੇ ਉੱਤੇ ਹੀ ਜਿਹੜਾ ਸਾਮ ਦਾਮ ਦੰਡ ਭੇਦ ਦੇ ਹਥਿਆਰ ਨੇ। ਸੋ ਹਾਲ ਦੀ ਘੜੀ ਜਿਹੜਾ ਹੈ ਇਸ ਸਾਰੇ ਕ੍ਰਾਈਸਿਸ ਦੇ ਵਿੱਚ ਜ਼ਰੂਰ ਮੋਦੀ ਸਰਕਾਰ ਨਜ਼ਰ ਆ ਰਹੀ ਹੈ। ਜਿਹੜੀ ਰਿਜ਼ੈਂਟਮੈਂਟ ਹੈ ਉਹ ਮਲਟੀਪਲ ਲੇਅਰਸ ਨੇ ਉਸ ਦੀਆਂ। ਔਰ ਪਹਿਲੀ ਡਿਫੀਟ ਤਾਂ ਉਹਨਾਂ ਨੂੰ ਸਾਹਮਣੇ ਹੋਈ ਹੈ, ਪਰ ਇਹ ਇਸ ਨੂੰ ਕਿਸੇ ਨਾ ਕਿਸੇ ਹੋਰ ਵੱਡੀ ਸ਼ਰਾਰਤ ਦੇ ਵਿੱਚ ਬਦਲਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ one time ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ।
ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ। ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੀ ਹਿੰਦੂਤਵੀ ਵਿਚਾਰਧਾਰਾ ਨਫ਼ਰਤ ਵੰਡ ਤੇ ਰਾਜ ਕਰੋ ਦੀ ਨੀਤੀ ਤੇ ਖੜੀ ਹੋਈ ਹੈ। ਸੋ ਹਿੰਦੂਤਵੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਬਹੁਤ ਚੁਭਦੀ ਹੈ। ਬ੍ਰਾਹਮਣਵਾਦੀਆਂ ਵੱਲੋਂ ਸ਼ੂਦਰ ਬਣਾਏ ਗਏ ਮਜ਼ਲੂਮਾਂ ਨੂੰ ਗੁਰੂ ਸਾਹਿਬਾਨ ਨੇ ਆਪਣੇ ਗੱਲ ਨਾਲ ਲਾਇਆ ਸੀ। ਇਹ ਵਰਾ ਭਗਤ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦਾ ਬੀਜੇਪੀ ਸਰਕਾਰ ਵੱਲੋਂ ਇਸ ਦਿਨ ਨੂੰ 51,000 ਮੰਦਰਾਂ ਵਿੱਚ ਸੈਲੀਬ੍ਰੇਟ ਕਰਨ ਦੇ ਨਾਂ ਥੱਲੇ ਇੱਕ ਖਤਰਨਾਕ ਏਜੰਡਾ ਉਲੀਕਿਆ ਗਿਆ। ਸੋ ਇਸ ਸਭ ਦਾ ਮੁੱਖ ਮਕਸਦ ਦਲਿਤ ਭਾਈਚਾਰੇ ਨੂੰ ਸਿੱਖੀ ਤੋਂ ਤੋੜਨਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਇਸ ਵੇਲੇ ਮੋਦੀ ਸਰਕਾਰ ਇੱਕ ਵੱਡੇ ਕ੍ਰਾਈਸਿਸ 'ਚ ਫਸੀ। ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਅੱਜ 5ਵਾਂ ਦਿਨ ਹੈ। ਉਹਦੇ 'ਚ ਵੀ ਪੂਰੀ ਭਗਦੜ ਮਚੀ ਹੁੰਦੀ ਹੈ ਕਿਉਂਕਿ ਕਾਕਰੋਚ ਜਨਤਾ ਪਾਰਟੀ ਦੇ ਐਜੀਟੇਸ਼ਨ ਨੇ ਜੋ ਮਾਹੌਲ ਸਿਰਜਿਆ, ਆਪੋਜੀਸ਼ਨ ਨੂੰ ਵੀ ਐਮਨੀਸ਼ਨ ਮਿਲਿਆ। ਨਤੀਜੇ ਦੇ ਤੌਰ ਤੇ ਜਿੱਥੇ ਭਾਰਤ ਸਰਕਾਰ ਨੂੰ ਝੁਕਣਾ ਪਿਆ, ਐਜੂਕੇਸ਼ਨ ਮਿਨਿਸਟਰ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਹੋਇਆ, ਉੱਥੇ ਜਿਹੜੀ ਪੁਲਿਸ ਬਰੂਟੈਲਿਟੀ ਹੈ ਜਿਹਦੇ 'ਚ ਖਾਸ ਤੌਰ ਤੇ ਈਵਨ ਪੈਰਟ ਗਨਸ ਦਾ ਵੀ ਇਸਤੇਮਾਲ ਕੀਤਾ ਗਿਆ, ਇਹ ਸਾਰੇ ਇਸ਼ੂ ਜਿਹੜੇ ਨੇ ਬਣੇ ਹੋਏ ਨੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਬੀਜੇਪੀ ਜਿਨ੍ਹਾਂ ਦੀ ਮਦਰ ਆਰਗੇਨਾਈਜੇਸ਼ਨ RSS ਹੈ, ਉਹ ਇਸ ਕਿਸਮ ਦੇ ਮਾਹੌਲ ਦੇ ਵਿੱਚ ਆਪਣਾ ਕੰਮ ਜੋ ਉਹਨਾਂ ਨੇ ਕਰਨਾ ਹੈ ਉਹ ਦੇ ਉੱਤੇ ਲੱਗੇ ਹੋਏ ਨੇ ਕਿਉਂਕਿ 100 ਸਾਲ ਤੋਂ ਇਹਨਾਂ ਦਾ ਜਿਹੜਾ ਜਥੇਬੰਦਕ ਢਾਂਚਾ ਹੈ ਔਰ ਜਿਹੜੀਆਂ ਇਹਨਾਂ ਦੇ ਨੀਤੀ ਔਰ ਪਾਲਿਸੀ ਪ੍ਰੋਗਰਾਮ ਨਿਕਲਦੇ ਨੇ ਉਹ ਕਾਫੀ ਚਰਨਿੰਗ ਤੋਂ ਬਾਅਦ ਨਿਕਲਦੇ ਨੇ। ਕਾਫੀ ਉਹਦੇ 'ਚ ਉਹਨਾਂ ਨੇ ਕਈ ਲੈਵਲਸ ਦੇ ਉੱਤੇ ਉਹਦੀ ਡਿਸਕਸ਼ਨ ਹੁੰਦੀ ਹੈ ਔਰ ਉਹਨਾਂ ਦੇ ਬੜੇ ਐਕਸਪਰਟ ਜਿਹੜੇ ਵੋਲੰਟੈਰਲੀ ਲੱਗੇ ਹੋਏ ਨੇ ਇਸ ਕੰਮ ਦੇ ਉੱਤੇ। ਔਰ ਜ਼ਾਹਰ ਹੈ ਕਿਉਂਕਿ ਮਕਸਦ ਜਦੋਂ RSS ਹਿੰਦੁਸਤਾਨ ਕਹਿੰਦਾ ਹੈ, ਉਹਨਾਂ ਦੇ ਲਈ ਹਿੰਦੂ ਦਾ ਮਤਲਬ ਪੋਲੀਟੀਕਲ ਸਟੇਟਮੈਂਟ ਦੇਣ ਲਈ ਤਾਂ ਠੀਕ ਹੈ ਕਿ ਉਹ ਜਿਹੜੇ ਨੇ 1 ਬਿਲੀਅਨ 400 ਮਿਲੀਅਨ ਜਿਹੜੇ ਲੋਕ ਨੇ ਉਹਨਾਂ 'ਚੋਂ ਉਹਨਾਂ ਨੂੰ 80% ਨੂੰ ਹਿੰਦੂ ਕਹਿਣ, ਪਰ ਜਿਹੜਾ ਸਿਸਟਮ ਉਹ ਨਾਫਜ਼ ਕਰਨਾ ਚਾਹੁੰਦੇ ਨੇ, ਜਿਹੜੇ ਸਿਸਟਮ ਵੱਲੋਂ ਵੱਧ ਰਹੇ ਨੇ, ਉਹ ਤਾਂ ਮਨੂ ਸਮ੍ਰਿਤੀ ਬੇਸਡ ਉਹਨਾਂ ਦਾ ਸਿਸਟਮ ਹੈ ਜਿਸ ਦੇ ਵਿੱਚ ਪਾਵਰ ਅਲਟੀਮੇਟਲੀ 3.5-4% ਬ੍ਰਾਹਮਣਾਂ ਦੇ ਕੋਲ ਹੋਏਗੀ। ਕਸ਼ਤਰੀ ਜਿਹੜੇ ਨੇ ਉਹਨਾਂ ਦੇ ਵਾਰੀਅਰ ਸੇਵੀਅਰ ਹੋਣਗੇ, ਜਿਹੜੇ ਯੋਧੇ ਜਿਹੜੇ ਉਹਨਾਂ ਨੂੰ ਸੁਰੱਖਿਅਤ ਕਰਨ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਲਾਗੂ ਕਰਨ ਦੇ ਲਈ। ਬਾਕੀ ਜਿਹੜੀ ਹੈ ਵੈਸ਼ਯ ਤੇ ਸ਼ੂਦਰ, ਉਹਦੇ 'ਚ ਵਿਮਨ ਵੀ ਨੇ, ਉਹਦੇ 'ਚ ਵੱਡਾ ਹਿੱਸਾ ਜਿਹੜਾ ਆਬਾਦੀ ਦਾ 50% ਤੋਂ ਜ਼ਿਆਦਾ ਉਹ ਤੁਸੀਂ ਬੈਕਵਰਡ ਕਹੋ, ਉਹਨਾਂ ਨੂੰ OBC ਕਹੋ, ਸ਼ਡਿਊਲ ਕਾਸਟ ਕਹੋ, ਸ਼ਡਿਊਲ ਟਰਾਈਬ ਕਹੋ। ਸੋ ਅਸਲ ਜਿਹੜਾ ਉਹਨਾਂ ਦਾ ਢਾਂਚਾ ਉਹ ਉਸ ਦੇ ਉੱਤੇ ਖੜ੍ਹਾ ਹੈ, ਉਸ ਦੇ ਵਿੱਚ ਜਿਹੜਾ ਉਹ ਕਿਸੇ ਹੋਰ ਦੀ ਕੋਈ ਥਾਂ ਨਹੀਂ ਹੈ ਔਰ ਇਹ ਬਿਲਕੁਲ ਸਟੈਪ ਬਾਈ ਸਟੈਪ ਜਿਹੜੇ ਨੇ ਉਸ ਪਾਸੇ ਵੱਲ ਵੱਧ ਰਹੇ ਨੇ ਜੀ। ਹੁਣ ਕਿਉਂਕਿ ਪੰਜਾਬ ਇੱਕ ਐਸੀ ਧਰਤੀ ਹੈ, ਇਹਦੇ ਬਾਵਜੂਦ ਕਿ ਇਹਨਾਂ 5.5 ਸਦੀਆਂ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਬਹੁਤ ਸਾਰੇ ਚੈਲੰਜਸ ਜਿਹੜੀ ਕੌਮ ਗੁਰੂ ਨਾਨਕ ਸਾਹਿਬ ਦੇ ਬਾਣੀ, ਉਹਨਾਂ ਦੇ ਉਪਦੇਸ਼ਾਂ, ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਖੜੀ ਹੋਈ, ਜਿਹਨੂੰ ਲਗਭਗ ਜਿਹੜਾ ਉਹ 1469 ਤੋਂ 1708 ਤੱਕ 10 ਜਾਮਿਆਂ ਦੇ ਵਿੱਚ। ਹੁਣ ਕਿਸੇ ਵੀ ਹੋਰ ਵੱਡੇ ਜਿਹੜੇ ਮਜ਼ਹਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਇੱਕ ਪ੍ਰੋਫਿਟ ਬੇਸਡ ਹੈ ਜਾਂ ਇੱਕ ਉਹਨਾਂ ਦਾ ਜਿਵੇਂ ਕ੍ਰਿਸਚੀਅਨਿਟੀ ਦਾ ਆਧਾਰ ਜੀਸਸ ਕ੍ਰਾਈਸਟ ਹੈ। ਹਾਲਾਂਕਿ ਇਸੇ ਤਰ੍ਹਾਂ ਇਸਲਾਮ ਦਾ ਹਜ਼ਰਤ ਮੁਹੰਮਦ ਸਾਹਿਬ ਨੇ। ਹਾਲਾਂਕਿ ਠੀਕ ਹੈ ਕੁਰਾਨ ਦੇ ਵਿੱਚ 1.25 ਲੱਖ ਦੇ ਕਰੀਬ ਪੈਗੰਬਰ ਮੰਨੇ ਗਏ ਨੇ, ਪਰ ਇਸਲਾਮ ਜਾਂ ਕੁਰਾਨ ਮਜੀਦ ਸਮੁੱਚਾ ਮੁਹੰਮਦ ਸਾਹਿਬ ਦੇ
ਮੁਖਾਰਬਿੰਦ ਤੋਂ ਜਿਹੜਾ ਇਲਹਾਮ ਹੈ ਉਸ ਦੇ ਉੱਤੇ ਖੜ੍ਹਾ ਜੀ। ਔਰ ਇਵੇਂ ਹੀ ਜਿਹੜਾ ਅਸੀਂ ਦੇਖਦੇ ਹਾਂ ਕਿ ਵੀ ਇਹ ਨਹੀਂ ਹੈ ਵੀ ਉਸ ਤੋਂ ਬਾਅਦ ਇਸਲਾਮ 'ਚ ਖਲੀਫੇ ਹੋਏ ਜਾਂ ਦੂਜੇ, ਪਰ ਇਹ ਜਿਵੇਂ ਸਿੱਖ ਧਰਮ ਦੇ 10 ਗੁਰੂਆਂ ਨੇ ਜਿਸ ਵਿਚਾਰਧਾਰਾ ਨੂੰ ਲਗਭਗ ਇਹ ਸਾਰੇ ਹੀ ਜਿਹੜਾ 239 ਸਾਲ ਜਿਸ ਨੂੰ ਇੰਪਲੀਮੈਂਟ ਕੀਤਾ, ਔਰ ਫਿਰ ਖਲਾ ਨਹੀਂ ਹੈ ਜਾਣ ਲੱਗੇ 10ਵੇਂ ਪਾਤਸ਼ਾਹ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਔਰ ਮੀਰੀ ਪੀਰੀ ਦੇ ਸਿਧਾਂਤ ਥੱਲੇ ਜਿੱਥੇ ਗੁਰੂ ਪੰਥ ਔਰ ਗੁਰੂ ਗ੍ਰੰਥ ਦਾ ਕਨਸੈਪਟ ਲਿਵਿੰਗ ਇਟਰਨਲ ਗੁਰੂ ਦੇ ਤੌਰ ਤੇ ਔਰ ਸਿੱਖ ਸੋਵਰਨਿਟੀ ਦੇ ਤੌਰ ਤੇ। ਹੁਣ ਕਿਉਂਕਿ ਇਹ ਇਸ ਸਾਰੇ ਪੀਰੀਅਡ 'ਚ ਲਗਭਗ 250 ਸਾਲ ਦੇ ਇਸ ਦੌਰ 'ਚ ਔਰ ਸਟਰਗਲ ਤੋਂ ਬਾਅਦ ਸਿੱਖ ਇੰਸਟੀਟਿਊਸ਼ਨਸ ਦਿੱਤੀਆਂ ਗੁਰੂ ਸਾਹਿਬ ਨੇ, ਸੰਗਤ, ਪੰਗਤ ਔਰ ਉਸ ਸਾਰੇ 'ਚੋਂ ਫਰਦਰ ਅਕਾਲ ਤਖਤ ਔਰ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਉਹ ਗ੍ਰੰਥ ਜਿਸ ਦੇ ਵਿੱਚ ਜਿਨ੍ਹਾਂ ਨੂੰ ਬ੍ਰਾਹਮਣ ਨੇ ਸ਼ੂਦਰ ਕਹਿ ਕੇ ਦਰਕਾਰਿਆ ਹੋਇਆ ਸੀ, ਮੁਸਲਮਾਨ ਮਲੇਛ ਕਹਿ ਕੇ ਜਿਨ੍ਹਾਂ ਦੇ ਹੱਥ ਦਾ ਪਾਣੀ ਪੀਣਾ ਵੀ ਜਿਹੜਾ ਹੈ ਉਹ ਉਹਨਾਂ ਦੇ ਧਰਮ ਨੂੰ ਪਿੱਠ ਦਿੰਦਾ ਸੀ, ਉਹਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਨਾਲ ਬਿਠਾਇਆ, ਜਿਨ੍ਹਾਂ ਦੇ ਵਿੱਚ ਅਸੀਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਸਦਨਾ ਸੈਨ, ਬਾਬਾ ਫਰੀਦ ਔਰ ਕਿੰਨੇ ਹੋਰ ਜਿਹੜੇ ਨੇ, ਜਿਹੜੇ ਉਹਨਾਂ 'ਚੋਂ ਭਗਤ ਨਾਮਦੇਵ ਜੀ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹੋਏ, ਬਾਬਾ ਫਰੀਦ ਵੀ ਪਹਿਲਾਂ ਹੋਏ, ਭਗਤ ਰਵਿਦਾਸ ਜੀ ਵੀ ਜਿਹੜੇ ਨੇ ਹੁਣ ਇਹ ਵਰਾ ਉਹਨਾਂ ਦਾ 650 ਸਾਲਾ ਪ੍ਰਕਾਸ਼ ਦਿਵਸ ਦਾ ਹੈ, ਵਾਰਾਣਸੀ ਜਿਹਨੂੰ ਅੱਜ ਕਹਿੰਦੇ ਨੇ ਬਨਾਰਸ 'ਚ ਉਹਨਾਂ ਦਾ ਜਨਮ ਹੋਇਆ, ਉਹਨਾਂ ਦੇ 40 ਦੇ ਲਗਭਗ ਸ਼ਬਦ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਅੱਛਾ, ਹੁਣ ਤੁਸੀਂ 40 ਦੇ ਵਿੱਚ ਕੋਈ ਇੱਕ ਵੀ ਸ਼ਬਦ ਐਸਾ ਨਹੀਂ ਹੈ ਜਿਹਦੇ 'ਚ ਉਹਨਾਂ ਨੇ ਇਸਲਾਮ ਜਾਂ ਕਿਸੇ ਹੋਰ ਪ੍ਰਤੀ ਇਹ ਕਿਹਾ ਹੋਏ ਕਿ ਭਾਈ ਇਹ ਸਾਡੇ ਨਾਲ ਵਿਤਕਰਾ ਕਰਦੇ ਨੇ। ਹਾਲਾਂਕਿ ਇਬਰਾਹਿਮ ਲੋਦੀ ਦਾ ਰਾਜ ਸੀ ਉਸ ਜ਼ਮਾਨੇ ਦੇ ਵਿੱਚ, ਲੇਕਿਨ ਬ੍ਰਾਹਮਣਵਾਦ ਦਾ ਕਿਸ ਕਦਰ ਜ਼ੁਲਮ ਸੀ। ਭਗਤ ਰਵਿਦਾਸ ਜੀ ਦਾ ਸ਼ਬਦ ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਇਹ ਪੰਡਤ ਨੂੰ ਢੇਡ ਜਿਹੜਾ ਬਿਲਕੁਲ ਨਫ਼ਰਤ ਭਰਿਆ ਡਰੋਗੇਟਰੀ ਵਰਡ ਹੈ ਕਿ ਪੰਡਤ ਮੈਨੂੰ ਇਹ ਕਹਿੰਦਾ, ਔਰ ਕਹਿ ਰਵਿਦਾਸ ਚਮਾਰਾ, ਹਰ ਥਾਂ ਉਹਨਾਂ ਨੇ ਆਪਣੇ ਆਪ ਨੂੰ ਇਹ ਕਿਹਾ ਕਿ ਹੁਣ ਚਮਾਰ ਲਫ਼ਜ਼ ਕਿਹਨੇ ਦਿੱਤਾ ਉਹਨਾਂ ਨੂੰ, ਹਾਲਾਂਕਿ ਚੰਮ ਦਾ ਕੰਮ ਕਰਦੇ ਨੇ ਕੀਤਾ ਸੀ, ਲੇਕਿਨ ਉਹਨੂੰ ਨਫ਼ਰਤ ਦਾ ਆਧਾਰ ਬਣਾ ਕੇ ਜਿਹੜਾ ਉਹ ਸ਼ੂਦਰ ਨੇ ਉਹਨਾਂ ਨੂੰ ਤਾਂ ਕੋਈ ਨੇੜੇ ਨਹੀਂ ਲੱਗਣ ਦਿੰਦੇ, 15 'ਚ ਨਹੀਂ ਸੀ। ਇਹੀ ਕਾਰਨ ਭਗਤ ਨਾਮਦੇਵ, ਹਾਲਾਂਕਿ ਉਹ ਛਿੰਬੇ ਨੇ, ਉਹ ਇਹਨਾਂ ਦੇ ਕਲਾਸ ਵਰਨ ਲਾਡਰ ਦੇ ਵਿੱਚ ਉੱਚਾ ਕਾਡਰ ਆ ਜਾਂਦਾ ਸ਼ੂਦਰਾਂ ਦੇ ਵਿੱਚ ਵੀ, ਲੇਕਿਨ ਉਹਨਾਂ ਦੇ ਲਈ ਵੀ ਮੰਦਰ ਦੇ ਦਰਵਾਜ਼ੇ ਬੰਦ ਸੀ। ਜਦੋਂ ਉਹਨਾਂ ਨੇ ਇਹ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਨੇ ਕਿਹਾ ਕਿ ਹੀਨੜੀ ਜਾਤ ਮੇਰੀ ਜਾਦਮ ਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ, ਕਿ ਹੇ ਯਾਦਵ ਰਾਇਆ, ਹੇ ਵਾਹਿਗੁਰੂ, ਹੇ ਰੱਬ, ਮੈਂ ਛਿੰਬਿਆਂ ਦਾ ਘਰ ਕਿਉਂ ਪੈਦਾ ਹੋਇਆ, ਬ੍ਰਾਹਮਣ ਦੇ ਘਰ ਕਿਉਂ ਨਹੀਂ। ਹੁਣ ਇੱਕ ਪਾਸੇ ਤਾਂ ਜਿਹੜਾ RSS BJP ਦੇ ਪੋਲੀਟੀਕਲ ਆਪਣੇ ਆਰਗਨ ਰਾਹੀਂ ਮਨੂ ਸਮ੍ਰਿਤੀ ਦੇ ਸਿਧਾਂਤ ਨੂੰ ਲਾਗੂ ਕਰਨਾ ਚਾਹੁੰਦਾ, ਉਹਨੂੰ ਕਨਸਟੀਟਿਊਸ਼ਨ ਬਣਾਉਣਾ ਚਾਹੁੰਦਾ, ਵਰਨ ਆਸ਼ਰਮ ਦੇ ਥੱਲੇ ਜਿਹੜਾ ਹੈ ਉਹ ਜ਼ਾਤ ਪਾਤੀ ਸਿਸਟਮ ਨੂੰ ਬਿਲਕੁਲ ਕਾਨੂੰਨਨ ਤੌਰ ਦੇ ਉੱਤੇ, ਉਹ ਤਾਂ ਉਹਨਾਂ ਔਰ ਤੁਸੀਂ ਜੇ ਕਿਤੇ ਜਦੋਂ ਅੰਬੇਦਕਰ ਜਿਨ੍ਹਾਂ ਨੂੰ ਹੁਣ ਬਾਬਾ ਸਾਹਿਬ ਦਾ ਸੰਵਿਧਾਨ ਹੀ ਕਹਿਣ ਲੱਗ ਗਏ ਨੇ, ਤੁਸੀਂ ਡਿਬੇਟ ਦੇਖੋ ਜਿਹੜੀ 1946-47 ਤੋਂ 1950 ਤੱਕ ਜਦੋਂ ਲਾਗੂ ਹੋਇਆ, ਵਨ ਮੈਨ ਵਨ ਵੋਟ ਤੇ ਤਾਂ ਹੱਕ 'ਚ ਹੀ ਨਹੀਂ ਸੀਗੇ, ਉਹ ਤਾਂ ਬਿਲਕੁਲ ਵਰਨ ਆਸ਼ਰਮ ਲਾਗੂ ਕਰਨਾ ਚਾਹੁੰਦੇ ਸੀ। ਤੁਸੀਂ ਉਸ ਡਿਬੇਟ 'ਚ ਦੇਖੋ ਇਹਨਾਂ ਦੇ ਜਿਹੜੇ ਨੁਮਾਇੰਦੇ ਸੀ, ਤਾਂ ਕਾਂਗਰਸ ਦੀ ਮੈਜੋਰਿਟੀ ਸੀ, ਲੇਕਿਨ ਇਹ ਕੋਈ ਸੌਖਾ ਨਹੀਂ ਸੀ ਕਿ 1 ਪਰਸਨ 1 ਵੋਟ ਦਾ ਹੱਕ ਲੈਣਾ ਜਾਂ ਔਰਤਾਂ ਨੂੰ ਵੀ ਵੋਟ ਦਾ ਹੱਕ, ਕਿਉਂਕਿ ਜਦੋਂ ਅੰਗਰੇਜ਼ਾਂ ਨੇ ਸਤੀ ਸਿਸਟਮ ਨੂੰ ਬੈਨ ਕੀਤਾ, ਉਦੋਂ ਦੇ ਵੱਡੇ ਵੱਡੇ ਗੋਪਾਲ ਕ੍ਰਿਸ਼ਨ ਗੋਖਲੇ ਤੇ ਦੂਸਰੇ ਜਿਹੜੇ ਲੀਡਰ ਸੀ, ਲੋਕਮਾਨਿਆ ਗੰਗਾਧਰ ਤਿਲਕ, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ ਮਜ਼ਹਬੀ ਪਾਰਟ ਹੈ, ਇਹਦੇ 'ਚ ਕਿਉਂ ਪਾਰਟਿਸਿਪੇਟ ਕਰ। ਜਦੋਂ ਅੰਗਰੇਜ਼ਾਂ ਨੇ ਵਿਆਹ ਦੀ ਮਿਨੀਮਮ ਏਜ 14 ਸਾਲ ਕੀਤੀ, 14 ਜਾਂ 13, ਉਦੋਂ ਬਹੁਤ ਵੱਡੀ ਵਿਰੋਧਤਾ ਹੋਈ ਕਿ ਜੀ ਇਹ ਤਾਂ, ਕਿਉਂਕਿ ਹਿੰਦੂਆਂ ਦੇ ਵਿੱਚ ਤਾਂ ਕੰਨਿਆਦਾਨ ਹੈ, ਉਹ ਤਾਂ 7-8 ਸਾਲ ਦਾ, ਉਹ ਕਹਿੰਦੇ ਜੀ ਇਹ ਤਾਂ ਸਾਡੇ ਧਰਮ 'ਚ ਇੰਟਰਫੇਅਰੈਂਸ ਹੈ। ਹੁਣ ਅੱਜ ਸਾਰੇ ਜਿਹੜੇ ਨੇ ਉਹ ਭਗਤ ਰਵਿਦਾਸ ਜੀ ਦੇ ਬੜੇ ਜਿਹੜੇ ਨੇ ਉਹ ਝੰਡਾ ਬਰਦਾਰ ਬਣੇ ਹੋਏ ਨੇ। ਉਹਦਾ ਰੀਜ਼ਨ ਕਿਉਂਕਿ ਬਾਕੀਆਂ ਦੇ ਕੋਈ ਭਗਤ ਰਵਿਦਾਸ ਜੀ ਦੀ ਫੋਲੋਇੰਗ ਕੋਈ ਤੁਹਾਨੂੰ ਸਾਊਥ 'ਚ ਨਹੀਂ ਮਿਲੇਗੀ ਜਾਂ ਨਾਰਥ ਈਸਟ ਨਹੀਂ ਮਿਲੇਗੀ, ਯੂਪੀ ਦੇ ਵਿੱਚ ਵੀ ਔਰ ਅਦਰ ਦੈਨ ਬਾਕੀ ਸਟੇਟਾਂ 'ਚ ਮੈਂ ਨਹੀਂ ਦੇਖਿਆ ਕਦੇ ਵੀ ਕਿ ਭਾਈ ਇਸ ਲੈਵਲ ਦੇ ਉੱਤੇ ਸਿੱਖ ਤਾਂ ਜਿੱਥੇ ਦੁਨੀਆ ਭਰ 'ਚ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਉਂਦਾ
ਜਿੱਥੇ ਗੁਰੂ ਪਾਤਸ਼ਾਹ ਦੀ ਬਾਣੀ ਹੈ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਪਹਿਲਾਂ ਤਾਂ ਇਹਨਾਂ ਨੇ ਆਪਣਾ ਜੋ ਖਾਸ ਤੌਰ ਤੇ ਦੁਆਬਾ ਰੀਜਨ ਹੈ ਪੰਜਾਬ ਦਾ, ਉਹਦੇ 'ਚ ਬੜੇ ਦੇਰ ਤੋਂ ਇਹਨਾਂ ਦੀ ਲਾਈਨ ਇੱਕ ਸਟੇਜ ਤੇ ਮੰਗੂ ਰਾਮ ਸਨ, ਜਦੋਂ ਕਿ 1931 ਦੇ ਤੱਕ ਇਹ ਹੋਇਆ ਕਿ ਜੀ ਅਸੀਂ ਤਾਂ ਆਦ ਧਰਮੀ ਹਾਂ। ਔਰ ਅੱਜ ਵੀ ਤੁਸੀਂ ਕਹੋਗੇ ਜੀ ਉਹ ਕੌਣ ਹੈ ਜੋ ਆ ਧਰਮੀ ਹੈ। ਹੁਣ ਆ ਧਰਮੀ ਦਾ ਮਤਲਬ ਤਾਂ ਧਰਮ ਤੋਂ ਬਿਨਾਂ ਹੈ, ਹਾਲਾਂ ਲਫ਼ਜ਼ ਹੈ ਆਦ ਧਰਮੀ। ਉਹਨਾਂ ਦਾ ਕਹਿਣਾ ਸੀ ਜੀ ਅਸੀਂ ਆਦ ਤੋਂ ਹੈ, ਜਿਵੇਂ ਇਹ ਹੁਣ ਸਨਾਤਨੀ ਨੇ, ਲੇਕਿਨ ਉਹ 1931 ਤੋਂ ਬਾਅਦ ਤਾਂ 1941 ਦੀ ਮਰਦਮਸ਼ੁਮਾਰੀ 'ਚ ਜ਼ਾਤ ਦਾ ਖਾਨਾ ਨਹੀਂ ਸੀ। ਔਰ ਹੌਲੀ ਜਦੋਂ ਅੰਬੇਦਕਰ, ਹੁਣ ਡਾਕਟਰ ਅੰਬੇਦਕਰ ਦੀ ਕੋਈ ਲਿਖਤ ਭਗਤ ਰਵਿਦਾਸ ਜੀ ਦੇ ਉੱਤੇ ਜਾਂ ਕੁਛ ਨਹੀਂ ਹੈ, ਜਾਂ ਉਹਨਾਂ ਨੇ ਆਪਣੇ ਆਪ ਨੂੰ ਕੋਈ ਰਵਿਦਾਸੀਆ ਨਹੀਂ ਐਲਾਨਿਆ, ਰਾਦਰ ਉਹ ਤਾਂ ਬੁੱਧ ਧਰਮ 'ਚ ਚਲੇ ਗਏ ਔਰ ਆਪਣੇ ਆਪ ਨੂੰ ਬੋਧੀ ਔਰ ਉਹ ਤੋਂ ਮੁਹਾਰ ਜਿਹੜੀ ਉਹਨਾਂ ਦਾ ਜੋ ਵੀ ਬੈਕਗਰਾਉਂਡ ਸੀ ਉਹਦੇ ਤੇ ਹੀ ਪ੍ਰਾਈਡ ਲੈਂਦਾ ਰਹੇ। ਲੇਕਿਨ ਜਿਸ ਪੰਜਾਬ ਦੇ ਵਿੱਚ ਜਿਸ ਲੈਵਲ ਦੇ ਉੱਤੇ ਗੁਰੂ, ਇਹ ਠੀਕ ਹੈ ਕਿ ਸਿੱਖ ਸਮਾਜ ਦੇ ਵਿੱਚ ਵੀ ਜਿਹੜੀ ਕਿਤੇ ਨਾ ਕਿਤੇ ਇਹ ਜ਼ਾਤ ਪਾਤੀ ਸਿਸਟਮ ਜਿਹੜਾ 4000 ਸਾਲ ਤੋਂ ਬਾਹਮਣਾਂ ਨੇ ਰਿਗਵੇਦ ਦੇ ਪੀਰੀਅਡ ਤੋਂ ਦਿੱਤਾ ਹੈ, ਉਹਦੇ ਅਸਰ ਥੱਲੇ ਰਿਹਾ ਹੌਲੀ। ਲੇਕਿਨ ਧਾਰਮਿਕ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਤੋਂ 10ਵੇਂ ਪਾਤਸ਼ਾਹ ਦਾ ਅੰਮ੍ਰਿਤ ਛਕਾਣ ਤੱਕ ਜਦੋਂ ਅਸੀਂ 5 ਪਿਆਰਿਆਂ ਦਾ ਜ਼ਿਕਰ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਉਸ ਦੇ ਵਿੱਚ ਨਾਈ, ਜੱਟ, ਛੀਂਬਾ, ਝੂਰ, ਖੱਤਰੀ। ਹੁਣ ਉਹਨਾਂ 'ਚੋਂ 4 ਜਿਹੜੇ ਨੇ, ਨਾਈ, ਜੱਟ, ਛੀਂਬਾ, ਝੂਰ, ਉਹਨਾਂ 'ਚੋਂ ਨੇ ਜਿਹੜੇ ਸ਼ੂਦਰ ਐਲਾਨੇ ਹੋਏ ਸੀ ਬ੍ਰਾਹਮਣ ਨੇ। ਸੋ ਔਰ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੇ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ये याद करें हमारी गुरियाई फरमाया, जहाँ जिनकी ज़ात वर्ण कुल माहें सरदारी ना भई कदाहें, तिन ही को सरदार बनाऊँ तब गोबिंद सिंह नाम कहूँ। हुण एक अफसोस की गल है कि पंजाब दा दलित भाईचारे का एक हिस्सा खास तौर पर दुआबे च जिहड़ा अजकल जिहड़ा बिल्कुल इन्हां दे ढे चढ़िया होया RSS BJP दे इस जिहड़ा डेरा बल्ला डेरा जिन्होंने कहते हैं, और निरंजन दास जिन्होंने पद्म श्री भी दिता है, और जिहड़ा उस सारे दे थल्ले अगलियां चोणां च जिहड़ियां 2027 दियां वो, क्योंकि पंजाब च लगभग 34% दलित वोटर है, जिन्हां चों 22-23% जिहड़े ने वो जिन्होंने रविदासिया खुद कहण लग गए ने, और 11-12% जिहड़े बाल्मीकी जिहड़े ने जिन्होंने सिख टर्मीनोलॉजी दे विच मजहबी सिख दे तौर के उत्ते जानिया जाता है। वो बहुत वारी उन्होंने भी लगता भी साडे नाल डिस्क्रिमिनेट होया, जां तां ये है ना जी कि कोई एक सॉलिड ब्लॉक होए कि जी उहदा। सो ये ब्राह्मण ने ऐसी कास्ट डिवीजन पाई हुई है, ईवन शूदर भी अपने आप को एक दूजे तो उच्चा नीवा गण, वो किहड़े आपसी जिहड़े ने विआह करदे ने कि भाई वाल्मीकि समाज वाले रविदासीया समाज दे नाल मुंडे कुड़ियां विआहुंदे होण। सो इहदे लई सिर्फ सिखां नूं ब्लेम करना ਜਾਂ ਪੰਜਾਬ ਦੀ ਉਹ ਸਾਰਿਆਂ ਨੂੰ ਕੰਪੇਅਰ ਕਰੋ ਬਾਕੀਆਂ ਦੇ ਨਾਲ ਕੀ ਚੱਲ ਰਿਹਾ। ਲੇਕਿਨ ਕਿਉਂਕਿ ਇਸ ਗੱਲ ਨੂੰ ਆਲਰੇਡੀ ਇੱਕ ਗਰੁੱਪ ਨੇ, ਉਹਨਾਂ 'ਚ ਕਾਮਰੇਡੀ ਵੀ ਸ਼ਾਮਲ ਨੇ, ਉਸ ਦੇ ਵਿੱਚ ਇਹਨਾਂ ਦੇ ਲੋਕ ਵੀ ਸ਼ਾਮਲ ਨੇ, ਕੋਈ ਪੈਸੇ ਲੈ ਕੇ ਕਰ ਰਹੇ ਨੇ ਕੁਛ, ਅਦਰਵਾਈਜ਼ ਉਹਨਾਂ ਨੂੰ ਲੱਗਦਾ ਕਿ ਭਾਈ ਸਾਡੀ ਭਲ ਬਣੀ ਰਹੇ। ਹੁਣ ਚਾਹੀਦਾ ਤਾਂ ਇਹ ਹੈ, ਹਾਲਾਂ ਸ਼੍ਰੋਮਣੀ ਕਮੇਟੀ ਨੇ ਆਪਣੇ ਤੌਰ ਤੇ ਵੀ 650 ਸਾਲਾਂ ਦੇ ਪ੍ਰੋਗਰਾਮ ਲਿਖੇ ਹੋਏ ਨੇ, ਔਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਔਰ ਕਿੰਨੇ ਥਾਵਾਂ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਹੁਣ ਗੁਰਦੁਆਰਾ ਸਾਹਿਬਾਨ ਦੇ ਵਿੱਚ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਵੀ ਪ੍ਰੋਪਰਲੀ ਮਨਾਇਆ ਜਾਂਦਾ ਬਹੁਤ ਸਾਰੀਆਂ ਥਾਵਾਂ ਦੇ ਉੱਤੇ। ਲੇਕਿਨ BJP ਨੂੰ ਲੱਗਦਾ ਵੀ ਇਹ ਫਾਲਟ ਲਾਈਨ ਹੈ, ਔਰ ਇਸ ਫਾਲਟ ਲਾਈਨ ਨੂੰ ਤੁਸੀਂ ਇੰਨਾ ਕੁ ਬ੍ਰੋਡਨ ਕਰ ਦਿਓ ਕਿ ਦਲਿਤ ਵਰਗ ਜਿਹੜਾ ਹੈ ਟੁੱਟ ਕੇ ਤੇ BJP ਦਾ ਵੋਟ ਬੈਂਕ ਬਣੇ ਪੰਜਾਬ 'ਚ। ਔਰ ਓਵਰਆਲ ਜਿਹੜਾ ਰੈਵੋਲੂਸ਼ਨ ਦੇ ਨਾਂ ਥੱਲੇ ਕਾਂਸ਼ੀ ਰਾਮ ਜਿਹੜੇ खुल के कहते सी कि ब्राह्मणवाद ही सब पुआड़े की जड़, पर बीबी मायावती जिहड़ी करप्शन च मायर हुई, उहदियां फाइलां रखियां हुईयां, वो BJP नूं भी फायदा पहुंचाउण वाले पोलीटिकल एक्शन करदी है। सो ऑलरेडी उस रेवोल्यूशन नूं तां किल कर दिता इन्हां ने। डॉक्टर अंबेदकर दे नां थल्ले किन्ना किहड़ी रिपब्लिकन पार्टी बनी सी, उहदे च महाराष्ट्र दे विच किहड़ी पार्टी दा बेस है लैवल दे उत्ते। सो उस हिसाब से मैं ये खबर के उत्ते जिहड़ा कमेंट कर रहा कि भी BJP प्लान्स नेशन वाइड कैंपेन टू मार्क गुरु रविदास बर्थ एनिवर्सरी। चलो बड़ी चंगी गल है सरकार में। हुण इनिशिएटिव फॉर सोशल हारमोनी टू बी हैल्ड एट 21,000 लोकेशन, 21,000 थावां ते उन्होंने सैलीब्रेट करना है। फैसटिवल ऑफ लाइट्स प्लैंड एट 51,000 टैंपल्स। तुसीं किसी मंदिर का पुजारी तो बना दिओ किसी रविदासीए नूं, जिहड़ा हुण ये लफज अपने लिए मंग कर रहे हैं कि
ਕਿ ਜੀ ਅਗਲੀ ਸੈਂਸਸ 'ਚ ਸਾਨੂੰ ਆਗਿਆ ਦਿੱਤੀ ਜਾਏ ਵੀ, ਔਰ ਇਹ ਕਹਿ ਰਹੇ ਨੇ ਅਸੀਂ ਇਸ ਨਾ ਸਿੱਖ ਹੈ ਨਾ ਹਿੰਦੂ ਹਾਂ, ਅਸੀਂ ਰਵਿਦਾਸੀ ਹੈ, ਸਾਡਾ ਗ੍ਰੰਥ ਅੰਮ੍ਰਿਤ ਬਾਣੀ ਹੈ। ਪਹਿਲਾਂ ਤਾਂ ਇਹ ਉਹਨਾਂ ਨੇ ਏਜੰਸੀਆਂ ਨੇ ਖੇਡ ਖੇਡੀ ਕਿ ਇਸ ਕਿਸਮ ਦਾ ਗ੍ਰੰਥ ਜਿਹੜਾ ਉਹਨਾਂ ਦੇ ਕਵੀਆਂ ਤੋਂ ਲਿਖਵਾਇਆ ਗਿਆ ਔਰ ਉਹਨੂੰ ਬਿਲਕੁਲ ਪ੍ਰੋਟੋਕੋਲ ਮੁਤਾਬਕ ਗੁਰੂ ਗ੍ਰੰਥ ਸਾਹਿਬ ਵਾਂਗ ਉਸ ਨੂੰ ਪ੍ਰਕਾਸ਼ ਪਾਲਕੀ ਇਹ ਉਹ, ਬਹੁਤਿਆਂ ਨੂੰ ਤਾਂ ਭੁਲੇਖਾ ਹੁੰਦਾ ਕਿ ਵੀ ਗੁਰੂ ਗ੍ਰੰਥ ਸਾਹਿਬ ਹੈ। ਔਰ ਇਹ ਹਾਲਾਂ ਮੈਜੋਰਿਟੀ ਦਾ ਜਿਹੜੇ ਨੇ ਉਹਨਾਂ ਨੇ ਪੰਜਾਬ 'ਚ ਗੁਰਦੁਆਰਿਆਂ 'ਚ ਗੁਰੂ ਗ੍ਰੰਥ ਸਾਹਿਬ ਨਹੀਂ ਚੁੱਕਿਆ ਹੈ, ਲੇਕਿਨ ਇੱਕ ਮੂਵ ਤਾਂ ਚੱਲ ਪਿਆ, ਇੱਕ ਤੁਸੀਂ ਫਾਲਟ ਲਾਈਨ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇਹ ਸਾਰੇ ਦੇ ਵਿੱਚ ਜਿਹੜਾ ਇਹਨਾਂ ਦਾ ਸਾਰਾ ਏਜੰਡਾ ਹੈ ਉਹ ਅਸੀਂ ਕਲੀਅਰਲੀ ਕਰ ਦਿੱਤਾ ਵੀ ਇਹ ਹੈ। ਪਰ ਔਰ ਉਹਨਾਂ ਨੇ ਜਲੰਧਰ ਤੋਂ ਵਾਰਾਣਸੀ ਤੱਕ ਇੱਕ ਜਲੂਸ ਕੱਢਣਾ ਹੈ ਜਿਹੜਾ 1 ਮਹੀਨਾ ਚੱਲੇਗਾ। ਹੁਣ ਜਿਹੜੀ ਗੱਲ ਤੁਸੀਂ ਸ਼ਰਾਰਤ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਵੀ ਸਮਝ ਆ ਸਕਦੇ ਚਲੋ ਮਨਾਓ ਜੀ ਸਦਕੇ ਤੁਸੀਂ, ਜਾਂ ਦੂਸਰਾ ਫਿਰ ਇਹਨਾਂ ਦੇ ਕਹਿ ਰਹੇ ਨੇ ਕਿ ਦੇਖੋ ਅਸੀਂ ਕਿਵੇਂ ਭਗਤ ਰਵਿਦਾਸ ਜੀ ਦੀ ਲੈਗੇਸੀ ਨੂੰ ਅੱਗੇ ਤੋਰਨ ਦੇ ਲਈ ਏਅਰਪੋਰਟ ਡਿਵੈਲਪ ਕੀਤੇ ਨੇ। ਹੁਣ ਆਦਮਪੁਰ ਏਅਰਪੋਰਟ ਦਾ ਨਾਂ ਭਗਤ ਰਵਿਦਾਸ ਜੀ ਦੇ ਨਾਂ 'ਤੇ ਰੱਖਿਆ, ਸਪੈਸ਼ਲ ਟ੍ਰੇਨ ਚਲਾਈਆਂ ਔਰ ਪਿਲਗ੍ਰਿਮ ਰੂਟਸ ਅਸੀਂ ਬਣਾ ਰਹੇ ਹਾਂ। ਰੈਸਟੋਰੇਸ਼ਨ ਆਫ ਸੈਵਰਲ ਸਾਈਟਸ ਲਿੰਕ ਟੂ ਰਵਿਦਾਸ ਦਾ ਬੀਜੇਪੀ ਲੀਡਰ ਸਾਈਡ ਕੇ ਜੀ ਦੇਖੋ ਅਸੀਂ ਕਿੰਨਾ ਕੁਝ ਕਰ ਰਹੇ ਹਾਂ। ਹੁਣ ਜਿਹੜੀ ਸ਼ਰਾਰਤ ਦਾ ਤੁਸੀਂ ਪੱਖ ਦੇਖੋ ਕਿ ਇਹ ਮੁਸਲਮਾਨਾਂ ਨਾਲ ਵੀ ਉਹਨਾਂ ਦੀ ਨਫ਼ਰਤ ਪੈਦਾ ਕਰਨ ਲਈ ਕਹਿ ਰਹੇ ਨੇ। The birth anniversary campaign's objective was to take the message of social harmony, equality and public awakening as preached by Ravidas। ਹੁਣ ਮਿਸਟਰ ਚੁੱਗ ਤਰਨਯੋਗ ਪ੍ਰੋਮਿਨੈਂਟ ਲੀਡਰ ਹੈ, ਇਹਨਾਂ ਦਾ ਜਨਰਲ ਸੈਕਟਰੀ ਹੈ ਬੀਜੇਪੀ ਦਾ। ਉਹਨਾਂ ਨੇ ਕਿਹਾ ਕਿ ਰਵਿਦਾਸ lived in an age when ਸਿਕੰਦਰ ਲੋਧੀ, ਤੁਗਲਕਸ and Taimur were engaged in carrying out religious conversions and demolishing temples across the country। ਕਿ ਜੀ ਰਵਿਦਾਸ ਜੀ ਤਾਂ ਉਸ ਸਮੇਂ 'ਚ ਪੈਦਾ ਹੋਏ ਜਦੋਂ ਤੁਗਲਕ ਔਰ ਇਹ ਜਿਹੜੇ ਤੈਮੂਰ ਔਰ ਸਿਕੰਦਰ ਲੋਧੀ ਦਾ ਪੀਰੀਅਡ ਸੀ। ਐਟ ਦੈਟ ਟਾਈਮ देयर ओनली स्लोगन वाज स्वॉर्ड और द कुरान। कि जी ਜਿਹੜੇ ਬਾਦਸ਼ਾਹ ਸੀ ਉਹਨਾਂ ਦਾ ਤਾਂ ਸੀ ਕਿ ਵੀ ਜਾਂ ਕੁਰਾਨ ਨੂੰ ਮੰਨੋ ਤੇ ਜਾਂ ਤਲਵਾਰ ਦੇ ਥੱਲੇ ਸਿਰ ਰੱਖੋ। ਔਰ ਇਹ ਸਾਰੇ ਦੇ ਡਿਊਰਿੰਗ ਦਿਸ medieval period people had no means of expressing their views and there was an atmosphere of widespread distress everywhere। At such a time many great saints of the Bhakti movement including ਉਹਨਾਂ ਨੇ ਕਿਵੇਂ ਤੁਸੀਂ ਇਹਨਾਂ ਦਾ ਜਿਹੜੀ ਐਜੂਕੇਸ਼ਨ ਦੇ ਨਾਲ ਮਾਰਨ ਦੀ ਲਾਈਨ ਹੈ ਉਹ ਹੁਣ ਸਭ ਨੂੰ ਭਗਤੀ ਮਾਰਗ ਦੇ ਖਾਤੇ 'ਚ ਪਾ ਕੇ ਕਹਿ ਰਹੇ ਨੇ। ਗੋਸਵਾਮੀ ਤੁਲਸੀਦਾਸ, ਕਬੀਰ ਦਾਸ, ਸੰਤ ਤੁਕਾਰਾਮ, ਗੁਰੂ ਨਾਨਕ, ਚੈਤਨਿਆ ਮਹਾਪ੍ਰਭੂ carried out knowledge and values preserved in Sanskrit। ਕਿ ਜਿਹੜਾ ਸੰਸਕ੍ਰਿਤ ਸੀ ਉਹਨੂੰ ਲੋਕਲ ਜ਼ੁਬਾਨ 'ਚ ਦਿੱਤਾ ਔਰ ਜਿਹੜਾ ਇਹ ਇਸਲਾਮ ਨੂੰ ਜਿਹੜਾ ਭੰਨਿਆ। ਹੁਣ ਨਾ ਤਾਂ ਗੋਸਵਾਮੀ ਤੁਲਸੀਦਾਸ ਦੇ ਰਾਮਚਰਿਤ ਮਾਨਸ ਦੇ ਵਿੱਚ ਕੋਈ ਇੱਕ ਵੀ ਲਾਈਨ ਹੈ ਜਿਹੜੇ ਲੋਧੀਆਂ ਦੇ ਖਿਲਾਫ ਹੋਏ। ਹਾਂ, ਤੁਲਸੀਦਾਸ ਨੇ ਇਹ ਜ਼ਰੂਰ ਕਿਹਾ ਕਿ ਭਾਈ ਢੋਰ ਗਵਾਰ ਸ਼ੂਦਰ ਔਰ ਨਾਰੀ ਸਾਰੇ ਤਾੜਨ ਕੇ ਅਧਿਕਾਰੀ। ਇਹ ਤਾਂ ਜ਼ਰੂਰ ਕਿਹਾ ਵੀ ਇਹ ਢੋਲ ਵੀ ਵਜਾਇਆ ਜਾਏ ਤੇ ਉਹ ਵੱਜਦਾ ਡੰਡੇ ਨਾਲ, ਪਸ਼ੂ ਵੀ ਡੰਡੇ ਨਾਲ, ਅਨਪੜ੍ਹ ਦਾ ਰਾਜ ਵੀ ਡੰਡਾ ਹੈ, ਸ਼ੂਦਰ ਦਾ ਰਾਜ ਵੀ ਡੰਡਾ, ਔਰਤ ਦਾ ਰਾਜ ਵੀ ਡੰਡਾ। ਹੁਣ ਉਹਨੂੰ ਤੁਸੀਂ ਜੋੜੋ ਕਿ ਜੀ ਦੇਖੋ ਇਹਨਾਂ ਰਵਿਦਾਸ ਜੀ ਜਾਂ ਦੂਜੇ ਤੋਂ ਉਹਨਾਂ ਨੇ ਮੁਸਲਮਾਨਾਂ ਨੇ ਜਿਹੜੀ ਨਫ਼ਰਤ ਔਰ ਜ਼ਬਰ ਫੈਲਾਇਆ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੁੱਕੀ। ਹੁਣ ਇਹ ਹੈ ਸਾਰੀ ਮਿਸਚਿਫ। ਫਿਰ ਜਿਹੜਾ ਉਹ ਇਹ ਕਹਿ ਰਿਹਾ ਕਿ ਦੇਖੋ ਉਹਨਾਂ ਨੇ ਇੰਨੀ ਵੱਡੀ ਬਰਾਬਰੀ ਦਾ ਸਮਾਜ ਪੈਦਾ ਕੀਤਾ। ਹਾਲਾਂਕਿ ਲਿੰਕਨ ਨੇ 1837 ਦੇ ਵਿੱਚ ਸਲੇਵਰੀ ਖਤਮ ਕੀਤੀ, ਲੇਕਿਨ ਬਾਬਾ ਸਾਹਿਬ ਅੰਬੇਦਕਰ ਨੇ ਜਿਹੜਾ ਕਨਸਟੀਟਿਊਸ਼ਨ ਦਿੱਤਾ ਉਹ ਪ੍ਰਿੰਸੀਪਲਸ ਆਫ ਇਕੁਆਲਿਟੀ, ਲਿਬਰਟੀ, ਫਰੈਟਰਨਿਟੀ ਹੈ। ਲੇਕਿਨ ਇਹ ਬਾਬਾ ਰਵਿਦਾਸ ਜੀ ਜਿਹੜੇ ਨੇ ਉਹਨਾਂ ਨੇ ਬੇਗਮਪੁਰਾ ਦਿੱਤਾ ਔਰ ਛੋਟੇ ਬੜੇ ਸਭ ਬਰਾਬਰ। ਦੂਜਾ ਪਹਿਲਾਂ ਤੁਸੀਂ ਹਿੰਦੂਆਂ 'ਚ ਬਰਾਬਰੀ ਕਰ ਲਓ, ਵਰਨ ਆਸ਼ਰਮ ਖਤਮ ਕਰੋ, ਐਲਾਨ ਕਰੋ ਕਿ ਮਨੂ ਸਮ੍ਰਿਤੀ ਨੂੰ ਅਸੀਂ ਗੰਗਾ ਦੇ ਵਿੱਚ ਸੁੱਟ ਰਹੇ ਔਰ ਉਸ ਸੰਵਿਧਾਨ ਦੇ ਥੱਲੇ ਹੀ ਸਹੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਗੜਨਾ ਲਾਓ, ਮੰਦਰਾਂ ਦੇ ਪੁਜਾਰੀ ਬਣਾਓ, ਫਿਰ ਤੁਸੀਂ ਗੱਲ ਕਰੋ। ਪਰ ਮਕਸਦ ਇਹਨਾਂ ਦਾ ਬਿਲਕੁਲ ਸਿੱਖ ਫੋਕਸਡ ਹੈ, ਇਕੱਲਾ ਇਹ ਵੋਟਾਂ ਤੱਕ ਮਹਿਦੂਦ ਹੈ। ਇਸ ਫਾਲਟ ਲਾਈਨ ਨੂੰ ਇਹਨਾਂ ਨੇ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਵੱਡਾ ਕਰਨਾ ਹੈ। ਇਹਨਾਂ ਨੇ ਜਿਹੜੀ ਸਿਵਲ ਵਾਰ ਸਿਚੁਏਸ਼ਨ ਬਣਾਉਣੀ ਹੈ ਉਹਦੇ 'ਚ ਇਸ ਵਰਗ ਨੂੰ ਹੀ ਜਿਹੜਾ ਸਿੱਖਾਂ ਦੇ ਗਲ ਭੋਣ ਹੈ ਇਹ ਨਜ਼ਰ ਆ ਰਿਹਾ। ਔਰ ਜੇ ਆਪਣਿਆਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਫਿਰ ਉਹ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ, ਹੋਰ ਤਾਂ ਅਸੀਂ ਕੀ ਕਹਿ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਵਾਥ ਲੈਣ ਫਰੈਕ ਵੀਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਪਸ਼ਟ ਐਲਾਨ ਕੀਤਾ ਗਿਆ ਹੈ ਕਿ ਯੋਗਾ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ ਹੈ ਔਰ ਗੁਰਦੁਆਰਿਆਂ ਵਿੱਚ ਯੋਗ ਸੈਸ਼ਨ ਲਾਉਣੇ ਸਿੱਖੀ ਦੇ ਮੀਰੀ ਪੀਰੀ ਦੇ ਸਿਧਾਂਤ ਦੀ ਘੋਰ ਉਲੰਘਣਾ ਹੈ। ਸੋ ਅਸੀਂ ਜਥੇਦਾਰ ਸਾਹਿਬ ਦੇ ਇਸ ਮਜ਼ਬੂਤ ਸਟੈਂਡ ਦੀ ਜਿਹੜੀ ਹੈ ਆਪਾਂ ਸ਼ਲਾਘਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹਮੇਸ਼ਾ ਜਦੋਂ ਖਾਸ ਤੌਰ ਤੇ ਅਕਾਲੀਆਂ ਦੀ ਪੋਲਿਟਿਕਸ ਦੀ ਗੱਲ ਕਰਦੇ ਹਾਂ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲ ਤਖਤ ਸਾਡੇ ਲਈ ਇੱਕ ਸਰਵਉੱਚ ਉਹ ਸੰਸਥਾ, ਛੇਵੇਂ ਪਾਤਸ਼ਾਹ ਨੇ ਜਿਸ ਦਾ ਨੀਂਹ ਪੱਥਰ ਰੱਖਿਆ, ਜਿਸ ਨੂੰ ਸੱਚ, ਹੱਕ, ਇਨਸਾਫ ਦਾ ਤਖਤ ਸਥਾਪਿਤ ਕੀਤਾ ਔਰ ਜਿਸ ਨੂੰ ਦਿੱਲੀ ਦੇ ਉਸ ਵੇਲੇ ਦੇ ਤਖਤ ਤੋਂ ਵੀ 2 ਫੁੱਟ ਉੱਚਾ ਰੱਖਿਆ ਗਿਆ ਸੀ ਕਿ ਵੇਲੇ ਦੀਆਂ ਹਕੂਮਤਾਂ ਆਉਂਦੀਆਂ ਜਾਂਦੀਆਂ ਨੇ, ਲੇਕਿਨ ਇਹ ਅਕਾਲ ਦਾ ਤਖਤ ਹੈ ਔਰ ਇੱਥੋਂ ਹਮੇਸ਼ਾ ਸੱਚ ਦਾ ਜਿਹੜਾ ਹੈ ਉਹ ਪਹਿਰੇਦਾਰੀ ਕੀਤੀ ਜਾਏਗੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਗਲਾਂ ਦੇ ਵੇਲੇ ਉਹਨਾਂ ਨੇ ਇਸ ਦੇ ਨੂੰ ਕੈਪਚਰ ਕੀਤਾ, ਇਸ ਪਲੇਸ ਨੂੰ ਮੱਸਾ ਰੰਗੜ ਆ ਕੇ ਬੈਠ ਗਿਆ। ਫਿਰ ਸਿੱਖ ਰਾਜ ਜਾਣ ਤੋਂ ਬਾਅਦ ਅੰਗਰੇਜ਼ ਜਿਨ੍ਹਾਂ ਨੇ ਟੇਕ ਓਵਰ ਕੀਤਾ ਡਾਇਰੈਕਟਲੀ ਦਰਬਾਰ ਸਾਹਿਬ, ਬਾਬਾ ਅਟੱਲ ਔਰ ਤਰਨਤਾਰਨ ਦਾ ਪ੍ਰਬੰਧ ਬਾਕੀ ਗੁਰਦੁਆਰੇ ਮਹੰਤਾਂ ਦੇ ਹਵਾਲੇ ਕਰ ਦਿੱਤੇ। ਇੱਥੇ ਸਿੱਧਾ ਉਹਨਾਂ ਨੇ ਸਰਬਰਾਹ ਬਿਠਾ ਕੇ ਸਿੱਧਾ ਕੰਟਰੋਲ ਕੀਤਾ ਔਰ ਉਹੀ ਰੀਜ਼ਨ ਸੀ ਕਿ ਜਨਰਲ ਡਾਇਰ ਨੂੰ ਸਿਰੋਪਾਓ ਵੀ ਦਿੱਤਾ ਗਿਆ। ਲੇਕਿਨ ਉਸ ਤੋਂ ਬਾਅਦ ਕੌਮ ਨੇ 1920 'ਚ ਜਦੋਂ ਅਕਾਲ ਤਖਤ ਦੇ ਨੂੰ ਆਪਣੇ ਮਰਕਜ਼ ਦੇ ਉੱਤੇ ਇਕੱਠੇ ਹੋ ਕੇ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਵਿੱਢੀ, ਤੇ ਫਿਰ ਅਸੀਂ ਦੇਖਦੇ ਹਾਂ ਕਿ 1925 ਤੱਕ ਪਹੁੰਚਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ 'ਚ ਸਿੱਖ ਇਤਿਹਾਸਕ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਉਹ ਸ਼੍ਰੋਮਣੀ ਕਮੇਟੀ ਦੇ ਕੋਲ ਆਇਆ ਔਰ ਉਸ ਪੀਰੀਅਡ 'ਚ ਵੀ ਜਿਹੜਾ ਉਹਦੇ ਪ੍ਰਵਿਊ ਦੇ ਵਿੱਚ ਜਾਂ ਉਸ ਦੀ ਜੂਰਿਸਡਿਕਸ਼ਨ 'ਚ ਅਕਾਲ ਤਖਤ ਨਹੀਂ ਸੀ, ਇੰਡੀਪੈਂਡੈਂਟ ਸੀ। ਬਟ ਹੌਲੀ 1950 60 ਤੱਕ ਪਹੁੰਚਦੇ ਹਾਂ ਅਕਾਲੀਆਂ ਨੂੰ ਵੀ ਲੱਗਾ ਕਿ ਭਾਈ ਅਸੀਂ ਹੁਣ ਗਵਰਨ ਕਰਨਾ ਹੈ ਤੇ ਅਕਾਲ ਤਖਤ ਆਪਣੀ ਵੱਖਰੀ ਹੋਂਦ ਰੱਖਦਾ। ਸੋ ਉਹਨਾਂ ਨੇ ਅਕਾਲ ਤਖਤ ਦਾ ਜਥੇਦਾਰ ਨੋਮੀਨੇਟ ਕਰਨ ਜਾਂ ਇਹ ਕਹਿ ਲਓ ਵੀ ਇੱਕ ਢੰਗ ਨਾਲ ਆਪਣਾ ਇੰਪਲੋਈ ਬਣਾ ਲਿਆ ਔਰ ਜਿਹੜਾ ਨੋਮੀਨੇਟ ਕਰਨਾ ਜਾਂ ਉਹਨਾਂ ਨੂੰ ਕੱਢਣ ਦਾ ਹੱਕ ਸ਼੍ਰੋਮਣੀ ਕਮੇਟੀ ਦੇ ਕੋਲ ਹੈ। ਹਾਲਾਂਕਿ ਰਸਮੀ ਤੌਰ ਦੇ ਉੱਤੇ ਕੀਤਾ ਜਾਂਦਾ ਸੀ ਕਿ ਜੀ ਤੁਸੀਂ ਬਾਕੀ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਸੇਵਾ ਪੰਥੀ, ਉਦਾਸੀ, ਨਿਰਮਲੇ ਸਾਰੇ ਜਿਹੜੇ ਨੇ ਆ ਕੇ ਦਸਤਾਰ ਭੇਟ ਕਰਦੇ ਸੀ ਜਦੋਂ ਦਸਤਾਰਬੰਦੀ ਹੁੰਦੀ ਸੀ, ਦੱਸਣ ਦੇ ਲਈ ਕਿ ਵੀ ਇਹ ਰਿਪਰੈਜ਼ੈਂਟ ਕਰਦੇ। ਲੇਕਿਨ ਇਸ ਸਭ ਦੇ ਬਾਵਜੂਦ ਔਰ ਅਸੀਂ ਇਹ ਦੇਖਿਆ ਕਿ ਪਿਛਲੇ ਪੀਰੀਅਡ ਦੇ ਵਿੱਚ ਵੀ ਕਿਵੇਂ ਜਿਹੜਾ ਉਹ ਜਥੇਦਾਰ ਬਣਾਏ ਜਾਂਦੇ ਨੇ, ਲਾਏ ਜਾਂਦੇ ਨੇ। ਉਹ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਐਕਟਿੰਗ ਜਥੇਦਾਰ ਨੇ, ਅਸਲੀ ਜਥੇਦਾਰੀ ਤਾਂ ਇਹਨਾਂ ਕੋਲ ਤਖਤ ਕੇਸਗੜ੍ਹ ਸਾਹਿਬ ਦੀ ਹੈ, ਜੇ ਮੈਂ ਗਲਤ ਨਾ ਹੋਵਾਂ, ਐਕਟਿੰਗ ਹੀ ਅਜੇ ਰੱਖਿਆ ਹੋਇਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਬਹੁਤ ਵਾਰ ਜਦੋਂ ਤੁਹਾਡੇ ਕੋਲ ਕੋਈ ਜਿਹੜਾ ਉਹ ਅਗਵਾਈ ਜਾਂ ਲੀਡਰਸ਼ਿਪ ਨਹੀਂ ਹੁੰਦੀ ਤੇ ਕਿਸੇ ਲੈਵਲ ਤੋਂ ਵੀ ਜਿਹੜੀ ਕੋਈ ਗੱਲ ਸਿੱਖੀ ਵੈਲਿਊਜ਼ ਦੇ ਮੁਤਾਬਕ ਤੁਹਾਨੂੰ ਲੱਗੇ ਜਾਂ ਜ਼ਰੂਰਤ ਵਾਲੀ ਗੱਲ ਲੱਗੇ, ਉਸ ਨੂੰ ਤੁਸੀਂ ਐਡਮਾਇਰ ਕਰਦੇ ਹੋ ਔਰ ਕਰਨਾ ਵੀ ਬਣਦਾ ਹੈ। ਜਿਵੇਂ ਜੇ ਜਸਵੰਤ ਸਿੰਘ ਖਾਲੜਾ ਦੀ
ਦੇ ਜੀਵਨ ਤੇ ਸੰਬੰਧਿਤ ਫਿਲਮ ਤੇ ਪਾਬੰਦੀ ਲੱਗੀ, ਉਹਨੂੰ ਹਫ਼ਤਾ ਜਿਹੜਾ OTT ਪਲੇਟਫਾਰਮ ਵੀ ਕੀਤਾ ਗਿਆ। ਤੇ ਇਹ ਮੂਵਮੈਂਟ ਜਿਹੜੀ ਹੈ ਉਹ ਅਕਾਲ ਤਖਤ ਨੇ ਸੀਜ ਕੀਤੀ ਔਰ ਉਹਨਾਂ ਨੇ ਹਰੀਕੇ ਪੱਤਨ ਤੇ ਜਾ ਕੇ ਅਰਦਾਸ ਕੀਤੀ, ਜਿਨ੍ਹਾਂ ਜਿਹੜੇ ਸਾਰੇ ਹੀ ਇਹ ਸਾਰੇ ਪੀਰੀਅਡ ਸ਼ਹੀਦ ਹੋਏ ਨੇ। ਐਲਾਨ ਵੀ ਕੀਤਾ ਕਿ ਜੀ ਸ਼ਹੀਦਗੰਜ ਜਿਹੜਾ ਯਾਦ ਦੇ ਵਿੱਚ ਇੱਥੇ ਸਥਾਨ ਸਥਾਪਿਤ ਕੀਤਾ ਜਾਏਗਾ, ਗੈਲਰੀ ਬਣਾਈ ਜਾਏਗੀ। ਔਰ ਦੂਸਰਾ ਐਲਾਨ ਇਸ ਨਾਲੋਂ ਵੀ ਮੈਨੂੰ ਲੱਗਦਾ ਕਿ ਵੀ ਮਜ਼ਬੂਤ ਜੇ ਇਸ ਦੇ ਉੱਤੇ ਫੋਲੋ ਅਪ ਹੋਏ, ਕਿਉਂਕਿ ਇਹ ਵੀ ਇੱਕ ਪਰੰਪਰਾ ਬਣੀ ਹੋਈ ਹੈ ਸਿੱਖ ਲੀਡਰਸ਼ਿਪ ਦੀ, ਔਰ ਐਲਾਨ ਹੋ ਜਾਂਦੇ ਨੇ ਉਸ ਦੇ ਉੱਤੇ ਕੋਈ ਫੋਲੋ ਅਪ ਨਹੀਂ ਹੁੰਦਾ ਕਿ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਥੱਲੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਕਿ 1982 ਤੋਂ 1995 ਤੱਕ ਪੰਜਾਬ ਦੇ ਵਿੱਚ ਜੋ ਨਸਲਕੁਸ਼ੀ ਹੋਈ ਉਹਦੇ ਸਾਰੇ ਵੇਰਵੇ ਡਾਟਾ ਕਲੈਕਟ ਕੀਤਾ ਜਾਏ ਔਰ ਅਕਾਲ ਤਖਤ ਦੇ ਆਰਕਾਈਵਸ ਦੇ ਵਿੱਚ ਉਸ ਨੂੰ ਰੱਖਿਆ ਜਾਏ। ਕਿਉਂਕਿ ਮੈਨੂੰ ਲੱਗਦਾ ਵੀ ਜੇ ਹੋਏ ਤਾਂ ਅਸੀਂ ਘੱਟੋ ਘੱਟ ਜੇ ਕੋਈ 1 ਲੱਖ ਸ਼ਹੀਦੀ ਕਹਿੰਦਾ, ਕੋਈ 1.5 ਲੱਖ ਕਹਿੰਦਾ ਫਿਗਰ, ਅਸੀਂ ਜੇ ਨਾਵਾਂ ਦਾ ਜਾਂ ਦੂਸਰਾ ਡਾਟਾ ਤਾਂ 10,000 ਤੋਂ ਜ਼ਿਆਦਾ ਵੀ ਨਹੀਂ ਕਦੇ ਇਕੱਠਾ ਕੀਤਾ, ਕਿਉਂਕਿ ਇਹ ਕਿਸੇ ਦੀ ਪ੍ਰਾਇੋਰਟੀ ਨਹੀਂ ਸੀ। ਪਰ ਮੈਨੂੰ ਇਹ ਲੱਗਦਾ ਕਿ ਬਈ ਇਹ ਜਥੇਦਾਰ ਕੁਲਦੀਪ ਸਿੰਘ ਗੜਗੱਜ, ਕਿਉਂਕਿ ਇਹਨਾਂ ਦੇ ਸ਼ਾਇਦ ਆਪਣੇ ਪਰਿਵਾਰ ਦੇ ਵੀ ਜਿਹੜੇ ਨੇ ਉਹਨਾਂ ਨੇ ਸਫ਼ਰ ਕੀਤਾ ਹੋਇਆ ਇਸ ਜੁਝਾਰੂ ਲਹਿਰ ਦੇ ਦੌਰਾਨ, ਔਰ ਮੈਨੂੰ ਇਹ ਲੱਗਦਾ ਕਿ ਵੀ ਸਭ ਦੇ ਬਾਵਜੂਦ ਹਾਲਾਂ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਹੋਣਾ ਵੀ ਕਦੋਂ ਕਿਸ ਵੇਲੇ ਪੁਸ਼ ਕਰਕੇ ਬਾਹਰ ਕੱਢ ਦੇਣਾ, ਜਿਵੇਂ ਪਿਛਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਜੇ ਉਹਨੇ ਜਿਹੜਾ ਮੇਨ ਨੂੰ ਹੱਥ ਪਾਇਆ। ਲੇਕਿਨ ਇੱਕ ਜਿਹੜਾ ਦੂਸਰਾ ਅੱਜ ਉਹਨਾਂ ਦੀ ਸਟੇਟਮੈਂਟ ਜਿਹੜੀ ਉਹਨਾਂ ਨੇ ਮੰਜੀ ਸਾਹਿਬ ਦੇ ਦੀਵਾਨ ਹਾਲ 'ਚ ਦਿੱਤੀ, ਮੈਂ ਸਮਝਦਾ ਵੀ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਅੱਗੇ ਵੀ ਜ਼ਿਕਰ ਕੀਤਾ ਹੈ, ਮੈਂ ਆਪਣੀਆਂ ਸਪੀਚਿਸ ਵੀ ਇਸ ਦਾ ਜ਼ਿਕਰ ਕਰਦਾ ਹਾਂ ਜਦੋਂ ਵੀ ਕੋਈ ਮੌਕਾ ਬਣਦਾ। ਪਰ ਇੰਨੀ ਸਪਸ਼ਟਤਾ ਦੇ ਨਾਲ ਜਦੋਂ ਅਕਾਲ ਤਖਤ ਤੋਂ, ਕਿਉਂਕਿ ਇੱਕ ਗੱਲ ਜਿਹੜਾ ਇਹ ਯੋਗਾ ਦੇ ਨਾਂ ਥੱਲੇ ਕਨਫਿਊਜ਼ਨ ਪੈਦਾ ਕੀਤਾ ਗਿਆ, ਇਹ ਉਸ ਦੌਰ ਦੀ ਅਕਾਲੀ ਲੀਡਰਸ਼ਿਪ ਜਿਹੜੀ ਯੋਗੀ ਹਰਭਜਨ ਦੇ ਇਨਫਲੂਐਂਸ ਥੱਲੇ ਸੀ, ਯੋਗੀ ਹਰਭਜਨ ਦੇ ਨੋਟ ਵੀ ਭਾਰੇ ਸੀ ਤੇ ਹੋਰ ਵੀ ਜਿਹੜੀ ਗੱਲ ਮੈਂ ਕਹਿ ਨਹੀਂ ਸਕਦਾ ਕਿ ਬਈ ਕਿਵੇਂ ਇਹ ਸਾਰੇ ਅਕਾਲੀ ਲੀਡਰ ਜਿਹੜੇ ਜਾਲ 'ਚ ਫਸੇ ਹੋਏ ਸੀ। ਔਰ ਉਸ ਨੂੰ ਈਵਨ ਸਾਧੂ ਸਿੰਘ ਭੌਰਾ ਜਦੋਂ ਜਥੇਦਾਰ ਸੀ, ਕਿਸੇ ਨੇ ਇਹਨੂੰ ਯੋਗੀ ਨੂੰ ਜਿਹੜਾ ਸਿੰਘ ਸਾਹਿਬ ਵੈਸਟਰਨ ਹੈਮੀਸਫੀਅਰ ਦਾ ਖਿਤਾਬ ਨਹੀਂ ਸੀ ਦਿੱਤਾ, ਪਰ ਇਹਨੇ ਆਪ ਹੀ ਲਿਖਦਾ ਰਿਹਾ, ਉਹਨੂੰ ਕੋਈ ਟੋਕਣ ਵਾਲਾ ਨਹੀਂ ਸੀ। ਹੁਣ ਬਹੁਤ ਵਾਰੀ ਜਦੋਂ ਉਹਨੇ ਇੱਥੋਂ ਜਥੇ ਲੈ ਕੇ ਜਾਣਾ ਆਪਣੇ ਗੋਰੇ ਗੋਰੀਆਂ ਸੋਹਣੇ ਪਰੀਆਂ ਵਾਂਗ ਉਹਨਾਂ ਦੀਆਂ ਜਿਹੜੀਆਂ ਵਾਈਟ ਅਮਰੀਕਨ ਵਿਮੈਨ ਸਿਰ 'ਤੇ ਦਸਤਾਰਾਂ ਮਦਰ ਧੁਨ 'ਚ ਕੀਰਤਨ ਕਰਨਾ, ਪਰ ਆਧਾਰ ਕੀ ਸੀ? ਭਜਨ ਯੋਗੀ ਨੇ ਕੁੰਡਲਨੀ ਯੋਗਾ ਦਾ ਸਹਾਰਾ ਲੈ ਕੇ ਜਿਹੜਾ ਉਹ ਖੁਦ ਵਿਰਸਾ ਸਿੰਘ ਦੇ ਉਸ ਪ੍ਰਭਾਵ ਥੱਲੇ ਕਰਦਾ ਸੀ, ਉਹਨੂੰ ਹੌਲੀ ਯੋਗਾ ਨੂੰ, ਕਿਉਂਕਿ ਇਹਨਾਂ ਦੇ ਜਿੰਨੇ ਵੀ ਨੇ ਉਹਨੂੰ ਇਹ ਗੁਰਦੁਆਰਾ ਨਹੀਂ ਕਹਿੰਦੇ, ਗੁਰੂ ਰਾਮਦਾਸ ਆਸ਼ਰਮ ਦੇ ਨਾਂ ਥੱਲੇ ਯੋਗਾ ਇੱਕ ਰੈਗੂਲਰ ਫੀਚਰ ਹੈ ਜੀ। ਇਨ ਦਾ ਮੀਨ ਟਾਈਮ 2014 ਦੇ ਵਿੱਚ ਮੋਦੀ ਦੀ ਸਰਕਾਰ ਆਈ ਔਰ ਕਿਉਂਕਿ ਹਿੰਦੂ ਤਵੀਏ ਬੈਸਟ ਮਾਰਕੀਟਰ ਨੇ, ਮਾਰਕੀਟਿੰਗ ਬਿਜ਼ਨਸ ਉਹਨਾਂ ਨੂੰ ਆਉਂਦੀ ਹੈ ਵੀ ਕਿਹੜਾ ਕਿਵੇਂ ਵੇਚਣਾ ਹੈ। ਉਸ ਤੋਂ ਪਹਿਲਾਂ ਹੀ 60-70s ਦੇ ਵਿੱਚ ਵੀ ਜਿਹੜੇ ਬਾਹਰ ਯੋਗੀ ਆਏ, ਮਹੇਸ਼ ਯੋਗੀ ਟ੍ਰਾਂਸੈਂਡੈਂਟਲ ਮੈਡੀਟੇਸ਼ਨ, ਔਰ ਦੂਜਾ ਰਜਨੀਸ਼ ਨੇ ਤਾਂ ਹੋਰ ਕਿਸਮ ਦਾ ਕੰਮ ਕੀਤਾ, ਬਾਲ ਗੋਵੇਸ਼ਵਰ ਤੇ ਕਿੰਨੇ। ਸੋ ਮੁੱਖ ਦੀ ਗੱਲ ਮੋਦੀ ਦੇ ਆਉਣ ਤੱਕ ਇਹ ਸਾਰੇ ਆਰਟ ਆਫ ਲਿਵਿੰਗ ਦਾ ਸ਼੍ਰੀ ਰਵੀ ਸ਼ੰਕਰ ਔਰ ਉਹ ਭੈਂਗਾ ਜਿਹੜਾ ਹੈ ਰਾਮਦੇਵ, ਜਿਹੜਾ ਫਰਾਡ ਜਿਹੀ ਸਵਾਹ ਵੀ ਵੇਚੀ ਜਾਂਦਾ, ਉਹਨੂੰ ਕੇਸਰ ਤੇ ਫਲਾਣਾ ਦੱਸ ਕੇ, ਤੇ ਨਾਲ ਯੋਗਾ ਦਾ ਵੀ ਆਪਣਾ ਦਾ ਨਾਂ, ਉਹਦੀਆਂ ਲੱਤਾਂ ਸਿੱਧੀਆਂ ਹੋਈਆਂ ਨਾ ਅੱਖਾਂ ਸਿੱਧੀਆਂ ਹੋਈਆਂ ਭੈਂਗਾ। ਲੇਕਿਨ ਦੂਸਰਿਆਂ ਨੂੰ ਇਹ ਢਿੱਡ ਜਿਹਾ ਹਿਲਾ ਕੇ ਲੱਗਦਾ ਕਿ ਜੀ ਬੜਾ ਯੋਗਾ ਕਰ ਰਿਹਾ। ਔਰ ਉਹਨਾਂ ਦੇ ਚੈਨਲ 24/7 ਜਿਹੜੇ ਨੇ ਉਹ ਦੱਸ ਰਹੇ ਨੇ ਵੀ ਸਿਹਤ ਲਈ ਕਿੰਨੇ। ਇੱਥੇ UN ਨੂੰ ਵੀ ਕਰਤਾ ਜੀ ਫਲਾਣਾ ਇੰਨੀ ਫੈਬਰਵਰੀ ਯੋਗਾ ਡੇ ਹੋਏਗਾ, ਦਿਸ ਦੈਟ। ਉਹਦਾ ਨਤੀਜਾ ਈਵਨ ਅਮਰੀਕਾ ਕੈਨੇਡਾ 'ਚ ਇਹ ਗੁਰਦੁਆਰਿਆਂ ਦੇ ਵਿੱਚ ਵੀ ਹੋ ਗਿਆ, ਕੋਈ ਨਾ ਕੋਈ ਯੋਗੀ ਯੋਗਣ ਉੱਥੇ ਬਹੁਤ ਵਾਰੀ ਹਿੰਦੂ ਔਰਤਾਂ ਤੇ ਕਈ ਉਹਨਾਂ ਦੇ ਪ੍ਰਭਾਵ ਥੱਲੇ ਜਿਹੜੀਆਂ ਸਿੱਖ ਔਰਤਾਂ ਵੀ ਕਿ ਜੀ ਦੇਖੋ ਇਹ ਯੋਗਾ ਕਲਾਸ ਹੈਲਥੀ ਸਰੀਰ ਦੀ ਹੈਲਥ ਦੇ ਲਈ ਫਲਾਣਾ। ਮੈਂ ਇਹਦੇ 'ਤੇ ਪੂਰਾ ਅੱਗੇ ਸੈਗਮੈਂਟ ਕੀਤਾ ਹੋਇਆ, ਮੈਂ ਵੇਰਵੇ 'ਚ ਨਹੀਂ ਜਾਵਾਂਗਾ ਕਿ ਭਾਈ ਯੋਗਾ ਕੋਈ ਅੱਜ ਥੋੜ੍ਹੀ ਆਇਆ, ਇਹ ਤਾਂ ਜਦੋਂ ਅਸੀਂ ਅਸ਼ਟਾਂਗ ਉਹਦੇ 8 ਅੰਗ ਦੇਖਦੇ ਹਾਂ, ਪਤੰਜਲੀ ਨੇ ਯੋਗਾ ਦਿੱਤਾ, ਹਠ ਯੋਗ ਦਾ ਹਿੱਸਾ ਹੈ। ਔਰ ਇਸ ਨੂੰ ਗੁਰੂ ਸਾਹਿਬ ਨੇ ਨਕਾਰਿਆ ਹੋਇਆ। ਗੁਰੂ ਸਾਹਿਬ ਨੇ ਤਾਂ ਕਿਹਾ ਨਿਉਲੀ ਕਰਮ ਕਰੇ ਬੋ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਕ ਨਿਮਕ ਕਰ ਸਰੀਰ ਘਟਾਵੇ, ਤੋ ਵੀ ਹੋਮੈ ਮੈਲ ਨਾ ਜਾਵੇ, ਹਰ ਕੇ ਨਾਮ ਸੰਸਰ ਕਛ ਨਾ ਹੈ,
ਨਾਨਕ ਨਾਮ ਜਪਤ ਗਤ ਪਾਹੇ, ਜੀ। ਕਿ ਰੱਬ ਦੇ ਨਾਂ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਨਿਉਲੀ ਕਰਮ ਯੋਗਾ ਦਾ ਇੱਕ ਹਿੱਸਾ ਹੈ ਕਿ ਭਾਈ ਉਹ ਤੁਸੀਂ ਆਸਣ ਕਰੀ ਜਾਓ, ਨਿਉਲੀ ਕਰਮ ਕਰੋ। ਜੈਨੀਆਂ ਦਾ ਸੰਜਮ, ਉਹਨਾਂ ਤੋਂ ਵੀ ਅੱਗੇ ਪੈਨਾਸ ਹੈ। ਤੁਸੀਂ ਪੋਰੀਆਂ ਕੱਟ ਕੇ ਤੁਹਾਡਾ ਸਰੀਰ ਵੀ ਕੱਟਿਆ ਜਾਏ, ਲੜਾਈ ਤਾਂ ਹਉਮੈ ਦੇ ਨਾਲ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਇਹਦੇ ਨਾਲ ਕੁਝ ਨਹੀਂ ਹੋਣਾ। ਅਲਟੀਮੇਟਲੀ ਰੱਬ ਦੀ ਸ਼ਰਨ ਚ ਆਣਾ ਹੀ ਸਗਲ ਧਰਮ ਹੈ, ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਸਿੰਪਲ ਉਹ ਸਾਰਿਆਂ ਨੂੰ। ਹੁਣ ਕਿਉਂਕਿ ਇਹ ਪਹਿਲਾਂ ਨਾ ਹੀ ਤੁਸੀਂ ਜਿੰਨੇ ਗੁਰੂ ਸਾਹਿਬਾਨ ਨੇ ਸਿਟੀ ਸੈਂਟਰ ਐਸਟੈਬਲਿਸ਼ ਕੀਤੇ, 10 ਗੁਰੂ ਸਾਹਿਬਾਨ ਨੇ, ਕਰਤਾਰਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ ਸਾਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਸੱਚਖੰਡ ਹਜ਼ੂਰ ਸਾਹਿਬ, ਕਿਸੇ ਥਾਂ ਤੇ ਕੋਈ ਯੋਗਾ ਸੈਂਟਰ ਬਣਾਇਆ ਹੋਇਆ ਕਿ ਜੀ ਦੇਖੋ ਅਸੀਂ ਮੱਲ ਅਖਾੜੇ ਦੇਖਦੇ ਹਾਂ, ਗੁਰੂ ਅੰਗਦ ਸਾਹਿਬ ਨੇ ਅਖਾੜੇ ਬਣਾਏ, ਘੋੜੋ ਭਾਈ। ਗੁਰੂ ਹਰਗੋਬਿੰਦ ਸਾਹਿਬ ਨੇ ਗੱਤਕਾ, ਦੂਜੇ ਤੀਜੇ ਜੰਗੀ ਕਰਤਬ ਸਾਡੇ ਪਾਠ ਨੇ। ਹੋਰ ਕਿਸੇ ਪਾਸੇ ਕਦੇ ਵੀ ਕਿਤੇ ਵੀ ਕੋਈ ਹੋਏ, ਕੋਈ ਰੈਫਰੈਂਸ ਵੀ ਨਹੀਂ ਹੈ ਕਿਤੇ ਕਿ ਭਾਈ ਕੋਈ ਉਹਨਾਂ ਨੇ ਆ ਕੇ ਕਿਹਾ ਜੀ ਤੁਹਾਡੇ ਸਿੱਖਾਂ ਨੂੰ ਅਸੀਂ ਹੈਲਥੀ ਕਰਨਾ, ਅਸੀਂ ਇਹਨਾਂ ਨੂੰ ਜਿਹੜਾ ਯੋਗਾ ਸਿਖਾਉਣਾ। ਤੇ ਇਹ ਕਿਵੇਂ ਇਹਨਾਂ ਦੀ ਜਿਉਂ-ਜਿਉਂ ਹਿੰਦੂਤਵੀਆਂ ਦਾ ਜ਼ੋਰ ਪੈਂਦਾ ਚਲਾ ਗਿਆ, ਅੱਜ ਸਿੱਖਾਂ ਦਾ ਇੱਕ ਤਬਕਾ, ਔਰ ਮੈਨੂੰ ਇਹ ਪਤਾ ਹੈ ਜਦੋਂ ਮੈਂ ਇਸ ਕਿਸਮ ਦਾ ਇਸ਼ੂ ਸੁਣਦਾ ਹੈ, ਤਕਲੀਫ ਆਪਣਿਆਂ 'ਚੋਂ ਵੀ ਕਈਆਂ ਨੂੰ ਹੋਣ ਲੱਗ ਜਾਂਦੀ ਹੈ। ਉਹ ਜਿਹੜੇ ਤੁਸੀਂ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਇਹ ਕੋਈ ਐਕਸਰਸਾਈਜ਼ ਨਹੀਂ ਹੈ, ਇਹ ਓਮ ਨਮੋ ਸ਼ਿਵਾਏ ਦੇ ਨਾਲ ਜੁੜਿਆ ਹੋਇਆ, ਔਰ ਸਾਰਾ ਇਹ ਹੱਠ ਯੋਗਾ ਦਾ ਹਿੱਸਾ ਹੈ ਜਿਹੜਾ ਕਿ ਹਿੰਦੂ ਸਪਿਰਿਚੁਅਲ ਜਿਹੜਾ ਉਹ ਵੇ ਹੈ ਉਸ ਦੇ ਵਿੱਚ ਹੀ ਖਿੱਚਿਆ ਜਾਂਦਾ ਤੁਹਾਨੂੰ। ਔਰ ਇਹਨੂੰ ਗੁਰੂ ਸਾਹਿਬ ਨੇ ਨਕਾਰਿਆ ਹੋਇਆ। ਸਿੱਧ ਗੋਸ਼ਟ ਬਾਣੀ ਪੜ੍ਹ ਲਓ, ਬਾਕੀ ਕਰ ਲਓ, ਪਰ ਇਹ ਵੜ ਗਿਆ। ਇੱਥੇ ਵੀ ਗੁਰਦੁਆਰਿਆਂ ਦੇ ਵਿੱਚ ਹੋ ਗਿਆ ਜੀ, ਇਹ ਸੈਚਰਡੇ ਜਾਂ ਸੰਡੇ ਚਲੋ ਇੱਕ ਕਮਰੇ, ਜਾਂ ਫਿਰ ਹੌਲੀ ਹੌਲੀ ਕਈਆਂ ਨੂੰ ਲੱਗਣ ਲੱਗ ਗਿਆ ਚਲੋ ਜੇ ਕਮਰਾ ਛੋਟਾ ਹੈ, ਵਿਦਿਆਰਥੀ ਜ਼ਿਆਦਾ ਹੋ ਗਏ ਨੇ, ਤਾਂ ਤੁਸੀਂ ਮੇਨ ਹਾਲ 'ਚ ਵੀ ਕਰ ਲਓ ਜਦੋਂ ਉੱਥੇ ਪ੍ਰਕਾਸ਼ ਨਹੀਂ ਕਰਨਾ ਹੈ। ਹੁਣ ਮੈਂ ਸਮਝਦਾ ਵੀ ਮੈਂ ਇਸ ਲਈ ਐਡਮਾਇਰ ਕਰਦਾ ਇਸ ਨੂੰ ਕਿ ਉਹਨਾਂ ਨੇ ਜਥੇਦਾਰ ਗੜਗੱਜ ਨੇ, ਔਰ ਈਵਨ ਟ੍ਰਿਬਿਊਨ ਵਰਗਾ ਅਖਬਾਰ, ਹਾਲਾਂਕਿ ਆਪਣੇ ਵੱਲੋਂ ਤਾਂ ਸ਼ਰਾਰਤ ਨਾਲ ਹੈਡਲਾਈਨ ਲਾਉਂਦੇ ਨੇ, ਪਰ ਲੈਟ ਇਟ ਬੀ ਸੋ, ਸਿੱਖੀ ਹੈਜ਼ ਨੋ ਪਲੇਸ ਫਾਰ ਯੋਗਾ ਸੇਜ਼ ਅਕਾਲ ਤਖਤ ਜਥੇਦਾਰ। ਕਿ ਭਾਈ ਇਹ ਬਿਲਕੁਲ ਉਹਨਾਂ ਨੇ ਕਿਹਾ, ਐਕਟਿੰਗ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੈਜ਼ ਸੈਡ that yoga has no place in Sikhism. He advised Gurdwara managements not to permit yoga sessions on Gurdwara premises, including langar and diwan halls. ਗੁਰਦੁਆਰਿਆਂ ਦੇ ਮੈਨੇਜਮੈਂਟਾਂ ਨੂੰ ਇੱਥੇ ਬੰਦ ਕਰੋ ਸਾਰਿਆਂ ਨੂੰ ਕਿ ਭਾਈ ਤੁਹਾਨੂੰ ਕੋਈ ਇਹਦੇ ਲਈ ਜਿਹੜੀ ਇਹਨੂੰ ਥਾਂ ਦੇਣ ਦੀ ਲੋੜ ਨਹੀਂ ਹੈ। ਇਹ ਕੋਈ ਸਿੱਖੀ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ। ਉਹਨਾਂ ਨੇ ਮੰਜੀ ਸਾਹਿਬ ਦੀਵਾਨ ਹਾਲ 'ਚ ਐਡਰੈਸ ਕਰਦਿਆਂ ਕਿਹਾ ਕਿ ਵੀ ਮੈਨੂੰ ਕੁਝ ਨੌਜਵਾਨਾਂ ਨੇ ਅਪਰੋਚ ਕੀਤਾ, ਉਹਨਾਂ ਨੇ ਦੱਸਿਆ ਕਿ ਵੀ ਇਹ ਜਿਹੜੇ ਗੁਰਦੁਆਰਿਆਂ ਦੇ ਵਿੱਚ ਕੁਝ ਥਾਂ ਤੇ ਯੋਗਾ ਸੈਸ਼ਨ ਔਰ ਦੂਸਰੇ ਚੱਲ ਰਹੇ ਨੇ, ਔਰ ਉੱਥੇ ਬੈਠੇ ਜਿਹੜੇ ਨੇ ਉਹ ਪੋਸਚਰ ਔਰ ਬਰੀਥਿੰਗ ਐਕਸਰਸਾਈਜ਼, ਸਾਹ ਰੋਕ ਲਿਆ, ਸਾਹ ਛੱਡ ਦਿੱਤਾ। ਉਹਨਾਂ ਨੇ ਸਿੱਖ ਵਿਊ ਪੁਆਇੰਟ ਨੂੰ ਕਲੀਅਰ ਕਰਦਿਆਂ ਕਿਹਾ ਕਿ ਯੋਗਾ ਦਾ ਮਤਲਬ ਅਸਲ ਦੇ ਵਿੱਚ ਰੱਬ ਦੇ ਨਾਲ ਜੁੜਨ ਦਾ ਨਾਂ ਹੈ, ਬਟ ਵਟ ਇਜ਼ ਕਾਮਨਲੀ ਬੀਇੰਗ ਪ੍ਰੈਕਟਿਸ ਟੂਡੇ ਇਜ਼ ਫਿਜ਼ੀਕਲ ਐਕਸਰਸਾਈਜ਼। ਇੱਕ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਇਹ ਜਿਹੜਾ ਗੁਰੂ ਦੇ ਨਾਲ ਮਿਲਾਪ ਹੈ, ਰੱਬ ਦੇ ਨਾਲ ਮਿਲਾਪ ਹੈ, ਯੋਗ ਇਨਫੈਕਟ ਕੰਪਾਊਂਡ ਨੂੰ ਕਹਿੰਦੇ ਨੇ ਕਿ ਕਿਸੇ ਦਾ ਜ਼ਮ ਹੋ ਜਾਣਾ ਕਿਸੇ ਦੇ ਵਿੱਚ, ਲੇਕਿਨ ਇਹ ਤਾਂ ਇੱਕ ਹੱਠ ਯੋਗ ਦੇ ਥੱਲੇ ਉਹਨਾਂ ਦੀ ਇੱਕ ਫਿਜ਼ੀਕਲ ਐਕਸਰਸਾਈਜ਼ ਹੈ। ਉਹਨਾਂ ਨੇ ਕਿਹਾ ਕਿ ਜੇ ਘਰ ਤੁਸੀਂ ਕਰਨਾ ਜੀ ਸਦਕੇ ਕਰੀ ਜਾਓ। ਹਾਊਐਵਰ ਕੰਡਕਟਿੰਗ ਯੋਗਾ ਸੈਸ਼ਨਸ ਇਨਸਾਈਡ ਗੁਰਦੁਆਰਾਸ, asking people to perform breathing techniques and physical postures in langar halls or diwan halls are not in accordance with Sikh principles। ਕਿ ਬਈ ਇਹ ਬਿਲਕੁਲ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ। ਔਰ ਉਹਨਾਂ ਨੇ ਕਿਹਾ ਵੀ ਗੁਰਦੁਆਰੇ ਸਤਿਗੁਰੂ ਨੇ ਬਣਾਏ ਨੇ, ਇਹ ਜਿਹੜੇ ਸਾਡੇ ਲਈ ਗੁਰਬਾਣੀ ਔਰ ਸ਼ਬਦ ਇਹ ਪ੍ਰਮੁੱਖ ਹੈ। ਨਥਿੰਗ ਇਜ਼ ਸੁਪੀਰੀਅਰ ਟੂ ਗੁਰਬਾਣੀ ਫॉर ਅ ਸਿੱਖ। ਇੰਸਟੈਡ ਆਫ ਇਮਰਸਿੰਗ themselves in ਗੁਰਬਾਣੀ, innocent people are being drawn towards yoga practices inside Gurdwara. A Gurdwara is meant to connect devotee with the divine word, not to become a venue for yoga. Gurdwara ਸ਼ਬਦ ਦਾ ਲੰਗਰ ਚੱਲਦਾ ਹੈ, 2 ਲੰਗਰ ਨੇ, ਸ਼ਬਦ ਹੈ, ਭੋਜਨ ਹੈ, ਔਰ ਗੁਰਬਾਣੀ ਕੀਰਤਨ, ਕਥਾ, ਵਿਖਿਆਨ ਔਰ ਪੰਥਕ ਵਿਚਾਰਾਂ, ਇਹੀ ਗੁਰਦੁਆਰੇ ਦਾ ਫਾਰਮੈਟ ਹੈ। ਫਿਰ ਉਹਨਾਂ ਨੇ ਕਿਹਾ ਕਿ ਸਿੱਖੀ ਕਨਸੈਪਟ ਮੀਰੀ ਪੀਰੀ ਦਾ ਹੈ। ਗੁਰੂ ਸਾਹਿਬ ਨੇ ਸਾਨੂੰ ਇਹ ਮੀਰੀ ਵੀ ਔਰ ਪੀਰੀ ਵੀ ਬਖਸ਼ੀ ਹੈ, ਔਰ ਸਾਨੂੰ ਸ਼ਸਤਰ ਵਿਦਿਆ ਗੁਰੂ ਨੇ ਮਾਰਸ਼ਲ ਟ੍ਰੈਡੀਸ਼ਨ ਦਿੱਤੀ ਹੈ। ਔਰ ਜੇ ਅਸੀਂ ਇਹਨਾਂ ਸਾਰੀਆਂ ਟ੍ਰੈਡੀਸ਼ਨ ਨੂੰ ਪਾਸੇ ਰੱਖ ਕੇ ਯੋਗਾ ਦੇ ਮਗਰ ਗੁਰਦੁਆਰਿਆਂ 'ਚ ਵੀ, ਇਹ ਬਹੁਤ ਵੱਡੀ ਮਨਮਤ ਹੈ।
ਔਰ ਉਹਨਾਂ ਨੇ ਮੈਨੇਜਮੈਂਟ ਕਮੇਟੀਜ਼ ਨੂੰ ਕਲੀਅਰਲੀ ਹਦਾਇਤ ਕੀਤੀ ਹੈ not to allow yoga programs in ਗੁਰਦੁਆਰਾ premises। ਇਹ ਨਹੀਂ ਕਿ ਦੀਵਾਨ ਹਾਲ ਗੁਰਦੁਆਰੇ ਦੀ ਹਦੂਦ ਦੇ ਅੰਦਰ ਵੀ ਕੋਈ ਜਿਹੜਾ ਇਹਨੂੰ ਅਲਾਉ ਨਾ ਕੀਤਾ ਜਾਏ। ਜੀ। ਔਰ ਉਹਨਾਂ ਨੇ ਕਿਹਾ ਕਿ ਭਾਈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਫੋਕਸ ਮਸਟ ਰਿਮੇਨ ਔਰ ਗੁਰਬਾਣੀ ਐਂਡ ਸਿੱਖ religious practices physical exercise may be done at home but permitting yoga in gurudwaras is not supported by ਤੁਸੀਂ ਘਰ ਬੈਠੇ ਭਾਵੇਂ ਪੁੱਠੇ ਸਿਰ ਪਰ ਨੇ ਲਟਕ ਲਓ ਬਾਂਹ ਤੜਾ ਲਓ ਸਿਰ ਨਾਲ ਸ਼ੀਰਸ਼ ਆਸਨ ਕਰਦੇ ਕਰਦੇ ਤੁਹਾਨੂੰ ਮੁਬਾਰਕ। ਪਰ ਮੈਂ ਸਮਝਦਾ ਵੀ ਇਸ ਗੱਲ ਨੂੰ ਇਹ ਅਮਰੀਕਾ ਕੈਨੇਡਾ ਦੇ ਗੁਰਦੁਆਰਿਆਂ UK ਆਸਟ੍ਰੇਲੀਆ ਦੂਜੇ ਸਟ੍ਰਿਕਟਲੀ ਲਾਗੂ ਕਰਵਾਉਣਾ ਚਾਹੀਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ ਦੋਸਤਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਰਗਿਲ ਜੰਗ ਦੀ 27ਵੀਂ ਵਰ੍ਹੇਗੰਢ ਮੌਕੇ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਕਾਰਗਿਲ ਜੰਗ ਵਿੱਚ ਵੀ ਅਤੇ ਆਪਰੇਸ਼ਨ ਸੰਦੂਰ ਵਿੱਚ ਵੀ ਪਾਕਿਸਤਾਨ ਨੂੰ ਸਬਕ ਸਿਖਾਇਆ। ਪਾਕਿਸਤਾਨ ਨਾਲ ਹੁਣ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਸਿਵਾਏ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਭਾਰਤ ਨੂੰ ਸੌਂਪਣ ਤੋਂ ਇਲਾਵਾ। ਸੋ ਇਹਨਾਂ ਝੂਠ ਦੇ ਬਾਦਸ਼ਾਹਾਂ ਦਾ ਇਲਾਜ ਛਿੱਤਰ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਗਰੋ ਹੋ ਰਹੇ ਸੀ, ਹਾਲਾਂ ਬਹੁਤ ਸਾਰੀਆਂ ਚੀਜ਼ਾਂ ਜਿਸ ਕਰੈਕਟਰ ਨੂੰ ਬਿਆਨਦੀਆਂ ਨੇ ਉਹ ਲੋਕ ਕਲੈਕਟਿਵ ਮੈਮਰੀ ਦੇ ਵਿੱਚ ਹੁੰਦੀਆਂ ਨੇ। ਔਰ ਅਕਸਰ ਇਹ ਕਿਹਾ ਜਾਂਦਾ ਸੀ ਕਿ ਭਾਈ ਜਿਹੜਾ ਇਹ ਬਣਿਕ ਬਿਰਤੀ ਲੋਕ ਨੇ ਜਾਂ ਇਹ ਬ੍ਰਾਹਮਣਵਾਦੀ ਨੇ, ਇਹ ਤੁਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਛਿੱਤਰ ਵੀ ਫੇਰੋ, ਇਹ ਖਾ ਕੇ ਛਿੱਤਰ ਫਿਰ ਕਹਿਣਗੇ ਕਿ ਇਬਕੀ ਬਾਰ ਮਾਰ ਤੋਂ ਦੇਖੂੰ। ਇਬਕੀ ਤੁਸੀਂ ਕਹਿੰਦੇ ਵੀ ਇੱਕ ਹੋਰ ਛੱਡੋਗੇ, ਫਿਰ ਇਬਕੀ ਬਾਰ ਮਾਰ ਤੋਂ ਦੇਖੂੰ। ਸੋ ਜ਼ਲਾਲਤ ਇਹਨਾਂ ਦੇ ਜਿਹੜਾ ਰਗੋ ਰੇਸ਼ੇ ਦੇ ਵਿੱਚ ਹੈ, ਝੂਠ ਬੋਲਣਾ ਔਰ ਬਿਲਕੁਲ ਕਿਸੇ ਚੀਜ਼ ਤੋਂ ਮੁੱਕਰ ਜਾਣਾ। ਔਰ ਫਿਰ ਜਿਹੜਾ ਇਹਨਾਂ ਦਾ ਸਿਧਾਂਤਕ ਗੁਰੂ ਹੈ ਗੈਰ ਸਿਧਾਂਤਕ ਚਾਣਕਿਆ, ਉਸ ਦਾ ਤਾਂ ਇਹ ਕਹਿਣਾ ਹੈ ਵੀ ਜਿੰਨਾ ਵੱਡਾ ਝੂਠ ਤੁਸੀਂ ਬੋਲੋਗੇ ਉਨੇ ਜ਼ਿਆਦਾ ਲੋਕ ਉਹਦੇ 'ਤੇ ਯਕੀਨ ਕਰਨਗੇ। ਪਰ ਉਹਦੇ ਲਈ ਇਹ ਜ਼ਰੂਰੀ ਹੈ ਕਿ ਉਸ ਝੂਠ ਨੂੰ ਬਾਰ-ਬਾਰ ਰਿਪੀਟ ਕਰੋ। ਜਦੋਂ ਕੋਈ ਝੂਠ ਬਾਰ-ਬਾਰ ਰਿਪੀਟ ਹੁੰਦਾ ਤੇ ਫਿਰ ਜਿਹੜਾ ਉਹ ਆਪਣੇ ਆਪ ਹੀ ਸੱਚ ਬਣ ਜਾਂਦਾ। ਔਰ ਇਹ ਗੱਲ ਕਾਫੀ ਹੱਦ ਤੱਕ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਦੀ ਸਰਵਾਈਵਲ ਜਿਹੜੀ 3500 ਸਾਲ ਰਿਗਵੇਦ ਤੋਂ ਬਾਅਦ ਲਗਭਗ 1000 ਸਾਲ ਤੋਂ 800 ਸਾਲ ਦੇ ਕਰੀਬ ਮੁਸਲਮਾਨਾਂ ਦਾ ਰਾਜ, 200 ਸਾਲ ਦੇ ਕਰੀਬ ਬ੍ਰਿਟਿਸ਼ਰਸ ਦਾ ਰਾਜ, ਉਸ ਸਭ ਦੇ ਬਾਵਜੂਦ ਕਿਉਂ ਅੱਜ ਵੀ ਜਿਹੜੇ ਐਵਰੇਜ ਜਿਹੜੇ ਇਹਨਾਂ ਦੀ ਜਾਤ ਪਾਤੀ ਸਿਸਟਮ ਦੇ ਸਫਰਰ ਨੇ, ਵਰਨ ਆਸ਼ਰਮ ਦੇ, ਉਹੀ ਅੱਜ ਵੀ ਉਹਨਾਂ ਨੂੰ ਫੋਲੋ ਕਰਦੇ ਨੇ। ਅੱਜ ਵੀ ਤੁਹਾਨੂੰ ਹੋਏਗਾ ਜੀ ਪਾਂਧਾ ਨਾ ਪੁੱਛੋ, ਮਤਲਬ ਇਹ ਹੈ ਕਿ ਭਾਈ ਪਿੱਪਲ ਨੂੰ ਵੀ ਜਿਹੜਾ ਪੂਜਦੇ ਨੇ, ਬ੍ਰਾਹਮਣ ਨੂੰ ਵੀ ਪੂਜਦੇ ਨੇ। ਕਰੋੜਾਂ ਲੋਕ ਗੰਦੀ ਗੰਗਾ 'ਚ ਨਹਾਉਣ ਵੀ ਪਹੁੰਚ ਜਾਂਦੇ ਨੇ। ਕੋਈ ਜਿਹੜਾ ਕੁੰਭ ਨਹਾ ਰਿਹਾ, ਕੋਈ
ਜਿਹੜਾ ਕੁਰੂਕਸ਼ੇਤਰ ਜਾ ਕੇ ਦੂਜਾ ਕਰ ਰਿਹਾ, ਕੋਈ ਹੋਰ ਨਹੀਂ ਤਾਂ ਕਪਾਲ ਮੋਚਨ ਜਾ ਕੇ ਉਹਨਾਂ ਦੇ ਮੇਲਿਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਲੱਖਾਂ ਦੀ, ਔਰ ਦੂਸਰੀ ਹੁਣ ਨਵਾਂ ਉਹਨਾਂ ਨੂੰ ਮਾਨਸਰੋਵਰ ਮਿਲ ਗਿਆ, ਉਹਦੇ ਨੂੰ ਤੁਰੇ ਹੁੰਦੇ ਨੇ, ਕੋਈ ਅਮਰਨਾਥ ਨੂੰ ਤੁਰਿਆ ਹੋਇਆ। ਉਹ ਸਾਰੇ 'ਚ ਕਈ ਵਾਰ ਇਹ ਲੱਗਦਾ ਕਿ ਬਈ ਇਹਨਾਂ ਨੇ, ਬ੍ਰਾਹਮਣਾਂ ਨੇ ਇਸ ਕਿਸਮ ਦਾ ਆਪਣਾ ਇੱਕ ਜਾਲ ਵਿਛਾਇਆ ਹੋਇਆ ਜਿਹਦੇ 'ਚੋਂ ਨਿਕਲਣਾ ਸ਼ਾਇਦ ਸੰਭਵ ਹੀ ਨਹੀਂ। ਔਰ ਈਵਨ ਜੇ ਅਸੀਂ ਦੇਖੀਏ ਵੀ ਇਸਲਾਮ ਜਿਹਨੂੰ 1400 ਸਾਲ ਨੂੰ ਹੋ ਗਏ, ਉਹ ਵੀ ਪਹਿਲੇ ਪੀਰੀਅਡ 'ਚ 70 ਸਾਲ ਦੇ ਵਿੱਚ ਇੰਟਰੋਡਿਊਸ ਹੋ ਗਿਆ ਸੀ ਸਬ ਕੰਟੀਨੈਂਟ ਦੇ ਵਿੱਚ। ਪਰ ਬਹੁਤ ਵਾਰ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਤੋਂ ਵੀ ਬ੍ਰਾਹਮਣਵਾਦੀ ਚੀਜ਼ਾਂ ਨੇ ਉਹ ਵੀ ਰਿਪੀਟ ਕਰ ਰਹੇ ਹੁੰਦੇ। ਸਿੱਖਾਂ ਦਾ 550 ਸਾਲ ਸਾਨੂੰ ਹੋ ਗਿਆ। ਅੱਜ ਵੀ ਤੁਸੀਂ ਦੇਖੋਗੇ ਕਿੰਨੇ ਪ੍ਰਭਾਵ ਨੇ ਜਿਨ੍ਹਾਂ ਚੋਂ ਜਿਹੜਾ ਜਿਹਨੂੰ ਅਸੀਂ ਪਰੰਪਰਾ ਦੇ ਨਾਂ ਥੱਲੇ ਮੰਨੀ ਜਾਂਦੇ ਆ, ਪਰ ਉਹਦੇ ਨਾਲ ਉਹਦੇ ਬ੍ਰਾਹਮਣਵਾਦ ਦਾ ਹੀ ਉਹ ਸਾਰਾ ਪਾਰਟ ਹੈ, ਉਸ ਦਾ ਖਿਲਾਰਾ। ਜੀ ਹੁਣ ਦੁਨੀਆ ਨੇ ਦੇਖਿਆ ਕਿ ਭਾਈ ਪਹਿਲਾਂ ਤਾਂ ਕਾਰਗਿਲ ਦੀ ਗੱਲ ਕਰੀਏ, ਕਿਉਂਕਿ ਇਹ ਜਿਹੜਾ 26 ਜੁਲਾਈ ਦਾ ਦਿਨ, ਇਹ ਕਾਰਗਿਲ ਦੀ ਜੰਗ ਜਿਹੜੀ ਹੈ ਉਹ ਉਸ ਨਾਲ ਜੁੜਿਆ ਹੋਇਆ ਹੈ 1999 ਦੇ ਵਿੱਚ। ਸੋ ਆਲਮੋਸਟ 27ਵਾਂ ਸਾਲ ਹੈ, ਉਹਨੂੰ 27ਵੀਂ ਵਰ੍ਹੇਗੰਢ। ਔਰ ਇਹ ਉਹਨੂੰ ਜਿਹੜਾ ਜਿਹਦੇ 'ਚ ਪੂਰੀ ਤਰ੍ਹਾਂ ਜੁੱਤੀਆਂ ਪਈਆਂ ਕਾਰਗਿਲ 'ਚ, ਹਜ਼ਾਰਾਂ ਕੈਜੁਅਲਟੀਜ਼ ਹੋਈਆਂ, ਇੰਟੈਲੀਜੈਂਸ ਫੇਲਿਅਰ ਸੀ, ਉਸ ਨੂੰ ਕਾਰਗਿਲ ਵਿਜੇ ਦਿਵਸ ਦੇ ਤੌਰ ਤੇ ਮਨਾਉਂਦੇ ਨੇ ਕਿ ਜੀ ਇਹ ਸਾਡੀ ਵਿਜੇ ਹੋਈ। ਹਾਲਾਂਕਿ ਫੈਕਟ ਆਫ ਦਾ ਮੈਟਰ ਇਹ ਹੈ ਕਿ 65-71 ਦੀਆਂ ਜੰਗਾਂ ਵੇਲੇ ਜਿਉਂ ਹੀ ਪਾਕਿਸਤਾਨ ਛੰਭ ਜੋੜੀਆਂ ਜਾਂ ਕਸ਼ਮੀਰ ਦੇ ਕਿਸੇ ਪਾਸਿਓਂ ਜਿਹੜਾ ਉਹ ਐਂਟਰੀ ਮਾਰਦਾ ਸੀ, ਇਹ ਵੈਸਟਰਨ ਫਰੰਟ ਖੋਲ੍ਹ ਦਿੰਦਾ ਸੀ, ਜਿਹੜਾ ਪਾਕਿਸਤਾਨ ਦਾ ਵੀਕਰ ਪੁਆਇੰਟ ਹੈ, ਕਿਉਂਕਿ ਨਾਲ ਹੀ 15 ਮੀਲ ਦੇ ਉੱਤੇ ਲਾਹੌਰ ਹੈ ਵਾਹਗਾ ਤੋਂ ਜੀ, ਔਰ ਉਹ ਸ਼ਾਹਰ ਆ ਗਏ ਇਨੇ ਵੇ। ਲੇਕਿਨ ਤੁਸੀਂ ਦੇਖੋਗੇ ਕਿ 1999 ਦੇ ਵਿੱਚ ਕਾਰਗਿਲ ਜੰਗ ਚੱਲਦੀ ਰਹੀ, ਬਹੁਤ ਕੈਜੁਅਲਟੀਜ਼ ਲਈਆਂ ਉਹ, ਕਿਉਂਕਿ ਉਹਨਾਂ ਨੇ ਇਨਫਿਲਟਰੇਟ ਕੀਤਾ ਇਹਨਾਂ ਦੀ ਸਿਕਿਉਰਿਟੀ ਨੂੰ। ਹਿਲਸ ਦੇ ਉੱਤੇ ਬੈਠੇ ਸੀ ਉਹ, ਦਰਾਸ ਤੋਂ ਲੈ ਕੇ ਕਾਰਗਿਲ ਦੀਆਂ ਪਹਾੜੀਆਂ, ਔਰ ਉਹਦੇ 'ਚ ਕੋਈ ਐਸਾ ਪਿੰਡ ਨਹੀਂ ਹੋਏਗਾ ਜਿਹਦੇ 'ਚ ਕਿ ਕੋਈ ਪੰਜਾਬ ਦਾ ਜਿਹਦੇ 'ਚ ਜਿਹੜੀ ਡੈਡ ਬੋਡੀ ਤਿਰੰਗੇ 'ਚ ਲਪੇਟ ਕੇ ਨਹੀਂ ਆਈ। ਲੇਕਿਨ ਉੱਥੇ ਆਪਣੀਆਂ ਕੈਜੁਅਲਟੀਜ਼ ਲੈਂਦੇ ਰਹੇ ਇਹਨਾਂ ਨੇ, ਵੈਸਟਰਨ ਫਰੰਟ ਨਹੀਂ ਖੋਲ੍ਹਿਆ। ਕਿਉਂਕਿ 1998 ਦੇ ਵਿੱਚ ਪਾਕਿਸਤਾਨ ਵੀ ਇੱਕ ਬਰਾਬਰ ਦੀ ਨਿਊਕਲੀਅਰ ਧਿਰ ਬਣ ਗਿਆ ਸੀ। ਜੇ ਇਹਨਾਂ ਨੇ 5 ਧਮਾਕੇ ਕੀਤੇ ਸੀ ਪੋਖਰਾਨ ਦੇ ਵਿੱਚ, ਉਹਨਾਂ ਨੇ ਬਲੋਚਿਸਤਾਨ ਦੇ ਵਿੱਚ 6 ਧਮਾਕੇ ਕਰਕੇ ਨਿਊਕਲੀਅਰ ਪਾਵਰ। ਔਰ ਅਲਟੀਮੇਟਲੀ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਕਲਿੰਟਨ ਇੱਧਰ ਸੀ ਪ੍ਰੈਜ਼ੀਡੈਂਟ, ਤਰਲੇ ਕਰਕੇ ਜਿਹੜਾ ਉਹ ਸੀਜ਼ ਫਾਇਰ ਕਰਵਾਇਆ। ਸੀਜ਼ ਫਾਇਰ ਦਾ ਮਤਲਬ ਸੀ ਕਿ ਪਾਕਿਸਤਾਨੀਆਂ ਨੂੰ ਆਪਣੀ ਪੋਜੀਸ਼ਨ ਤੋਂ ਵਾਪਸ ਜਾਣਾ ਪੈਣਾ ਸੀ, ਜਿਹੜੀਆਂ ਉਹਨਾਂ ਨੇ ਇਨ ਰੋਡਸ ਬਣਾਈਆਂ ਸੀ ਇੰਡੀਅਨ ਟੈਰੀਟਰੀ ਦੇ ਵਿੱਚ। ਸੋ ਮਤਲਬ ਇਹ ਹੈ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਕਾਰਗਿਲ ਇੱਕ ਵੱਡੀ ਡਿਫੀਟ ਸੀ। ਔਰ ਅਨਫੋਰਚੂਨੇਟਲੀ ਇਹਨਾਂ ਦਾ ਇੰਨਾ ਪ੍ਰਚਾਰ ਕਿ ਜੀ ਪਾਕਿਸਤਾਨ ਦੇ ਇੰਨਾ ਡਿਫੀਟ, ਇੰਨਾ ਨੁਕਸਾਨ ਹੋਇਆ ਹੈ ਵੀ ਕੁਝ ਪਾਕਿਸਤਾਨੀ ਆਥਰਸ ਵੀ ਔਰ ਦੂਜੇ ਵੀ ਉਹਨੂੰ ਕਾਰਗਿਲ ਨੂੰ ਬਹੁਤ ਵੱਡੀ ਫੇਲਿਅਰ ਮੁਸ਼ਰਫ ਨਾਲ ਜੋੜ ਕੇ ਕਹਿੰਦੇ ਨੇ। ਮੈਂ ਸਮਝਦਾ ਵੀ ਮੁਸ਼ਰਫ ਦਾ ਉਹ ਮਾਸਟਰ ਸਟ੍ਰੋਕ ਸੀ, ਔਰ ਉਹਦੇ 'ਚ ਤਾਂ ਨਿਊਕਲੀਅਰ ਡੈਟਰੈਂਟ ਟੈਸਟ ਹੋਇਆ ਕਿ ਭਾਈ ਪਾਕਿਸਤਾਨ ਦੇ ਕੋਲ ਨਿਊਕਲੀਅਰ ਸੀ, ਇਹਨਾਂ ਨੇ ਵੈਸਟਰਨ ਫਰੰਟ ਨਹੀਂ ਖੋਲ੍ਹਿਆ। ਹੁਣ ਉਹਨੂੰ ਇਹ ਹਰ ਸਾਲ ਜਿਹੜਾ ਉਹ ਵਿਜੇ ਦਿਵਸ ਕਹਿ ਕੇ ਮਨਾਈ ਜਾਂਦੇ ਨੇ। ਚਲੋ ਉਹ ਵੀ ਸਮਝ ਆ ਗਿਆ ਕਿ ਭਾਈ ਲੋਕਾਂ ਨੂੰ ਤੁਸੀਂ ਝੂਠ ਵੇਚਣਾ ਹੈ ਸਰਵਾਈਵ ਕਰਨ ਦੇ ਲਈ। ਆਪਰੇਸ਼ਨ ਸੰਦੂਰ 7-8-9 ਮਈ 2025, 10 ਮਈ ਨੂੰ ਪੀਸ ਸੀਜ਼ ਫਾਇਰ ਅਮਰੀਕਾ ਦਾ ਪ੍ਰੈਜ਼ੀਡੈਂਟ ਟਵੀਟ ਕਰਦਾ, ਬਾਅਦ 'ਚ ਇੰਡੀਆ ਵਾਲਾ ਕਰਦਾ, ਔਰ ਹੋ ਗਿਆ ਜੀ ਉਹ। ਹੁਣ ਇਹਦੇ 'ਚ ਉਹਨਾਂ ਦੇ ਰਾਫੇਲ ਵੀ ਡਿੱਗਦੇ ਨੇ 1 ਇੰਚ ਵੀ ਅੱਗੇ, ਕਿਉਂਕਿ ਇਹ ਹੈ ਹੀ ਜਿਹੜੀ ਹੈ ਮਿਸਲ ਔਰ ਡਰੋਨ ਵਾਰਫੇਅਰ ਹੈ ਪੂਰੀ ਤਰ੍ਹਾਂ। ਜਿਹੜਾ ਪਾਕਿਸਤਾਨ ਦਾ ਜਿਹੜੀ ਹੈ ਉਹ ਸੁਪੀਰੀਅਰਟੀ ਸਾਬਤ ਹੁੰਦੀ ਹੈ, ਔਰ ਇਹ ਵਾਪਸ ਲੈਣ ਦੇ ਉੱਤੇ ਮਜਬੂਰ ਹੋਏ, ਰੁਕਣ ਤੇ ਮਜਬੂਰ ਹੋ ਜਾਂਦੇ। ਹੁਣ ਕਹਿਣ ਨੂੰ ਕਹੀ ਜਾਣ ਜੀ ਅਸੀਂ ਅਜੇ ਪੌਜ਼ ਕੀਤਾ। ਦੁਨੀਆ 'ਚ ਇਹਨਾਂ ਨੇ ਆਪਣੇ ਡੈਲੀਗੇਸ਼ਨ ਵੱਡਾ ਭੇਜਿਆ 40 ਮੁਲਕਾਂ 'ਚ, ਕਿੰਨੇ ਕਿਸੇ ਨੇ ਨਹੀਂ ਮੰਨਿਆ। ਉਸ ਤੋਂ ਪਹਿਲਾਂ ਪਹਿਲਗਾਮ ਦਾ ਫਾਲਸ ਫਲੈਗ ਆਪਰੇਸ਼ਨ ਕੀਤਾ। ਹੁਣ ਇਹਦੇ ਬਾਵਜੂਦ ਕਿ ਇਹਨਾਂ ਦੇ ਕਿੰਨੀਆਂ ਡਿਫਰੈਂਟ ਵਰਜ਼ਨਸ ਨੇ, ਕਿੰਨਾ ਨੁਕਸਾਨ ਹੋਇਆ। ਹੁਣ ਕੁਝ ਹਫ਼ਤੇ ਪਹਿਲਾਂ ਇਹਨਾਂ ਨੇ ਕੈਜੁਅਲਟੀਜ਼ ਮੰਨੀਆਂ ਇੰਨੀਆਂ ਹੋਈਆਂ। ਉਹਨਾਂ ਨੇ ਪੁੱਛਿਆ ਲੋਕਾਂ ਨੇ ਵੀ ਸਾਲ ਤੁਸੀਂ ਸੁੱਤੇ ਰਹੇ, ਤੁਹਾਨੂੰ ਯਾਦ ਹੀ ਨਹੀਂ ਆਇਆ। ਹੁਣ ਇਹ ਝੂਠ ਦੇ ਉੱਤੇ ਝੂਠ ਔਰ ਰਿਪੀਟਡ ਝੂਠ। ਹੁਣ ਇਸ ਜਿਹੜਾ ਕਾਰਗਿਲ ਜੰਗ ਜਾਂ ਇਹਨਾਂ ਦਾ ਅਖੌਤੀ ਵਿਜੇ ਦਿਵਸ ਦੇ ਮੌਕੇ ਦੇ ਉੱਤੇ ਦਰਾਸ ਦੇ ਵਿੱਚ ਇਹ ਜਿਹੜਾ ਗਿਆ
ਰਾਜਨਾਥ ਸਿੰਘ ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਹੈ, ਔਰ ਜੋ ਉੱਥੇ ਉਹਨੇ ਕਿਹਾ ਇਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ ਹੈ, ਟਾਕਸ ਵਿਦ ਪਾਕਿਸਤਾਨ ਵਿਲ ਓਨਲੀ ਬੀ ਔਨ ਪਾਕਿਸਤਾਨ ਓਕੂਪਾਈਡ ਕਸ਼ਮੀਰ ਸੇਜ਼ ਰਾਜਨਾਥ ਸਿੰਘ। ਔਰ ਉਹ ਇਹ ਕਹਿੰਦਾ ਕਿ ਜੀ ਅਸੀਂ ਤਾਂ ਫੌਜ ਨੂੰ ਬਿਲਕੁਲ ਫ੍ਰੀ ਹੈਂਡ ਦੇ ਦਿੱਤਾ ਹੋਇਆ ਕਿ ਵੀ ਕੋਈ ਵੀ ਪਾਕਿਸਤਾਨ ਜਿਹੜਾ ਦਿਲਵਦੀ ਕਰਦਾ ਤੁਸੀਂ ਉਹਦਾ ਜਵਾਬ ਦਿਓ, ਔਰ ਅਸੀਂ ਕੋਈ ਪਾਕਿਸਤਾਨ ਦੇ ਨਾਲ ਹੁਣ ਡਾਇਲੌਗ ਨਹੀਂ ਕਰਨਾ ਜਦੋਂ ਤੱਕ ਪਾਕਿਸਤਾਨੀ ਕਬਜ਼ੇ ਵਾਲਾ ਜਿਹੜਾ ਕਸ਼ਮੀਰ ਹੈ ਉਹ ਸਾਡੇ ਹਵਾਲੇ ਨਹੀਂ ਕੀਤਾ ਜਾਂਦਾ। ਇਹ 27ਵੀਂ ਕਾਰਗਿਲ ਵਿਜੇ ਦਿਵਸ ਦੀ ਕਮੈਮੋਰੇਸ਼ਨ ਦੇ ਉੱਤੇ ਉਹਨੇ ਕਿਹਾ ਕਿ ਜੀ ਇਹ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਜਿਹਨੂੰ ਉਹ ਆਜ਼ਾਦ ਕਸ਼ਮੀਰ ਕਹਿੰਦੇ ਨੇ, ਇਹ ਭਾਰਤ ਦਾ ਨਿਖੜਵਾਂ ਅੰਗ ਹੈ ਔਰ ਪਾਕਿਸਤਾਨ ਨੇ ਇਲੀਗਲੀ ਉਹਨੂੰ ਆਕੂਪਾਈ ਕੀਤਾ ਹੋਇਆ, ਔਰ ਕੋਈ ਵੀ ਜਿਹੜਾ ਯਤਨ ਹੋਏਗਾ ਪਾਕਿਸਤਾਨ ਵੱਲੋਂ ਇੰਡੀਅਨ ਸੋਵਰਨਿਟੀ ਨੂੰ ਚੈਲੰਜ ਕਰਨ ਦਾ ਉਸ ਦਾ ਅਸੀਂ ਜਿਹੜਾ ਉਹ ਡਟ ਕੇ ਜਵਾਬ ਦੇਵਾਂਗੇ। ਹੁਣ ਤੁਸੀਂ ਝੂਠ ਸਕਸੈਸ ਆਫ ਆਪਰੇਸ਼ਨ ਸੰਦੂਰ is proof that India possesses the capability to respond to Pakistan's every misadventure with severity far beyond its imagination। ਕਿ ਅਸੀਂ ਆਪਰੇਸ਼ਨ ਸੰਦੂਰ ਦੇ ਵਿੱਚ ਇੰਨਾ ਨੁਕਸਾਨ ਕੀਤਾ ਜਿਹੜਾ ਪਾਕਿਸਤਾਨੀਆਂ ਨੇ ਕਦੇ ਕਲਪਿਆ ਵੀ ਨਹੀਂ ਹੋਣਾ। ਇਹ ਸ਼ੋਅ ਕਰਦਾ ਵੀ ਸਾਡੀ ਕਿੰਨੀ ਕਾਬਲੀਅਤ ਹੈ ਕਿ ਅਸੀਂ ਕਿੱਥੇ ਤੱਕ ਨੁਕਸਾਨ ਕਰ ਸਕਦੇ ਹਾਂ। ਫਿਰ ਉਹਨੇ ਕਿਹਾ ਜੀ ਦੇਖੋ ਪਾਕਿਸਤਾਨ ਨੇ ਦਹਿਸ਼ਤਗਰਦੀ ਨੂੰ ਆਪਣੀ ਪਾਲਿਸੀ ਬਣਾਇਆ ਹੋਇਆ ਹੈ, ਜਦੋਂ ਕਿ ਇੰਡੀਆ ਜਿਹੜਾ ਉਹ ਇਨੋਵੇਸ਼ਨ ਕਰ ਰਿਹਾ ਹੈ, ਸੈਮੀਕੰਡਕਟਰ ਬਣਾ ਰਿਹਾ ਹੈ, ਸਪੇਸ ਟੈਕਨੋਲੋਜੀ ਬਣਾ ਰਿਹਾ ਔਰ ਦੂਸਰਾ ਤੀਸਰਾ। ਔਰ ਫਿਰ ਝੂਠ ਕੇ ਜੀ ਜਦੋਂ ਮੋਦੀ ਸਰਕਾਰ ਨਹੀਂ ਸੀ ਬਣੀ ਉਦੋਂ 65% ਜਿਹੜੀ ਡਿਫੈਂਸ ਇਕਵਿਪਮੈਂਟ ਹੈ ਉਹ ਬਾਹਰੋਂ ਮੰਗਵਾਈ ਜਾਂਦੀ ਸੀ, ਹੁਣ ਅਸੀਂ 65% ਅਸੀਂ ਪ੍ਰੋਡਿਊਸ ਕਰਦੇ ਹਾਂ। ਕਿਹੜਾ ਤੁਸੀਂ ਪ੍ਰੋਡਿਊਸ ਕਰਦੇ ਹੋ? ਤੁਹਾਡੇ ਤੋਂ ਤੁਸੀਂ ਰਾਦਰ ਕਿੰਨਾ ਕੋਈ ਇਜ਼ਰਾਈਲ ਤੋਂ ਲੈ ਰਹੇ ਹੋ, ਕੋਈ ਅਮਰੀਕਾ ਤੋਂ ਲੈ ਰਹੇ ਹੋ। ਲੇਕਿਨ ਜਦੋਂ ਝੂਠ ਹੀ ਬੋਲਣਾ ਹੈ ਤੇ ਤੁਸੀਂ ਨਾਂ ਦੱਸੀ ਜਾਓ ਵੀ ਸਾਡੇ ਕੋਲ INS ਵਿਕਰਾਂਤ ਹੈ, ਤੇਜਸ ਹੈ, ਪ੍ਰਚੰਡ ਹੈ, ਧਰੁਵ ਹੈ, ਅਰਜਨ। ਉਹੀ ਹਿੰਦੂ ਦੇਵੀਆਂ ਦੇਵਤਿਆਂ ਦੇ ਜਾਂ ਉਹਨਾਂ ਦੇ ਜਿਹੜੇ ਸੂਡੋ ਹੀਰੋ ਨੇ ਉਹਨਾਂ ਦਾ ਨਾਂ ਲੈ ਲਿਆ ਕਿ ਤੁਸੀਂ ਦੱਸੀ ਜਾਓ ਕਿ ਜੇ ਅਸੀਂ ਆਹ ਬਣਾ ਦਿੱਤਾ ਉਹ ਬਣਾ ਦਿੱਤਾ। ਪਰ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹਨਾਂ ਨੇ ਉਹੀ ਅਬ ਕੀ ਬਾਰ ਮਾਰ ਤੋਂ ਦੇਖੋ ਵਾਲੀ ਇਹ ਨੀਤੀ ਹੈ। ਲੇਕਿਨ ਦੂਸਰੇ ਪਾਸੇ ਅਸੀਂ ਇਹ ਸਮਝਦੇ ਹਾਂ ਵੀ ਪਾਕਿਸਤਾਨ ਦੇ ਨੀਤੀ ਘਾੜਿਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਹ ਜਿਹੜਾ ਖਾਸ ਤੌਰ 'ਤੇ ਜਿਸ ਕਿਸਮ ਦਾ ਮਾਹੌਲ ਇਸ ਵੇਲੇ ਆਜ਼ਾਦ ਕਸ਼ਮੀਰ 'ਚ ਹੈ, ਇਲੈਕਸ਼ਨਸ ਵੀ ਜਿਹੜੀਆਂ ਨੇ ਡਿਕਲੇਅਰ ਹੋਈਆਂ ਨੇ 2 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਪੋਸਟਪੋਨ ਕੀਤਾ ਹੈ ਜਿੱਥੇ ਪਿਛਲੇ ਦਿਨਾਂ 'ਚ ਵਾਇਲੈਂਸ ਹੋਈ ਹੈ, ਔਰ ਵਿਦਨ ਬਾਹਰਲੇ ਮੁਲਕਾਂ 'ਚ ਵੀ ਜਿਹੜੇ ਕਸ਼ਮੀਰ ਦੇ ਲੋਕ ਨੇ ਉਹ ਪਾਕਿਸਤਾਨੀ ਐਮਬੈਸੀ, ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਬਾਹਰ ਪ੍ਰੋਟੈਸਟ ਕਰਦੇ ਨੇ। ਇਸ ਨੂੰ ਨਿਬੇੜੋ। ਇੰਡੀਆ ਇੱਕ ਵੱਡੀ ਮਿਸਚਿਫ ਕਿਸੇ ਵੇਲੇ ਵੀ ਕਰ ਸਕਦਾ ਔਰ ਉਹ ਮਾਹੌਲ ਬਣਾਉਣ ਦੇ ਵਿੱਚ ਜਿਹੜਾ ਉਹਨਾਂ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਤਾਂ ਕਿ ਕਿਸੇ ਵੇਲੇ ਵੀ ਜਦੋਂ ਕਿ ਪਾਕਿਸਤਾਨ ਕਈ ਪਾਸੇ ਜਿਹੜਾ ਉਧਰ ਤਹਿਰੀਕੇ ਤਾਲਿਬਾਨ ਨੇ ਜਿਹੜਾ ਉਹ ਦਹਿਸ਼ਤਗਰਦੀ ਫੈਲਾਈ ਹੋਈ ਹੈ, ਬਲੋਚ ਲਿਬਰੇਸ਼ਨ ਆਰਮੀ, ਸਭ ਇੰਡੀਅਨ ਰਾਹ ਦਾ ਕੰਮ ਹੈ। ਪਰ ਇਹ ਜਿਹੜੇ ਬਾਰ-ਬਾਰ ਆਜ਼ਾਦ ਕਸ਼ਮੀਰ ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਕੇ ਜਿਸ 'ਤੇ ਆਪਣਾ ਦਾਅਵਾ ਜਤਾ ਰਹੇ ਨੇ, ਕੁਛ ਨਾ ਕੁਛ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸਮ ਮਿਸਚਿਫ ਅਪ ਦੇਅਰ ਸਲੀਵਸ, ਕੁਛ ਨਾ ਕੋਈ ਸ਼ਰਾਰਤ ਹੈ। ਸੋ ਪਾਕਿਸਤਾਨ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਣੇ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ।
ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਤੋਂ ਬੜੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਰਜੀਨੀਆ ਦੇ ਅਗਨਭੇਟ ਹੋਣ ਦੇ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਉਹ ਅਗਨਭੇਟ ਹੋਏ ਨੇ। ਸੋ ਇਸ ਸਮੁੱਚੇ ਮਾਮਲੇ ਦੀ ਪੜਤਾਲ ਲਈ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 5 ਮੈਂਬਰੀ ਕਮੇਟੀ ਨਾਮਜ਼ਦ ਕੀਤੀ ਗਈ ਹੈ ਔਰ ਸਿੱਖ ਕਾਉਂਸਲ ਵੈਸਟਰਨ ਆਸਟ੍ਰੇਲੀਆ ਦੀ ਇਸ ਸੰਬੰਧੀ ਜਾਰੀ ਪ੍ਰੈਸ ਰਿਲੀਜ਼ ਵੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਸੋ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝਾ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਲਗਾਤਾਰਤਾ ਨਾਲ ਪੰਜਾਬ ਭਾਰਤੀ ਕਬਜ਼ੇ ਵਾਲੇ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ 2015 ਦੇ ਵਿੱਚ ਸਿਖਰ ਤੇ ਪਹੁੰਚੀਆਂ ਔਰ ਹੁਣ ਵੀ ਲਗਾਤਾਰਤਾ ਨਾਲ ਕਿਤੇ ਇਲੈਕਟ੍ਰਿਕ ਸ਼ਾਰਟ ਸਰਕਟ ਦੇ ਨਾਂ ਥੱਲੇ ਕਿਤੇ ਹੋਰ ਇਸ ਕਿਸਮ ਦੀਆਂ ਘਟਨਾਵਾਂ ਲਗਾਤਾਰਤਾ ਨਾਲ ਜਾਰੀ ਨੇ। ਹਾਲਾਂ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਉਹਦੇ ਅਦਬ ਅਦਾਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਿਹੜਾ ਕਾਨੂੰਨ ਵੀ ਬਣਾਇਆ ਗਿਆ ਉਹ ਵੀ ਜਿਹੜਾ ਵਿਵਾਦਾਂ ਦੇ ਘੇਰੇ 'ਚ ਆਇਆ। ਸਾਰਿਆਂ ਨੂੰ ਉਹਨਾਂ ਦੇ MLA ਨੂੰ ਤਲਬ ਕੀਤਾ ਗਿਆ ਸੀ, ਸਿੱਖ MLA ਨੂੰ। ਉਹ ਵੀ ਤਰੀਕ 29 ਜਿਹੜੀ ਹੈ ਉਹ ਅਸੀਂ ਗੱਲ ਕਰ ਰਹੇ ਹਾਂ। ਉਦੋਂ ਉਹ ਜਿਹੜੇ ਇਤਰਾਜ਼ ਅਕਾਲ ਤਖਤ ਨੇ ਜਥੇਦਾਰ ਨੇ ਉਹ ਸਾਰੀ ਵਿਚਾਰ 'ਚੋਂ ਕੱਢੇ। ਅਜੇ ਕੋਈ ਅਮੈਂਡਮੈਂਟਸ ਦੀ ਗੱਲ ਤਾਂ ਸਾਹਮਣੇ ਨਹੀਂ ਆਈ। ਲੇਕਿਨ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਹਾਲਾਂ ਇਹ ਤਾਂ ਕੋਈ ਲਾ ਨਹੀਂ ਹੈ ਕਿ ਜੇ ਅਸੀਂ ਅਮਰੀਕਾ ਦੀ ਵੀ ਗੱਲ ਕਰੀਏ ਤੇ ਇੱਥੇ ਫਸਟ ਅਮੈਂਡਮੈਂਟ ਇੰਨੀ ਕੁ ਪ੍ਰੋਟੈਕਸ਼ਨ ਬਹੁਤਿਆਂ ਨੂੰ ਦੇ ਦਿੰਦੀ ਹੈ, ਫਰੀडम ਆਫ ਐਕਸਪ੍ਰੈਸ਼ਨ ਜਾਂ ਦੂਜੇ ਤੀਜੇ ਨੂੰ, ਕਿ ਕੋਈ ਵੀ ਇੱਥੇ ਬਲੈਸਫੈਮੀ ਜਾਂ ਸੈਕਰਡ ਕਿਸੇ ਚੀਜ਼ ਦੀ ਸੰਭਾਲ ਲਈ ਕੋਈ ਕਾਨੂੰਨ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜਿਹੜੇ ਓਵਰਆਲ ਲਾਅ ਨੇ ਰਿਲੀਜੀਅਸ ਫਰੀडम ਦੇ ਜਾਂ ਉਹਦੇ ਥੱਲੇ ਜਿਹੜਾ ਕੋਈ ਵੀ ਵਾਇਲੇਸ਼ਨ ਹੈ ਉਸ ਨੂੰ ਜਿਹੜਾ ਉਹ ਕਾਨੂੰਨ ਉਸ ਦੇ ਉੱਤੇ ਕਾਰਵਾਈ ਕਰਦਾ। ਇਸ ਵੇਲੇ ਅਸੀਂ ਦੇਖਦੇ ਹਾਂ ਕਿ ਕੈਨੇਡਾ, ਅਮਰੀਕਾ, UK ਤੋਂ ਬਾਅਦ ਵੱਡੀ ਪੋਪੂਲੇਸ਼ਨ ਸਿੱਖਾਂ ਦੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਸੈਂਸਸ ਵੀ ਹੋ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਵੀ ਜੇ ਠੀਕ ਫੇਅਰ ਢੰਗ ਨਾਲ ਹੋਏ ਤੇ ਇਸ ਵੇਲੇ 6 ਲੱਖ ਤੋਂ ਜ਼ਿਆਦਾ ਸਿੱਖ ਆਸਟ੍ਰੇਲੀਆ 'ਚ ਵਸਦੇ ਨੇ ਔਰ ਪੂਰੇ ਉਦਮ ਨਾਲ ਹਰ ਥਾਂ ਜਿਹੜੀ ਇੱਕ ਇਹ ਠੀਕ ਹੈ ਕੌਮੀ ਸਾਡੇ 'ਚ ਅਸੀਂ ਕਮਜ਼ੋਰੀਆਂ ਵੀ ਗਿਣਾਉਂਦੇ ਹਾਂ ਪਰ ਇੱਕ ਪਾਰਟ ਹੈ ਵੀ ਜਿੱਥੇ ਵੀ ਸਿੱਖ ਜਾਣਗੇ ਭਾਵੇਂ 10 ਘਰ ਹੋਣਗੇ ਪਹਿਲਾ ਉਹਨਾਂ ਦਾ ਯਤਨ ਹੁੰਦਾ ਕਿ ਗੁਰਦੁਆਰਾ ਸਾਹਿਬ ਸਥਾਪਿਤ ਹੋਏ ਔਰ ਬਹੁਤ ਵਾਰ ਆਪਣੇ ਘਰਾਂ ਦੇ ਉੱਤੇ ਲੋਨ ਚੁੱਕ ਕੇ ਔਰ ਦੂਸਰਾ ਹੁੰਦਾ ਵੀ ਗੁਰੂ ਦਾ ਘਰ ਸੋਹਣਾ ਬਣੇ। ਜਦੋਂ ਇੱਕ ਵਾਰੀ ਬਣ ਜਾਂਦਾ ਫਿਰ ਉਹ ਜਦੋਂ ਸੰਗਤ ਸ਼ੁਰੂ ਹੁੰਦੀ ਫਿਰ ਛੋਟਾ ਲੱਗਣ ਲੱਗ ਜਾਂਦਾ, ਫਿਰ ਹੁੰਦਾ ਵੱਡਾ ਬਣੇ। ਸੋ ਲੈ ਦੇ ਕੇ ਇਸ ਦੇ ਉੱਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਭਰ ਦੇ ਹਰ ਕੋਨੇ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬਾਨ ਖੂਬਸੂਰਤ ਗੁਰਦੁਆਰਾ ਸਾਹਿਬਾਨ ਸੁਭਾਏਮਾਨ ਨੇ। ਹੁਣ ਜਿੱਥੇ ਸਾਡੀ ਇੱਕ ਪਾਸੇ ਉਸ ਦੁਸ਼ਮਣ ਦੇ ਨਾਲ ਲੜਾਈ ਹੈ ਦਿੱਲੀ ਸਟੇਟ ਦੇ ਨਾਲ ਜਿਹੜੀ ਮੁਗਲਾਂ ਤੋਂ ਵੱਧ ਜ਼ਾਲਮ ਨੇ ਤੇ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਟੂਗੈਦਰਨੈਸ ਹੈ। ਬਾਹਰ ਵੀ ਉਹਨਾਂ ਦਾ ਯਤਨ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਮੌਕਾ ਬਾ ਮੌਕਾ ਕੋਈ ਵੀ ਪਾਰਟ ਔਰ ਉਹਨਾਂ ਦੀ ਸਟੇਟ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਈ ਹੈ। ਔਰ ਇਸੇ ਤਰ੍ਹਾਂ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਈ ਕਈ ਵਾਰ ਜਿਹੜਾ ਜਦੋਂ ਅਸੀਂ ਬੇਅਦਬੀ ਨੂੰ ਲੈ ਕੇ ਗੱਲ ਕਰਦੇ ਹਾਂ ਤੇ ਇਸ ਗੱਲ ਦੇ ਲਈ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਨੇ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ CCTV ਕੈਮਰੇ, ਡਿਫੈਂਸ ਔਰ 24 ਆਵਰ ਪ੍ਰੈਜ਼ੈਂਸ ਕਿਸੇ ਦੀ ਇਹ ਜ਼ਰੂਰੀ ਰਹਿਣੀ ਚਾਹੀਦੀ ਹੈ ਕਿਉਂਕਿ ਕੋਈ ਜ਼ਰੂਰੀ ਨਹੀਂ ਬਹੁਤ ਸਾਰੇ ਮੈਂਟਲੀ ਸਿੱਖ ਲੋਕ ਵੀ ਜਾਂ ਕਿਹਨੂੰ ਕੌਣ ਵਰਤ ਰਿਹਾ। ਮੈਂ ਇਹ ਵੇਰਵਾ ਇਸ ਲਈ ਦੇ ਰਿਹਾ ਜਿਹੜੀ ਖਬਰ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਦੁਨੀਆ ਭਰ ਦੇ ਜਿਹੜੇ ਸਿੱਖਾਂ ਦੇ ਹਿਰਦੇ ਵਲੂੰਦਰੇ ਨੇ ਉਹ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਪ੍ਰੋਮੀਨੈਂਟ ਹੈ ਉਸ ਦਾ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨਾਂ ਥੱਲੇ ਵਰਜੀਨੀਆ ਦੇ ਵਿੱਚ ਵਾਕਿਆ ਇੱਕ ਜਿਹੜਾ ਵਾਪਰਿਆ। ਹਾਲਾਂਕਿ ਸ਼ਾਮ ਦਾ ਦੀਵਾਨ ਜਿਹੜਾ ਉੱਥੇ 8 ਵਜੇ ਖਤਮ ਹੋਇਆ ਜਿਹੜੀ ਮੈਂ ਹੁਣ ਮੀਡੀਆ ਰਿਪੋਰਟਿੰਗ ਦੇਖ ਰਿਹਾ ਔਰ ਉਸ ਤੋਂ 1.5 ਘੰਟੇ ਬਾਅਦ ਸੰਗਤਾਂ ਜਦੋਂ ਚਲੀਆਂ ਗਈਆਂ ਜਾਂ ਦੂਜੀਆਂ ਤਾਂ ਮੇਨ ਜਿਹੜਾ ਦੀਵਾਨ ਹਾਲ ਔਰ ਜਿਹੜਾ ਕਿਚਨ ਨਾਲ ਲੱਗਦਾ ਹੈ ਔਰ ਜਿੱਥੇ
ਕਿਉਂਕਿ ਇਹ ਕੋਈ ਪਰਮਾਨੈਂਟ ਅਜੇ ਕੋਈ ਬਹੁਤ ਅਜੇ ਤਾਂ ਸੰਗਤ ਜੁੜ ਕੇ ਇਸ ਨੂੰ ਅੱਗੇ ਕਰ ਰਹੀ ਸੀ, ਅਜੇ ਕੋਈ ਉਸ ਕਿਸਮ ਦਾ ਐਸਟੈਬਲਿਸ਼ ਵੱਡੀ ਵਾਲਾ ਗੁਰਦੁਆਰਾ ਨਹੀਂ ਸੀ ਜਿਵੇਂ ਤੁਸੀਂ ਕੋਈ ਵੇਅਰ ਹਾਊਸ ਲੈਂਦੇ ਹੋ ਜਾਂ ਦੂਸਰੇ ਲੈਂਦੇ ਹੋ। ਉਹਦੇ 'ਚ ਅਜੇ ਰੀਜ਼ਨ ਕੀ ਬਣਿਆ, ਉਹਨਾਂ ਦੀ ਜਿਹੜੀਆਂ ਐਮਰਜੈਂਸੀ ਸਰਵਿਸਿਜ਼ ਨੇ, ਫਾਇਰ ਬ੍ਰਿਗੇਡ ਔਰ ਦੂਸਰੀ ਜਿਹੜੀ ਉਹਨਾਂ ਦੀ ਬਾਡੀ ਆ ਉਹ ਇਨਵੈਸਟੀਗੇਟ ਕਰ ਰਹੀ ਹੈ। ਲੇਕਿਨ ਜਿਹੜੀ ਖਬਰ ਹੈ ਵੀ ਉਸ ਜਿਹੜੀ ਅੱਗ ਲੱਗੀ ਉਹ ਕਿਚਨ ਚੋਂ ਆਈ, ਕੀ ਹੋਇਆ, ਉਸ ਨੇ ਫੌਰਨ ਗੁਰਦੁਆਰਾ ਦਾ ਮੇਨ ਹਾਲ ਜਿੱਥੇ ਮਹਾਰਾਜ ਦੇ ਸਰੂਪ ਵਿਚਾਰ ਸਨ ਉਹਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਔਰ ਜਿਹੜਾ ਰੂਫ ਹੈ ਉਹ ਕਲੈਪਸ ਹੋ ਕੇ ਡਿੱਗਿਆ ਔਰ 4 ਗੁਰੂ ਗ੍ਰੰਥ ਸਾਹਿਬ ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਲੇਕਿਨ 4 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਅਗਨ ਭੇਟ ਹੋਏ। ਉਹਨਾਂ 'ਚੋਂ ਕੁਛ ਜਿਹੜੇ ਨੇ ਕੁਛ ਦੇ ਜਿਹੜੇ ਪਵਿੱਤਰ ਅੰਗ ਨੇ ਉਹ ਨੇ, ਲੇਕਿਨ ਕੁੱਲ ਮਿਲਾ ਕੇ ਜਿਹੜਾ ਅਸੀਂ ਇਹ ਦੇਖ ਰਹੇ ਹਾਂ ਕਿ ਅਗਨ ਭੇਟ ਹੋਏ। ਇਸ ਖਬਰ ਨੇ ਜਿਹੜਾ ਉਹ ਲੋਕਲ ਸੰਗਤ ਔਰ ਦੂਸਰੀ ਤਾਂ ਔਰ ਉੱਥੇ ਕੋਈ ਜਿੰਨੀ ਇਨੀਸ਼ੀਅਲੀ ਮੇਰੀ ਵੀ ਗੱਲਬਾਤ ਉੱਥੋਂ ਦੇ ਜਿਹੜੇ ਨੁਮਾਇੰਦਿਆਂ ਦੇ ਨਾਲ ਆਸਟ੍ਰੇਲੀਅਨ ਸਿੱਖਾਂ ਦੇ ਜਿਹੜੇ 5 ਥਾਪੇ ਨੇ, ਅਕਾਲ ਤਖਤ ਨੇ ਫੌਰਨ ਇਸ ਦੇ ਉੱਤੇ ਕਾਰਵਾਈ ਕਰਦੇ ਆ 5 ਮੈਂਬਰੀ ਕਮੇਟੀ, ਜਿਨ੍ਹਾਂ 'ਚੋਂ ਇੱਕ ਮੁੱਖ ਤੌਰ ਦੇ ਉੱਤੇ ਨਿਊਜ਼ੀਲੈਂਡ ਦੇ ਨੇ ਸਰ ਦਲਜੀਤ ਸਿੰਘ ਸੈਂਟਰਲ ਸਿੱਖ ਐਸੋਸੀਏਸ਼ਨ ਦੇ, ਉਹਨਾਂ ਨੂੰ ਔਰ ਸਰ ਮਨਦੀਪ ਸਿੰਘ ਆਸਟ੍ਰੇਲੀਅਨ ਸਿੱਖ ਕੌਂਸਲ ਆਸਟ੍ਰੇਲੀਆ, ਰਵਿੰਦਰ ਸਿੰਘ ਪ੍ਰੀਤਮ ਸਿੰਘ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਆਸਟ੍ਰੇਲੀਆ ਔਰ ਸਰ ਗੁਰਿੰਦਰਜੀਤ ਸਿੰਘ ਐਡੀਲੇਡ ਦੇ ਨੇ ਉਹਨਾਂ ਨੂੰ, ਤੇ ਕਰਮਜੀਤ ਸਿੰਘ ਕੋਆਰਡੀਨੇਟ ਕਰਨਗੇ ਸਕੱਤਰ ਜਿਹੜੇ ਸੈਂਟਰ ਸਿੱਖ ਐਸੋਸੀਏਸ਼ਨ ਨਿਊਜ਼ੀਲੈਂਡ, ਉਹਨਾਂ ਨੂੰ ਇਹ ਐਡਰੈਸ ਕੀਤੀ ਹੈ। ਉਹਨਾਂ ਨੇ ਅਕਾਲ ਤਖਤ ਦੇ ਸੈਕਟਰੀਏਟ ਤੋਂ ਬਗੀਚਾ ਸਿੰਘ ਇਹ ਇੰਚਾਰਜ ਨੇ ਸੈਕਟਰੀਏਟ ਅਕਾਲ ਤਖਤ ਸਾਹਿਬ ਦੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਦੁਖਦਾਈ ਖਬਰ ਪਹੁੰਚੀ ਹੈ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਵਰਜੀਨੀਆ 'ਚ ਅੱਗ ਲੱਗੀ ਹੈ, ਇਮਾਰਤ ਨੁਕਸਾਨੀ ਗਈ ਹੈ ਔਰ ਉਹਨਾਂ ਨੇ ਆਦੇਸ਼ ਦਿੱਤਾ ਜਥੇਦਾਰ ਸਾਹਿਬ ਵੱਲੋਂ ਕਿ ਉੱਥੇ ਮੌਕੇ 'ਤੇ ਜਾ ਕੇ ਸਥਾਨਕ ਪ੍ਰਸ਼ਾਸਨ ਤੇ ਦਸ਼ਮੇਸ਼ ਦਰਬਾਰ ਵਰਜੀਨੀਆ ਦੇ ਪ੍ਰਬੰਧਕਾਂ ਨਾਲ ਤਾਲਮੇਲ ਕਰਕੇ ਇਸ ਘਟਨਾ ਦੀ ਪੂਰੀ ਜਿਹੜੀ ਹੈ ਜਾਂਚ ਕੀਤੀ ਜਾਏ ਔਰ ਪਾਵਨ ਬੀੜਾਂ ਸੰਬੰਧੀ ਵੀ ਜਿਹੜੀ ਜਾਣਕਾਰੀ ਦਿੱਤੀ ਜਾਏ। ਸੋ ਇਹ ਮੁੱਖ ਤੌਰ ਤੇ ਹੈ ਔਰ ਆਲਰੇਡੀ ਇਸ ਦੇ ਲਈ ਆਸਟ੍ਰੇਲੀਆ ਦੇ ਜਿਹੜੇ ਨੁਮਾਇੰਦੇ ਨੇ, ਕਿਉਂਕਿ ਆਸਟ੍ਰੇਲੀਆ ਬਹੁਤ ਵੱਡਾ ਮੁਲਕ ਹੈ, ਆਬਾਦੀ ਤਾਂ ਉਹਨਾਂ ਦੀ ਉਨੀ ਕੀ ਹੈ ਜਿੰਨੀ ਸਾਡੀ ਕੈਲੀਫੋਰਨੀਆ ਸਟੇਟ ਦੀ ਹੈ, ਲੇਕਿਨ ਆਸਟ੍ਰੇਲੀਆ ਆਪਣੇ ਆਪ 'ਚ ਮੁਲਕ ਵੀ ਹੈ ਤੇ ਕੰਟੀਨੈਂਟ ਵੀ ਹੈ, ਮਹਾਂਦੀਪ ਵੀ ਹੈ। ਔਰ ਇਹ ਸਾਰੇ ਦੇ ਉੱਤੇ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਉਹਨਾਂ ਦੀ ਸਟੇਟਮੈਂਟ ਵੀ ਸਾਨੂੰ ਵਸੂਲ ਹੋਈ ਹੈ। ਉਹਨਾਂ ਨੇ ਡੀਪ ਗਰੀਫ ਇਸ ਦੇ ਉੱਤੇ ਜ਼ਾਹਰ ਕਰਦਿਆਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਰੀ ਸਿੱਖ ਸੰਗਤ ਦੇ ਨਾਲ ਆਪਣਾ ਜੋ ਚੱਲ ਰਿਹਾ ਜਿਹੜਾ ਗਟ ਰੈਂਚਿੰਗ ਗਰੀਫ ਹੈ, ਪ੍ਰੋਫਾਊਂਡ ਸੌਰੋ, ਉਹ ਸ਼ੇਅਰ ਕਰਦੇ ਹਾਂ ਕਿ ਗੁਰਦੁਆਰਾ ਦਸ਼ਮੇਸ਼ ਦਰਬਾਰ ਇਨ ਵਰਜੀਨੀਆ ਐਡੀਲੇਡ 26 ਜੁਲਾਈ ਦੀ ਰਾਤ ਨੂੰ ਜਿਹੜਾ ਇਹ ਦੁਖਦਾਈ ਪਾਣਾ ਵਾਪਰਿਆ ਔਰ ਇਹ ਜਿਹੜੇ ਨੇ ਇਸ ਨੂੰ ਬੁਝਾਉਣ ਦੇ ਲਈ ਹਾਲਾਂਕਿ 60 ਫਾਇਰ ਫਾਈਟਰ ਆਏ, ਲੇਕਿਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਨਹੀਂ ਬਚਾ ਸਕੇ, ਬਿਲਡਿੰਗ ਦਾ ਵੀ ਨੁਕਸਾਨ ਹੋਇਆ ਔਰ ਉਹਨਾਂ ਨੇ ਕਿਹਾ ਕਿ ਵੀ ਸਾਡੀ ਸੰਗਤ ਦੇ ਉੱਤੇ ਜਿਹੜਾ 4 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਉਸਨੇ ਸਾਡੇ ਦਿਲਾਂ ਨੂੰ ਬਹੁਤ ਦੁਖੀ ਕੀਤਾ ਔਰ the loss of our sacred beads is a deep spiritual wound felt by Sikhs across Australia and around the world. The Sangat is united in mourning the painful tragedy. ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ we stand together with local Sikh Sangat of Adelaide and the management of Gurdwara Dashmesh Darbar in full solidarity. Sikh Council of Western Australia on behalf of Western Australia Sangat offers complete support to the affected community during this difficult time and remains ready to assist in any way required as they begin the process of recovery and rebuilding. So ਇਹ ਬੜਾ ਇੰਪੋਰਟੈਂਟ ਹੋਏਗਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਸੰਗਤ ਦਾ ਜਿਹੜਾ ਰੂਹਾਨੀਅਤ ਦਾ ਮੀਰੀ ਪੀਰੀ ਦਾ ਸੋਰਸ ਉਹ ਸਫਰ ਹੈ। ਸੋ ਇਸ ਪਹਿਲਾ ਪਾਰਟ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਜਿਹੜੀ ਉਹਨਾਂ ਨੂੰ ਜੋ ਉਹਨਾਂ ਦਾ ਰੈਜ਼ੀਡਿਊ ਹੈ ਉਹਨੂੰ ਕਿਵੇਂ ਅਗਨ ਭੇਟ ਔਰ ਜੋ ਵੀ ਸੰਗਤ ਦਾ ਹੋਏ ਫਿਰ ਪਛਤਾਤਾਪ ਦਿਵਸ ਹੁੰਦਾ ਹੈ। ਫਿਰ ਅਸਲੀ ਗੱਲ ਹੈ ਵੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਖੂਬਸੂਰਤ ਤਾਮੀਰ ਕਰਕੇ ਦੇਣ ਦੇ ਵਿੱਚ ਸੰਗਤ ਦੀ ਮਾਇਕ ਮਦਦ ਹਰ ਪੱਖੋਂ। ਹਾਲਾਂ ਜਿਵੇਂ ਮੈਂ ਵੀ ਜਿੰਨੀ ਕੁ ਪੜਤਾਲ ਕੀਤੀ ਹੈ ਇਹ ਇੱਕ ਐਕਸੀਡੈਂਟ ਹੀ ਲੱਗਦਾ ਹੈ, ਸ਼ਰਾਰਤ ਵੱਲ ਨਹੀਂ ਹੈ। ਹਾਲਾਂ ਜਦੋਂ ਤੱਕ ਕਿਉਂਕਿ ਆਸਟ੍ਰੇਲੀਆ ਦੀ ਆਪਣੀ ਹਕੂਮਤ ਜਾਂ ਉਹਨਾਂ ਦੇ ਆਪਣੇ ਵੀ ਜਿਹੜੇ ਐਕਸਪਰਟ ਨੇ ਉਹ ਉਹਨੂੰ ਇਨਵੈਸਟੀਗੇਟ ਕਰ ਰਹੇ ਨੇ, ਸੋ ਅਸੀਂ
ਬਿਲਕੁਲ ਕਲੀਨ ਚਿੱਟ ਤਾਂ ਨਹੀਂ ਦੇਣਾ ਚਾਹੁੰਦੇ, ਲੇਕਿਨ ਐਸਾ ਵੀ ਆਇਆ ਵੀ ਕੋਈ ਕਮੇਟੀ 'ਚ ਕੋਈ ਰੌਲਾ ਨਹੀਂ ਹੈ, ਉਹ ਵਲੰਟੀਅਰੀ ਕਿਸਮ ਦੇ ਸੇਵਾਦਾਰ। ਅਜੇ ਤਾਂ ਗੁਰਦੁਆਰਾ ਸਾਹਿਬ ਤਾਮੀਰ ਕਰਨਾ ਸੀ ਉਹਨਾਂ ਨੇ, ਉਹ ਜਿਵੇਂ ਵੇਅਰ ਹਾਊਸ ਲੈ ਕੇ ਇੱਥੇ ਤੁਸੀਂ ਕੋਈ ਕਰਦੇ ਹੋ, ਸੋ ਉਹਨਾਂ ਨੇ ਕਿਹਾ ਕਿ ਵੀ ਅਸੀਂ ਐਂਟਾਇਰ ਸਿੱਖ ਕਮਿਊਨਿਟੀ ਨੂੰ ਅਰਜ਼ ਕਰਦੇ ਹਾਂ to place its full trust in the Department of Fire and Emergency Services, forensic police and local authorities as they carry out their professional investigation into the cause of the fire. ਜਦੋਂ ਔਰ ਇਹੀ ਮੈਂ ਵੀ ਕਿਹਾ ਕਿ ਭਾਈ ਉਹਦੀ ਵੇਟ ਕੀਤੀ ਜਾਏ ਜੀ। ਔਰ ਆਸਟ੍ਰੇਲੀਅਨ ਸਿੱਖ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਟਰੈਵਲ ਕਰ ਰਹੀ ਹੈ ਸਾਈਟ ਤੇ ਜਾਣ ਨੂੰ, ਐਜ਼ ਜਿਵੇਂ ਅਕਾਲ ਤਖਤ ਸਾਹਿਬ ਦੀ ਹਦਾਇਤ ਹੈ, ਔਰ ਆਸਟ੍ਰੇਲੀਅਨ ਸਿੱਖ ਕੌਂਸਲ। ਔਰ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਵੀ ਸਟਰੋਂਗਲੀ ਰਿਕੁਐਸਟ ਆਲ ਮੈਂਬਰਸ ਆਫ ਦਾ ਕਮਿਊਨਿਟੀ ਟੂ ਰਿਫਰੇਨ from acting upon circulating or giving weight to unconfirmed reports or seclusive information. Patience and discipline at this stage will help ensure that the truth is established properly and the sanctity of Guru Sahib is upheld with dignity. क्योंकि इदां दे वेले बहुत सारियां अफवाहां और ਦੂਸਰਾ ਹਿੰਦੂ ਤੋਂ ਵੀ ਉਹਨਾਂ ਦਾ ਮੀਡੀਆ ਆਪਣੀ ਸ਼ਰਾਰਤ 'ਤੇ ਲੱਗਾ ਹੁੰਦਾ। ਸੋ ਇਹ ਉਹਨਾਂ ਨੇ ਕਿਹਾ ਕਿ ਭਾਈ ਹੁਣ ਜਿਹੜੇ ਇਨਵੈਸਟੀਗੇਟਿਵ ਟੀਮ ਡਿਕਲੇਅਰ ਕੀਤੀ ਗਈ ਹੈ ਆਲਰੇਡੀ, ਕਿਉਂਕਿ ਜਿਵੇਂ ਮੈਂ ਕਿਹਾ ਆਸਟ੍ਰੇਲੀਆ ਵਾਈਡ ਹੈ, ਐਡੀਲੇਡ ਤੱਕ ਪਹੁੰਚਣ ਲਈ ਜੇ ਤੁਸੀਂ ਮੈਲਬਰਨ ਤੋਂ ਜਾਂ ਦੂਸਰੇ ਪਰਥ ਤੋਂ 2-2 3 ਘੰਟੇ ਦੀਆਂ ਫਲਾਈਟਸ ਨੇ। ਸੋ ਇਨਵੈਸਟੀਗੇਟਿਵ ਟੀਮ ਅੱਜ ਪਹੁੰਚ ਗਈ ਹੋਏਗੀ। ਸੋ ਜਿਹੜੀ ਵੀ ਕੋਈ ਫਰਦਰ ਇਹਦੀ ਰਿਪੋਰਟਿੰਗ ਹੋਈ ਉਹ ਅਸੀਂ ਸਾਂਝੀ ਕਰਾਂਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੇ ਨੇ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਵਾਸਤੇ ਨੇ ਉਹ ਲੈਣ ਜਾ ਰਹੇ ਹਾਂ। ਜਿਹੜਾ ਸਾਡਾ ਆਪਣੇ ਵਿਊਅਰਸ ਦੱਸ ਦਈਏ, TV 84 ਆਪਣਾ ਜਿਹੜਾ ਮੇਨ ਚੈਨਲ ਹੈ ਉਸ 'ਤੇ ਫਿਰ ਦੁਬਾਰਾ ਸਟ੍ਰਾਈਕ ਮਾਰ ਦਿੱਤੀ ਗਈ ਹੈ। ਹੁਣ ਜਿਹੜੇ ਆਪਣੇ TV 84 USA ਦੇ ਜਿਹੜੇ ਆਪਣੇ ਵਿਊਅਰ ਨੇ ਉਹਨਾਂ ਦੇ ਆਪਾਂ ਕਮੈਂਟਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਾਡੇ ਪਹਿਲੇ ਵਿਊਅਰ ਨੇ ਧਰਮ ਸਿੰਘ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਤੇ ਫਤਿਹ ਬੁਲਾਉਂਦੇ ਨੇ। ਔਰ ਲਾਖਾ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਹਾਂਜੀ, ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਡੇ ਪਿੰਡ ਦੀ ਇੱਕ ਖਬਰ ਆਈ ਹੈ ਤੇ ਉੱਥੇ ਇੱਕ ਬੰਦਾ ਚਮਾਰ ਆ, ਉਸ ਨੂੰ ਚਮਾਰ ਕਹਿ ਦਿੱਤਾ, ਉਹਨੇ ਸਾਰੇ ਪਿੰਡ ਨੂੰ ਥਾਣੇ ਵਿੱਚ ਬੰਦ ਕਰਾ ਦਿੱਤਾ ਹੈ। ਸੋ ਚਮਾਰ ਨੂੰ ਚਮਾਰ ਨਹੀਂ ਕਹਿਣਾ ਤੇ ਹੋਰ ਕੀ ਕਹਿਣਾ ਹੈ, ਇਹਦੇ ਬਾਰੇ ਵਾਹਿਗੁਰੂ ਜੀ। ਦੇਖੋ ਇਹ ਵੀ ਠੀਕ ਹੈ ਵੀ ਕਈ ਵਾਰ ਇਹ ਜਿਹੜੇ ਜਾਤੀ ਸੂਚਕ ਲਫ਼ਜ਼ ਨੇ ਇਹ ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ ਵੀ ਇਸਤੇਮਾਲ ਕੀਤੇ ਜਾਂਦੇ ਨੇ, ਲੇਕਿਨ ਔਰ ਇਸ ਦੇ ਉੱਤੇ ਕਾਨੂੰਨ ਹੈ, ਲੇਕਿਨ ਕਈ ਵਾਰ ਇਸ ਦਾ ਮਿਸਯੂਜ਼ ਵੀ ਹੁੰਦਾ ਹੈ। ਕਿਉਂਕਿ ਤੁਸੀਂ ਜਿਹੜੀ ਘਟਨਾ ਬਿਆਨੀ ਹੈ ਉਹਦੀ ਹਕੀਕਤ ਕੀ ਹੈ ਸਾਨੂੰ ਨਹੀਂ ਪਤਾ, ਪਰ ਇਹ ਸਾਨੂੰ ਪਤਾ ਹੈ ਵੀ ਇਸ ਦਾ ਜਿਹੜਾ ਸ਼ਡਿਊਲ ਕਾਸਟ ਜਾਂ ਦੂਸਰੇ ਦੇ ਥੱਲੇ ਡਰੋਗੇਟਰੀ ਟਰਮ ਦਾ ਇਸਤੇਮਾਲ ਕਰਨਾ ਇਹ ਇੱਕ ਪਾਸੇ ਹੈ ਜਿਹੜਾ ਕੰਡੈਮਨੇਬਲ ਹੈ, ਜਿਹੜਾ ਅਸੀਂ ਸਮਝਦੇ ਹਾਂ ਵੀ ਹਰ ਇਨਸਾਨ ਦੀ ਡਿਗਨਿਟੀ ਹੈ ਔਰ ਸਿੱਖੀ ਕੋਈ ਜ਼ਾਤ ਪਾਤ ਯਕੀਨ ਨਹੀਂ ਰੱਖਦੀ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਦਾਜ ਦਾ ਕਾਨੂੰਨ ਬਣਿਆ ਤਾਂ ਇਸ ਲਈ ਕਿ ਭਾਈ ਜਿਹੜੇ ਲੋਭੀ ਕਿਸਮ ਦੇ ਲੋਕ ਬੱਚੀਆਂ ਦੇ ਉੱਤੇ ਜ਼ਬਰ ਕਰਦੇ ਨੇ ਜਾਂ ਦਾਜ ਦੇ ਲਾਲਚੀ ਲੋਕ ਉਹਨਾਂ ਨੂੰ ਸਾੜ ਦੇਣ ਤੱਕ ਜਾਂਦੇ ਸੀ ਕਿ ਵੀ ਉਹਨਾਂ ਨੂੰ ਜਿਹੜਾ ਉਹਦੇ 'ਤੇ ਰੋਕ ਪਏ। ਪਰ ਹੁਣ ਹੋਣਾ ਕੀ ਹੋਇਆ ਸ਼ੁਰੂ ਕਿ ਭਾਈ ਈਵਨ ਉਸ ਦਾ ਸਹਾਰਾ ਲੈ ਕੇ ਚੰਗੇ ਭਲੇ ਸ਼ਰੀਫ ਬੰਦਿਆਂ ਨੂੰ ਵੀ ਜਿਹੜੀਆਂ ਬੀਬੀਆਂ ਨਹੀਂ ਵਸਣਾ ਚਾਹੁੰਦੀਆਂ ਜਾਂ ਦੂਜਾ ਤਾਂ ਉਹਨਾਂ ਨੇ ਕੋਈ ਡਰਾਮਾ ਕਰਨਾ ਤਾਂ ਉਹਨਾਂ ਨੇ ਦਾਜ ਦਾ ਤੇ ਆਪਣੇ ਸਹੁਰਿਆਂ ਨੂੰ ਹੀ ਫਸਾਇਆ ਹੁੰਦਾ ਕਿਉਂਕਿ ਤੂੰ ਜਾ ਕੇ ਉਹਨਾਂ ਸ਼ਿਕਾਇਤ। ਸੋ ਮਿਸਯੂਜ਼ ਕਾਫੀ ਹੈ। ਸੋ ਇਸ ਲਾਅ ਦਾ ਵੀ ਕਾਫੀ ਮਿਸਯੂਜ਼ ਹੈ ਔਰ ਹੋ ਸਕਦਾ ਹੈ ਜਿਹੜਾ ਵੀ ਬੰਦੇ ਨੇ ਕੀਤਾ ਉਹਨੇ ਆਪਣੀ ਕੋਈ ਕਿਹੜੀ ਕੱਢੀ ਹੈ ਔਰ ਉਹਦੇ ਥੱਲੇ ਜਿਹੜਾ ਉਹਦਾ ਮਿਸਯੂਜ਼ ਕੀਤਾ ਲਾਅ ਦਾ। ਸੋਨਮੈਨ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਸਿਮਰ ਕੌਰ ਜਿਹੜੇ ਨੇ ਉਹ ਵੀ ਫਤਿਹ ਔਰ ਫਿਰ ਕਹਿੰਦੇ ਨੇ ਕਿ ਆਲਵੇਜ਼ ਗ੍ਰੇਟ ਪ੍ਰੋਗਰਾਮ, ਪ੍ਰਾਊਡ ਆਫ ਯੂ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਭੈਣ ਜੀ। ਗੁਰਸਿਮਰ ਕੌਰ ਜੀ, ਅਮਰਜੀਤ ਸੈਣੀ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਗਪਾਲ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜਿਹੜੇ ਨੇ ਉਹ ਵੀ ਜਿਹੜੇ ਨੇ ਸਾਨੂੰ ਕਹਿੰਦੇ ਨੇ ਕਿ ਰੇਸ ਅਮਰੀਕਨ ਫਲੈਗ ਇਨ ਖਾਲਿਸਤਾਨ ਔਰ ਅਮਰੀਕਾ ਉਹਨਾਂ ਨੇ ਕਿਹਾ। ਔਰ ਫਿਰ ਇਸ ਤਰ੍ਹਾਂ ਬ੍ਰਾਹਮਣੀ ਭਿੰਦਰ ਜਿਹੜੇ ਨੇ ਉਹ ਵੀ ਔਰ ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ ਗੁਸਕੇ ਜੀ ਵੀ ਕਹਿੰਦੇ ਨੇ ਹੁਣ ਤਾਂ ਬਾਪ ਹੀ
ਨਹੀਂ ਕੁਝ ਹੋਰ ਵੀ ਬਣਾ ਸਕਦੇ ਨੇ ਰਵਦਾਸੀਆਂ ਵਰਗ ਨੂੰ, ਪਰ ਵੋਟਾਂ ਤੋਂ ਬਾਅਦ ਇਹ ਆਪ ਬਾਪ ਬਣਨਗੇ। ਹਾਂ, ਤੁਸੀਂ ਬਿਲਕੁਲ ਠੀਕ ਕਿਹਾ। ਇਸ ਵੇਲੇ ਸਿਰਫ ਪੰਜਾਬ 'ਚ ਵੋਟਾਂ ਔਰ ਇਹਨਾਂ ਫਾਲਟ ਲਾਈਨਸ ਨੂੰ ਕਰਕੇ ਸਿੱਖਾਂ ਨੂੰ ਸਭ ਤੋਂ ਵੱਧ ਹਾਰਮ ਕਰਨ ਦੀ ਲਾਈਨ ਹੈ ਇਹਨਾਂ ਦੀ। ਔਰ ਫਿਰ ਕਹਿੰਦੇ ਨੇ ਕਿ ਕਿਸੇ ਰਵਦਾਸੀ ਨੂੰ ਮੰਦਿਰ ਦਾ ਪੁਜਾਰੀ ਹੀ ਬਣਾ ਦੇਣ। ਨਾ ਉਹ ਤਾਂ ਮੱਥਾ ਨਹੀਂ ਟੇਕਣ ਦਿੰਦਾ ਪੁਜਾਰੀ ਬਣਾਉਣ ਦੀ ਗੱਲ। ਔਰ ਫਿਰ ਇਸ ਤਰ੍ਹਾਂ ਨਾਗਰਾ ਸਾਹਿਬ ਜੀ ਕਹਿੰਦੇ ਨੇ ਅੰਕਲ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਿਕਰਮਜੀਤ ਸਿੰਘ ਜੀ ਫਤਿਹ। ਔਰ ਸਾਈਲੋ ਜਿਹੜੇ ਨੇ ਮਾਈਟਰੀਅਰਸ ਜਿਹੜੇ ਨੇ ਕਹਿੰਦੇ ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਡਾਕਟਰ ਸਾਹਿਬ ਤੇ ਤੁਹਾਡੀ ਪੂਰੀ ਟੀਮ ਨੂੰ। ਆਸ ਕਰਦੇ ਹਾਂ ਕਿ ਖਾਲਸਾਨ ਜਲਦੀ ਬਣੇ ਤੇ ਅਸੀਂ ਵੀ ਆਜ਼ਾਦੀ ਦਾ ਆਨੰਦ ਮਾਣ ਸਕੀਏ। ਰਾਜ ਕਰੇਗਾ ਖਾਲਸਾ। ਵਾਹ ਵਾਹ ਵਾਹ, ਬਹੁਤ ਸ਼ੁਕਰੀਆ। ਜਗਦੇਵ ਸਿੰਘ ਜੀ ਜਿਹੜੇ ਫਤਿਹ ਬੁਲਾਉਂਦੇ ਨੇ। ਬਾਇਓਟੈਕਸ ਜਿਹੜੇ ਨੇ ਉਹ ਵੀ ਕਹਿੰਦੇ ਕਾਕਰੋਚ ਪ੍ਰੋਟੈਸਟ ਜਸਟ ਆਰਗੇਨਾਈਜ਼ਡ ਅਨਦਰ ਕੁੰਭ ਮੇਲਾ ਇਹ ਅਨਦਰ ਪੋਲੀਟੀਕਲ ਡਿਫੈਂਸ। ਇਹਨੂੰ ਤਾਂ ਮੈਂ ਅੰਨਾ ਹਜ਼ਾਰੇ ਸੀਨ 2 ਹਾਂਜੀ, ਪੋਲੀਟੀਕਲ ਡਿਫੈਂਸ ਸਾਗਰ ਮੰਥਨ ਆਫ ਨਿਊ ਪੋਲੀਟੀਕਲ ਵਿੰਗ। ਔਰ ਫਿਰ ਕਹਿੰਦੇ ਕਾਕਰੋਚ ਕੁੰਭ ਮੇਲਾ ਇਟਸ ਆਰਗੇਨਾਈਜ਼ਡ ਬਾਈ ਹਿੰਦੂ ਫਾਊਂਡੇਸ਼ਨ ਐਂਡ Vivekanand Foundation from US based by Dovell's strategy। और quite right it seems to be। ਔਰ ਨਾਗਰਾ ਸਾਹਿਬ ਕਹਿੰਦੇ ਨੇ ਕਿ ਅੰਕਲ ਜੀ ਤੁਸੀਂ ਅਤੇ ਅੰਕਲ ਡਾਕਟਰ ਬਖਸ਼ੀਸ਼ ਸਿੰਘ ਅਤੇ ਪੰਨੂ ਵੀਰ ਜੀ ਖਾਲਸਾਨ ਲਈ ਬਹੁਤ ਵਧੀਆ ਕੰਮ ਕਰਦੇ ਨੇ। ਖਾਲਸਾਨ ਤਾਂ ਬਣ ਕੇ ਹੀ ਰਹੇਗਾ। ਵੋਟ ਫॉर 16 ਅਗਸਤ। ਖਾਲਸਾ ਜ਼ਿੰਦਾਬਾਦ, ਪੰਜਾਬ ਵੱਲ ਖਾਲਿਸਤਾਨ। ਦੇਖੋ ਭਾਈ ਸਾਹਿਬ, ਤੁਹਾਡਾ ਸ਼ੁਕਰੀਆ। ਤੁਸੀਂ ਸਾਨੂੰ ਬੇਟਾ, ਤੁਸੀਂ ਹੁਣ ਅੰਕਲ ਜੀ ਕਹਿ ਕ੍ਰੈਡਿਟ ਦਿੰਦੇ ਹੋ। ਅਸੀਂ ਤਾਂ ਜਸਟ ਇੱਕ ਆਵਾਜ਼, ਪੋਲੀਟੀਕਲ ਈਡੀਅਮ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੇ ਸ਼ਹੀਦਾਂ ਦਾ ਡੁੱਲਿਆ ਖੂਨ ਔਰ ਪੰਜਾਬ ਦੀ ਧਰਤੀ ਤੇ ਰਹਿੰਦੇ ਆ 20 ਜਿਹੜੇ ਅੱਜ ਜੇਲ੍ਹਾਂ 'ਚ ਵੀ ਬੰਦ ਨੇ ਔਰ ਇਸ ਸਭ ਦੇ ਬਾਵਜੂਦ ਰੁਕਾਵਟਾਂ ਦੇ ਆਵਾਜ਼ ਬੁਲੰਦ ਕਰਦੇ ਨੇ। ਔਰ ਤੁਹਾਡੇ ਵਰਗੇ ਵੀਰ ਭੈਣਾਂ, ਬੱਚੇ ਜਿਹੜੇ ਅਗਲੀ ਜਨਰੇਸ਼ਨ ਜਿਹਨੇ ਝੰਡਾ ਚੁੱਕਿਆ, ਇਹ ਜਿਹੜਾ ਸਾਡਾ ਅਸਲੀ ਸਰਮਾਇਆ ਹੈ। ਬਾਕੀ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਅਵਸ਼ ਖਾਲਿਸਤਾਨ ਬਣੇਗਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਭਾਈ ਫਿਰ ਕਹਿੰਦੇ ਨੇ ਕਿ yoga is fitness for Saudi sheikh market from 700 years. Yoga was fitness for Hindu women organized by Mughal kings to good shape for Saudi sheikh women market from past 7 years. 700 ideology और ideology। So ਫਿਰ ਕਹਿੰਦੇ ਨੇ ਕਿ ਸਤਨਾਮ ਸਿੰਘ ਜਿਹੜੇ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਕੌਰ ਜੀ ਵੀ ਫਤਿਹ ਖਾਲਸਾ ਜ਼ਿੰਦਾਬਾਦ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਔਰ ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਨਾਗਰਾ ਸਾਹਿਬ ਕਹਿੰਦੇ ਮੈਂ ਸਿਰਫ ਸਾਡੇ ਪੰਥਕ ਜਿਹੜੇ ਚੈਨਲ ਹੀ ਦੇਖਦਾ। ਥੈਂਕਸ TV 84 ਪੋਲੀਟਿਕਸ ਪੰਜਾਬ ਅਤੇ ਸਤਲੁਜ TV ਦੇਖਦਾ ਅਤੇ ਸਪੋਰਟ ਕਰਦਾ ਹਾਂ। ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਨਾਗਰਾ ਸਾਹਿਬ। ਗੁਰਵਿੰਦਰ ਮਾਨ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ। ਨਾਸਰ ਚੌਧਰੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗਸਕੇ ਜਿਹੜੇ ਕਹਿੰਦੇ ਟਰੰਪ ਸਾਹਿਬ ਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਕੀਤਾ ਹੈ ਇਹਨਾਂ ਨੇ। ਔਰ ਰਣਜੀਤ ਸਿੰਘ ਬੈਂਸ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਸਰ ਨਾਸਰ ਚੌਧਰੀ ਜੀ ਕਹਿੰਦੇ ਦਿੱਲੀ ਖਾਲਸਾਨ ਦੀ, ਬੰਬਈ ਖਾਲਸਾਨ ਦੀ ਔਰ ਖਾਲਸਾਨ ਜ਼ਿੰਦਾਬਾਦ ਹੈ। ਔਰ ਗਸਕੇ ਕਹਿੰਦੇ ਆਲ ਗਾਇਜ਼ ਹੂ ਆਰ ਵਾਚਿੰਗ ਪਲੀਜ਼ ਸ਼ੇਅਰ ਐਂਡ ਲਾਈਕ ਦਿਸ ਪ੍ਰੋਗਰਾਮ। ਔਰ ਫਿਰ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਕਹਿੰਦੇ ਖਾਲਿਸਤਾਨ ਦੀ ਆਜ਼ਾਦੀ ਨੂੰ ਬਣਾਏ ਰੱਖਣ ਲਈ ਬੰਬਈ ਨੂੰ ਖਾਲਿਸਤਾਨ ਦੀ ਸਮੁੰਦਰੀ ਫੌਜ ਅਤੇ ਵਪਾਰਕ ਕੇਂਦਰ ਹੋਣਾ ਚਾਹੀਦਾ। ਔਰ ਕਿਰਪਾਲ ਜਿਹੜੇ ਨੇ ਉਹ ਕਹਿੰਦੇ ਨੇ ਖਾਲਸਾ ਰਾਜ ਹੀ ਮਨੁੱਖਤਾ ਆਜ਼ਾਦੀ ਹੈ, ਖਾਲਸਾ ਰਾਜ ਹੀ ਧਰਮ ਦੀ ਜਿੱਤ ਹੈ ਔਰ ਖਾਲਸਾ ਰਾਜ ਹੀ ਧਰਤੀ ਦੀ ਪਿਆਸ ਹੈ। ਖਾਲਸਾ ਰਾਜ ਕੁਦਰਤ ਦਾ ਸਿਧਾਂਤ ਹੈ, ਖਾਲਸਾ ਰਾਜ ਜੀਵਨ ਦੀ ਮੁਕਤੀ ਹੈ ਔਰ ਖਾਲਸਾ ਰਾਜ ਹੀ ਆਤਮਾ ਦੀ ਪੁਕਾਰ ਹੈ। ਹੁਣ ਫੈਸਲਾ ਤੇ ਚੋਣ ਤੁਸੀਂ ਕਰਨੀ ਹੈ। ਬਹੁਤ ਖੂਬਸੂਰਤ ਬਿਆਨ। ਰਾਜਨਪ੍ਰੀਤ ਸਿੰਘ ਜਿਹੜੇ ਫਤਿਹ ਨੂਪਾ ਜੀ ਵੀ ਜਿਹੜੇ ਸਤਿ ਸ਼੍ਰੀ ਅਕਾਲ ਤੁਹਾਨੂੰ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲੋਂ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਆ ਗਿਆ ਦੋ ਦੇਖਦੇ ਰਹੋ TV 84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।